ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਅਨੀਲ ਮੁਕਰਤ ਮੈਂ ਟੀਵੀ ਰਿਫਰ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 26 ਮਈ 2026 12 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਪਲ ਫਰਮ ਕੈਨੇਡਾ roku ਚਾਤੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਕੈਨੇਡਾ ਤੋਂ ਸਰਦਾਰ ਭੁਪਿੰਦਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਲਈ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕੈਨੇਡਾ ਦੇ ਹਵਾਲੇ ਨਾਲ ਕਿ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਨੇ ਗਲੋਬ ਐਂਡ ਮੇਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕੈਨੇਡੀਅਨ ਖੁਫੀਆ ਏਜੰਸੀਆਂ ਤੇ ਇਲਜ਼ਾਮ ਲਾਇਆ ਹੈ ਕਿ ਉਹ ਖਾਲਿਸਤਾਨੀਆਂ ਦੀ ਪੇਰੋਲ ਤੇ ਹਨ ਅਤੇ ਭਾਰਤ ਨੂੰ ਟ੍ਰਾਂਸਨੈਸ਼ਨਲ ਆਪਰੇਸ਼ਨ ਲਈ ਖਾਮਖਾਹ ਜਿਹੜਾ ਬਦਨਾਮ ਕੀਤਾ ਜਾ ਰਿਹਾ। ਸੋ ਦਰਨੇਸ਼ ਪਟਨਾਇਕ ਦੀਆਂ ਥੋਥੀਆਂ ਤੇ ਝੂਠੀਆਂ ਇਲਜ਼ਾਮਬਾਜ਼ੀਆਂ ਦਾ ਜਿਹੜਾ ਕੈਨੇਡਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਵੱਲੋਂ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਤੋਂ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਭੁਪਿੰਦਰ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਲਗਾਤਾਰਤਾ ਦੇ ਨਾਲ ਪਿਛਲੇ ਕਈ ਵਰ੍ਹਿਆਂ ਤੋਂ ਜਿੱਥੇ ਟੀਵੀ 84 ਨਾਲ ਜੁੜੇ ਹੋਏ ਨੇ ਖਾਲਿਸਤਾਨੀ ਵਿਚਾਰਧਾਰਾ ਰੱਖਦੇ ਨੇ ਉੱਥੇ ਟੀਵੀ 84 ਨੂੰ ਲਿਬਰਲੀ ਡੋਨੇਟ ਵੀ ਕਰਦੇ ਨੇ ਔਰ ਅਸੀਂ ਵੀਰ ਭੁਪਿੰਦਰ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਹੁਤ ਸਾਰੀਆਂ ਥਾਵਾਂ ਤੇ ਅੱਜ ਈਦ ਦੇ ਸਮਾਗਮ ਵੀ ਨੇ ਸ਼ਾਇਦ ਕੋਈ ਟਾਈਮ ਵੇਰੀ ਹੁੰਦਾ ਹੋਏ ਲੇਕਿਨ ਸਾਡੇ ਕੱਲ੍ਹ ਦੇ ਪ੍ਰੋਗਰਾਮ ਤੋਂ ਬਾਅਦ ਵੀ ਅੱਜ ਡੇਟ ਦੇ ਕੇ ਬਹੁਤ ਸਾਰੇ ਮੁਸਲਮਾਨ ਵੀਰਾਂ ਭੈਣਾਂ ਨੇ ਸਾਨੂੰ ਵੀ ਮੁਬਾਰਕਬਾਦ ਦਿੱਤੀ ਔਰ ਅਸੀਂ ਇਸ ਪਲੇਟਫਾਰਮ ਤੋਂ ਜਿਹਦੇ ਨਾਲ ਸਾਡੇ ਬਹੁਤ ਸਾਰੇ ਪਾਕਿਸਤਾਨੀ ਵੀਰ ਭੈਣਾਂ ਭਾਰਤ ਤੋਂ ਆਜ਼ਾਦ ਕਸ਼ਮੀਰ ਤੋਂ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚੋਂ ਜੇ ਅਸੀਂ ਇਹ ਕਹੀਏ ਕਿ ਸਾਡੀ ਲਗਭਗ 1/3 ਵਿਊਅਰਸ਼ਿਪ ਸਾਡੇ ਮੁਸਲਮਾਨ ਵੀਰ ਭੈਣਾਂ ਨੇ ਤੇ ਇਹ ਕੋਈ ਅਤਕਥਨੀ ਨਹੀਂ ਹੈ। ਉਹ ਸਾਡੇ ਕੋਲ ਜਿਹੜਾ ਡਾਟਾ ਆਉਂਦਾ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿਉਂਕਿ ਸਾਡੇ ਲਈ ਜਿੱਥੇ ਸਾਡਾ ਮੁਸਲਮਾਨ ਭਾਈਚਾਰਾ ਇੱਕ ਬਰਾਬਰ ਅਹਿਮੀਅਤ ਰੱਖਦਾ ਹੈ ਭਾਰਤ ਦੇ ਵਿੱਚ ਵੀ ਅਸੀਂ ਕੋ-ਸਲੇਵ ਬਣੇ ਹੋਏ ਹਾਂ। ਹਿੰਦੂ ਤਵੀ ਤਾਕਤਾਂ ਮੁਸਲਮਾਨਾਂ ਸਿੱਖਾਂ ਈਸਾਈਆਂ ਦਲਿਤਾਂ ਸਭ ਦੇ ਉੱਤੇ ਹੀ ਜ਼ੁਲਮ ਕਰ ਰਹੇ ਹੈ। ਉੱਥੇ ਖਾਲਿਸਤਾਨ ਦੀ ਆਜ਼ਾਦੀ ਕਸ਼ਮੀਰ ਦੀ ਆਜ਼ਾਦੀ ਇਹ ਮੁੱਦੇ ਵੀ ਆਪਸ ਦੇ ਵਿੱਚ ਜੁੜੇ ਹੋਏ ਨੇ। ਪਾਕਿਸਤਾਨ ਦੇ ਨਾਲ ਸਾਡੀਆਂ ਜਿੱਥੇ ਉਸ ਧਰਤੀ ਦੇ ਨਾਲ ਸਾਡੀਆਂ ਤਹਿਜ਼ੀਬੀ ਸਾਂਝਾਂ ਨੇ ਉੱਥੇ ਸਾਡਾ ਮੱਕਾ ਤੇ ਮਦੀਨਾ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਉਸ ਧਰਤੀ ਤੇ ਸੁਭਾਇਮਾਨ ਨੇ ਔਰ ਇਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਸ ਕਦਰ ਖਾਸ ਤੌਰ ਤੇ ਜਦੋਂ 2019 ਦੇ ਵਿੱਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਔਰ ਇਹ ਸਿਰਫ 4-5 ਸਾਲ ਦੇ ਵਿੱਚ ਲਗਭਗ ਜਿਹੜੇ 60-70 ਸਾਲ ਦੇ ਰਿਸਦੇ ਜ਼ਖਮ ਸੀ ਜੋ 47 ਦੇ ਦੌਰ ਦਾ ਪਾਗਲਪਨ ਸੀ ਦੋਵਾਂ ਪੰਜਾਬਾਂ ਵੱਲੋਂ
ਨਾ ਸਿਰਫ ਉਹ ਦਰਦ ਮਿਟੀ, ਸਗੋਂ ਇਵੇਂ ਦੋਵੇਂ ਪੰਜਾਬ ਪਾਸੇ ਦੇ ਸਿੱਖਾਂ ਮੁਸਲਮਾਨਾਂ ਨੇ ਇੱਕ ਦੂਜੇ ਨੂੰ ਗਲ ਨਾਲ ਲਾਇਆ। ਔਰ ਜਿੰਨੀ ਇੱਜ਼ਤ ਕਦਰ ਪਿਆਰ ਪਾਕਿਸਤਾਨੀ ਪੰਜਾਬ 'ਚ ਸਿੱਖਾਂ ਨੂੰ ਮਿਲਦਾ ਹੈ, ਖਾਸ ਤੌਰ 'ਤੇ ਜਿਹੜੇ ਯਾਤਰੂ ਦੇ ਤੌਰ 'ਤੇ ਜਾਂਦੇ ਨੇ, ਉਸ ਨੇ ਭਾਰਤੀ ਏਜੰਸੀਆਂ ਦੀ ਨੀਂਦ ਹਰਾਮ ਕੀਤੀ। ਉਹਨਾਂ ਨੇ ਪਹਿਲਾਂ ਤਾਂ ਜਿਹੜੇ ਸਾਂਝ ਦੇ ਵਲੌਗਰ ਵਾਲੇ ਸੀ, ਕੋਈ ਯੂਟਿਊਬਰ ਕੋਈ ਦੂਜਾ, ਘੱਟੋ ਘੱਟ 11 ਇਸ ਕਿਸਮ ਦੇ, ਜਿਨ੍ਹਾਂ ਦੇ ਵਿੱਚ ਜਸਬੀਰ ਸਿੰਘ ਰੋਪੜ ਤੋਂ, ਈਵਨ ਇੱਕ ਹਿੰਦੂ ਬੀਬੀ ਹਰਿਆਣੇ ਦੀ ਜੋਤੀ ਮਲਹੋਤਰਾ, ਉਹਨਾਂ ਸਾਰਿਆਂ ਨੂੰ ISI ਦੇ ਏਜੰਟ ਦੱਸ ਕੇ ਜਿਹੜਾ ਉਹਨਾਂ ਦੇ ਉੱਤੇ ਦੇਸ਼ ਧਰੋਹ ਦੇ ਕੇਸ ਮੁਕੱਦਮੇ ਦਾਇਰ ਕੀਤੇ। ਉਹਦੀ ਜਸਬੀਰ ਸਿੰਘ ਦੇ ਤਾਂ 10 ਮਹੀਨੇ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਹੋਈ ਹੈ, ਔਰ ਕੋਈ ਸਬੂਤ ਕੋਈ ਕੁਛ ਨਹੀਂ ਹੈ, ਕਿਉਂਕਿ ਉਹਨਾਂ ਨੂੰ ਇਹ ਤਕਲੀਫ ਹੋਈ ਕਿ ਭਾਈ ਇਹ ਤਾਂ ਅਸੀਂ ਜਿਹਨਾਂ ਨੂੰ ਇੱਕ ਦੂਜੇ ਦੇ ਗਲ ਪੈਣ ਲਈ ਰੱਖਿਆ ਹੋਇਆ ਹੈ, ਇਹ ਆਪਸ 'ਚ ਗਲੇ ਮਿਲ ਰਹੇ ਨੇ। ਔਰ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਬਾਕੀ ਸਭ ਕੁਝ ਚੱਲ ਰਿਹਾ ਹੈ। ਦੁਬਈ ਦੇ ਵਿੱਚ ਕ੍ਰਿਕਟ ਮੈਚ ਵੀ ਭਾਰਤ ਔਰ ਪਾਕਿਸਤਾਨ ਦਾ ਹੋਇਆ, ਬਾਕੀ ਸਾਂਝਾਂ ਦੀ ਗੱਲ ਵੀ ਹੋ ਰਹੀ ਹੈ, ਮੈਨ ਟੂ ਮੈਨ ਜਾਂ ਪਰਸਨ ਟੂ ਪਰਸਨ ਕਨੈਕਟ ਦੀ ਗੱਲ ਉਹਨਾਂ ਦਾ ਜਿਹੜਾ ਦੱਤਾਤਰੇਆ ਸੈਕਟਰੀ ਜਨਰਲ ਹੈ ਮੋਹਨ ਭਾਗਵਤ ਤੋਂ ਬਾਅਦ RSS ਦਾ ਨੰਬਰ 2 ਇੰਪੋਰਟੈਂਟ ਮੈਨ, ਉਹ ਵੀ ਕਰ ਰਿਹਾ। ਲੇਕਿਨ ਫਰਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਅਸੀਂ ਇਹਨਾਂ ਜਿਹੜਾ ਹੈ ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਕੀਤਾ ਹੋਇਆ। ਸੋ ਇਹ ਆਪਣੇ ਆਪ ਦੇ ਵਿੱਚ ਜਿਹੜੇ ਦੁਸ਼ਮਣ ਨੂੰ ਇਸ ਗੱਲ ਦਾ ਖੌਫ ਹੈ ਕਿ ਇਹ ਸਾਂਝਾਂ ਉਹਨਾਂ ਲਈ ਕਿੰਨੀਆਂ ਖਤਰਨਾਕ ਨੇ, ਹਾਲਾਂ ਇਹ ਉਹਨਾਂ ਦਾ ਆਪਣਾ, ਜਿਹਨੂੰ ਕਹਿੰਦੇ ਨੇ ਚੋਰ ਨੂੰ ਆਪਣਾ ਪਾਲਾ ਮਾਰਦਾ। ਸੋ ਇਹ ਅਸੀਂ ਜਦੋਂ ਦਸੰਬਰ 2012 ਦੇ ਵਿੱਚ TV 84 ਦੀ ਸ਼ੁਰੂਆਤ ਕੀਤੀ, ਮੈਂ ਹਮੇਸ਼ਾ ਹੀ ਇਸ ਗੱਲ ਬਾਰੇ ਆਪਣੇ ਅਰਲੀ ਡੇਜ਼ ਤੋਂ ਵੀ, ਜਦੋਂ ਪੋਲੀਟੀਕਲ ਐਕਟਿਵਿਜ਼ਮ 'ਚ ਅਜੇ ਨਹੀਂ ਵੀ ਸੀ, ਇਹ ਸੋਚਦਾ ਸੀ ਵੀ ਐਸਾ ਕੀ ਹੈ ਜਿਹਨੇ ਦੋਵਾਂ ਕੌਮਾਂ ਨੂੰ ਇੰਨਾ ਦੂਰ ਕਰ ਦਿੱਤਾ ਹੈ, ਜਿੱਥੇ ਇਤਿਹਾਸ ਦੀਆਂ ਸਾਂਝਾਂ, ਭਾਈ ਮਰਦਾਨੇ ਦੀ ਰਬਾਬ, ਸਾਈਂ ਮੀਆਂ ਮੀਰ, ਨਬੀ ਖਾਨ ਗਨੀ ਖਾਨ, ਪੀਰ ਬੁੱਧੂ ਸ਼ਾਹ, ਔਰ ਕਿੰਨਾ ਇਤਿਹਾਸ ਔਰ ਕਿਸ ਕਿਸਮ ਦਾ। ਔਰ ਜਦੋਂ ਈਵਨ ਅੰਗਰੇਜ਼ਾਂ ਦੇ ਪੀਰੀਅਡ 'ਚ ਵੀ ਸਾਰੇ ਭਾਰਤ ਦੇ ਵਿੱਚੋਂ ਬਿਹਾਰ ਹੋਏ, UP ਹੋਏ, ਬੰਗਾਲ ਹੋਏ, ਰਾਈਟਿੰਗ ਹੁੰਦੀ ਸੀ, ਦੰਗੇ ਹੁੰਦੇ ਸੀ ਹਿੰਦੂ ਮੁਸਲਮਾਨ। ਬ੍ਰਿਟਿਸ਼ ਪੀਰੀਅਡ 'ਚ ਵੀ ਪੰਜਾਬ ਦੇ ਵਿੱਚ ਕਦੇ ਐਸਾ ਕੁਛ ਨਹੀਂ ਸੀ। 1930 ਦੇ ਵਿੱਚ 1932-33 ਦੇ ਵਿੱਚ ਗੁਰਦੁਆਰਾ ਸ਼ਹੀਦਗੰਜ ਜਾਂ ਸ਼ਹੀਦਗੰਜ ਮਸਜਿਦ ਹੈ, ਇਹਨੂੰ ਲੈ ਕੇ ਜਿਹੜਾ ਪਹਿਲੀ ਵਾਰ ਲਾਹੌਰ ਦੇ ਵਿੱਚ ਜਿਹੜੀ ਹੈ ਉਹ ਰਾਈਟਿੰਗ ਹੋਈ, ਉਹ ਵੀ ਥੋੜ੍ਹ ਚਿਰੀ ਸੀ। ਔਰ ਇਹ ਗੁੱਡਵਿਲ ਜਿਹੜੀ ਹੈ ਉਹ ਬਣੀ ਰਹੀ। ਪਰ ਇਹਦੇ ਬਾਵਜੂਦ 47 'ਚ ਐਸਾ ਕੀ ਹੋਇਆ ਕਿ ਦਰਿੰਦਿਆਂ ਵਾਂਗ ਦੋਵਾਂ ਪਾਸਿਆਂ ਨੇ ਖੋ ਕੇ ਆਪਣੇ ਭਰਾਵਾਂ ਨੂੰ ਮਾਰਿਆ, ਬੀਬੀਆਂ ਬੱਚੀਆਂ ਦੇ ਨਾਲ ਕੀ ਹੋਇਆ। ਸੋ ਮੈਨੂੰ ਇਹ ਸੀ ਕਿ ਵੀ ਅਸੀਂ, ਜੇ ਸਾਨੂੰ ਇੱਕ ਪਲੇਟਫਾਰਮ ਰੱਬ ਨੇ ਦਿੱਤਾ ਤੇ ਅਸੀਂ ਉਹਨਾਂ ਜਿਹੜੀਆਂ ਦੋ ਜਾਗੀਆਂ ਨੇ, ਜਾਂ ਜਿਹੜੇ ਵਿਤਕਰੇ, ਜਾਂ ਜਿਹੜੀ ਨਫ਼ਰਤ, ਜਾਂ ਜਿਹੜਾ ਪਾੜ ਹੈ, ਉਸ ਨੂੰ ਪੂਰਨ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਸਮਝਦੇ ਹਾਂ ਕਿ ਸ਼ਾਇਦ ਬੇਸ਼ੱਕ 400 ਤੋਂ ਜ਼ਿਆਦਾ TV ਚੈਨਲ ਇਸ ਵੇਲੇ IP ਬਾਕਸ ਦੇ ਹੋਣਗੇ, ਭਾਰਤ ਵਿਚਲਿਆਂ ਦੀ ਤਾਂ ਗੱਲ ਹੀ ਛੱਡ ਦਿਓ, ਲੇਕਿਨ TV 84 ਇੱਕ ਐਸਾ ਮਾਧਿਅਮ ਬਣਿਆ ਜਿਹਦੇ 'ਚ ਵੱਡੀ ਗਿਣਤੀ ਦੇ ਵਿੱਚ ਕੁਝ ਹੋਰ ਵੀ ਨੇ ਜਿਹੜੇ ਸਾਂਝ ਦੀ ਐਡਵੋਕੇਸੀ ਕਰਦੇ ਨੇ, ਪਰ ਉਹਨਾਂ ਦੀ ਸਾਂਝਾਂ ਉਹ ਇੱਕ ਲੈਵਲ 'ਤੇ ਜਿਹੜਾ ਉਹ ਸੱਭਿਆਚਾਰ ਜਾਂ ਉਹਦੇ ਥੱਲੇ ਹੀ ਹੈ, ਉਸ ਤੋਂ ਬਿਯੋਂਡ ਕਿ ਸੈਮੀਨਾਰ ਕਰਵਾ ਲਿਆ ਔਰ ਇੱਧਰਲੇ ਨੂੰ ਉੱਧਰ ਸੱਦ ਲਿਆ, ਉੱਧਰਲੇ ਨੂੰ, ਇਸ ਤੋਂ ਬਿਯੋਂਡ ਅਸੀਂ ਇਹ ਸਮਝਦੇ ਹਾਂ ਕਿ ਬਈ ਇਹ ਸਾਡੀ ਸਾਂਝ ਰੂਹਾਨੀਅਤ ਦੀ ਹੈ। ਔਰ ਰੂਹਾਨੀਅਤ ਦੀ ਵੀ ਇਸ ਲੈਵਲ ਦੇ ਉੱਤੇ ਮੈਂ ਅਕਸਰ ਇੱਕ ਡਾਇਲੌਗ ਜਿਹੜਾ ਸਰ ਕਪੂਰ ਸਿੰਘ ਹੋਰਾਂ ਨੇ ਸਾਚੀ ਸਾਖੀ ਦੇ ਵਿੱਚ ਦਿੱਤਾ ਕਿ ਵੀ ਉਹ ਟਰੈਵਲ ਕਰ ਰਹੇ ਸੀ, ਕਿਉਂਕਿ ਉਹਨਾਂ ਜ਼ਮਾਨੇ 'ਚ ਅਜੇ ਹਵਾਈ ਜਹਾਜ਼ਾਂ 'ਚ ਤਾਂ ਲੰਡਨ ਜਾਣ ਦਾ ਨਹੀਂ ਸੀ, ਉਹ ਪੜ੍ਹਦੇ ਸੀ ਉੱਥੇ ਕੈਂਬਰਿਜ। ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਵੀ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਉਹ ਲੰਡਨ ਜਾ ਰਹੇ ਸੀ, ਔਰ ਸਮੁੰਦਰੀ ਜਹਾਜ਼ ਦੇ ਵਿੱਚ ਹੀ ਉਹ ਸਫ਼ਰ ਕਰ ਰਹੇ ਸੀ। ਉਹਨਾਂ ਨੇ ਦੇਖਿਆ ਮਿਸਟਰ ਜਿਨਾ ਨੇ ਕਪੂਰ ਸਿੰਘ ਨੂੰ, ਤਾਂ ਉਹਨਾਂ ਨੂੰ ਕਿਹਾ ਵੀ ਆ ਮੁੰਡਿਆ ਤੈਨੂੰ ਪਾਣੀ ਧਾਣੀ ਪਿਆਵਾਂ, ਔਰ ਉਹਨਾਂ ਨੂੰ ਉਹ ਲੈ ਗਏ, ਕਿਉਂਕਿ ਸਮੁੰਦਰੀ ਜਹਾਜ਼ਾਂ ਦੇ ਵਿੱਚ ਸਾਰਾ ਪ੍ਰਬੰਧ ਹੁੰਦਾ ਹੈ। ਤੇ ਉਹਦੇ 'ਚ ਉਹਨਾਂ ਨੇ ਉਹਨਾਂ ਨੂੰ ਪੁੱਛਿਆ ਸਰ ਕਪੂਰ ਸਿੰਘ ਨੂੰ, ਜਿਹਦਾ ਜਵਾਬ ਔਰ ਉਹ ਸਵਾਲ ਉਹਨਾਂ ਨੇ ਸਾਚੀ ਸਾਖੀ 'ਚ ਲਿਖਿਆ। ਉਹਨਾਂ ਨੇ ਕਿਹਾ ਕਿ ਵੀ ਇਸਲਾਮ ਨੇ ਸਿੱਖੀ ਦਾ ਸੱਜਾ ਹੱਥ ਫੜਿਆ ਹੋਇਆ, ਪਰ ਸਿੱਖ ਆਪਣਾ ਮੂੰਹ ਹਿੰਦੂਆਂ ਵੱਲ ਰੱਖਦੇ ਨੇ। ਇਹਦਾ ਕੀ ਕਾਰਨ ਹੈ ਕਿ ਇਸਲਾਮ ਇਜ਼ ਹੋਲਡਿੰਗ ਦਾ ਰਾਈਟ ਹੈਂਡ ਆਫ ਦਾ ਸਿੱਖਿਜ਼ਮ, ਬਟ ਸਿੱਖਸ ਆਲਵੇਜ਼ ਕੀਪ देयर ਮਾਊਥ ਔਰ ਕੀਪ देयर ਫੇਸ ਟੁਵਰਡਸ ਦਾ ਹਿੰਦੂਜ਼। ਤੇ ਉਹਦੇ 'ਚ ਸਰ ਕਪੂਰ ਸਿੰਘ ਉਹਨਾਂ ਨੇ ਕਿਹਾ ਕਿ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ
ਇਟ ਇਜ਼ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਕਿ ਇਹ ਰੂਹਾਨੀ ਟ੍ਰੇਟ ਨਹੀਂ ਹੈ। ਰੂਹਾਨੀਅਤ ਦੇ ਵਿੱਚ ਤਾਂ ਵਾਕਈ ਹੱਥ ਫੜਿਆ ਹੋਇਆ ਹੈ। ਜਿਹੜਾ ਵਹਾਦਤ ਦੀ ਗੱਲ ਹੈ, ਜਿਹੜੀ ਇੱਕ ਰੱਬ ਦੀ ਗੱਲ ਹੈ, ਜਿਸ ਨੂੰ ਅਲਾਮਾ ਇਕਬਾਲ ਨੇ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, ਸਿਧਾਂਤਕ ਤੌਰ ਤੇ ਅਸੀਂ ਇਸਲਾਮ ਦੇ ਮਚ ਕਲੋਜ਼ਰ ਆ ਇੱਕ ਰੱਬ ਇੱਕ ਅੱਲਾ ਦੇ ਕਨਸੈਪਟ ਦੇ ਨਾਲ, ਪਰ ਉਹਨਾਂ ਨੇ ਕਿਹਾ ਵੀ ਇਟ ਇਜ਼ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਕਿ ਇਤਿਹਾਸ ਇਵੇਂ ਦਾ ਹੋਇਆ ਕਿ ਭਾਈ ਉਹਦੇ 'ਚ 18ਵੀਂ ਸਦੀ ਉਹ ਮੁਗਲ, ਅਫਗਾਨ, ਦੂਸਰੇ ਤੀਸਰੇ, ਉਹ ਉਹਨਾਂ ਨੇ ਮਜ਼ਹਬ ਨੂੰ ਇੱਕ ਤਲਵਾਰ ਵੀ ਤੇ ਢਾਲ ਦੇ ਤੌਰ ਤੇ ਵੀ ਵਰਤਿਆ, ਭਾਵੇਂ ਆਪਣੇ ਟੱਬਰਾਂ ਦੇ ਜੀਅ ਵੀ ਮਾਰੇ। ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕੀਤਾ, ਭਰਾਵਾਂ ਨੂੰ ਮਾਰਿਆ, ਇਹ ਇੱਕ ਰਿਹਾ। ਸੋ ਉਹਨਾਂ ਨੇ ਅੱਗੋਂ ਕਾਇਦੇ ਆਜ਼ਮ ਨੇ ਸਰ ਕਪੂਰ ਸਿੰਘ ਨੂੰ ਕਿਹਾ ਕਿ ਵੀ ਯੂ ਹੈਵ ਸਪੋਕਨ ਪ੍ਰੋਫਾਊਂਡਲੀ, ਕਿ ਤੂੰ ਬੜੀ ਡੂੰਘੀ ਗੱਲ ਕੀਤੀ ਹੈ। ਸੋ ਕਹਿਣ ਦਾ ਮਤਲਬ ਹੈ ਕਿ 47 ਤੱਕ ਤਾਂ ਇਹ ਇੱਕ ਟ੍ਰੇਡ ਸਮਝ ਆ ਸਕਦਾ ਸੀ ਕਿ ਭਾਈ ਡਿਵੀਜ਼ਨ ਵੀ ਹੋਣੀ ਸੀ, 29 ਜ਼ਿਲ੍ਹਿਆਂ 'ਚੋਂ ਸਿੱਖ ਕਿਤੇ ਵੀ ਮੈਜੋਰਟੀ 'ਚ ਨਹੀਂ ਸੀ, ਸਿੱਖ ਲੀਡਰਸ਼ਿਪ ਕਨਫਿਊਜ਼ਡ ਸੀ। ਪਰ ਹੁਣ ਜਿਹੜੀ ਹੈ 47 ਤੋਂ ਬਾਅਦ ਤਾਂ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਖਤਮ ਹੋ ਗਈ। ਹੁਣ ਤਾਂ ਸਾਂਝਾ ਐਨਮੀ ਹੋ ਗਿਆ। ਜਿਹੜੇ ਦਿੱਲੀ ਤਖਤ ਦੇ ਉੱਤੇ ਹਿੰਦੂਤਵ ਹੈ, ਜਿਹੜਾ ਉਸੇ ਹੀ ਸੋਚ ਨੂੰ ਲੈ ਕੇ ਤੁਰਿਆ ਜਿਹੜਾ ਔਰੰਗਜ਼ੇਬੀ ਸੋਚ ਸੀ ਕਿਸੇ ਜ਼ਮਾਨੇ ਦੇ ਵਿੱਚ। ਉਹ ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਇਸ ਮਿਸ਼ਨ ਦੇ ਵਿੱਚ ਅਸੀਂ ਕਾਫੀ ਹੱਦ ਤੱਕ, ਇਹ ਠੀਕ ਹੈ ਬਿਟਰਨੈਸ ਕਈ ਵਾਰ ਜਿਹੜੇ ਇਤਿਹਾਸ ਦੇ ਜਿਹੜੀ ਸਾਈਕੋ ਹਿਸਟਰੀ ਹੁੰਦੀ ਹੈ ਕਈ ਵਾਰ ਤੁਹਾਨੂੰ ਵਾਪਸ ਡਰੈਗ ਕਰਦੀ ਹੈ। ਕਈ ਵਾਰ ਜਿਹੜੇ ਤੱਤ ਪਲਤ ਕਿਸਮ ਦੇ ਲੋਕ ਦੋਵੇਂ ਪਾਸੇ ਹੀ ਬੈਠੇ ਹੋਏ ਨੇ, ਉਹ ਕਿਸੇ ਨਾ ਕਿਸੇ ਇਸ਼ੂ ਨੂੰ ਜਿਹੜਾ ਉਹ ਸਕਾਈ ਹਾਈ ਲੈ ਜਾਂਦੇ ਨੇ ਔਰ ਇੱਕਦਮ ਫਿਰ ਜਿਹੜੇ ਹਿੰਦੂਤਵੀ ਨੇ ਉਹ ਜੰਪ ਕਰਕੇ ਜਾਲੀ ਆਈਡੀਜ਼ ਰਾਹੀਂ ਵਿੱਚ ਪੜ ਜਾਂਦੇ ਨੇ। ਉਹ ਸਾਰੇ ਚੋਂ ਇੱਕ ਨਵੀਂ ਖੇਡ ਸ਼ੁਰੂ ਹੋ ਜਾਂਦੀ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਲਈ ਜਿਹੜਾ ਇਸਲਾਮਿਕ ਭਾਈਚਾਰਾ ਹੈ ਉਹ ਸਾਡੇ TV 84 ਪਰਿਵਾਰ ਦਾ ਅਹਿਮ ਹਿੱਸਾ ਹੈ। ਉਹਨਾਂ ਦੀ ਹਰ ਖੁਸ਼ੀ ਗਮੀ 'ਚ ਵੀ ਅਸੀਂ ਸ਼ਰੀਕ ਹਾਂ। ਉਹਨਾਂ ਦੇ ਜਿਹੜੇ ਇਤਿਹਾਸਕ ਦਿਨ ਨੇ, ਉਹਨਾਂ ਦੇ ਜਿਹੜੇ ਪਾਕ ਮਹੀਨੇ ਨੇ, ਰਮਜ਼ਾਨ ਦਾ ਹੋਏ, ਈਦ ਹੋਏ, ਉਹ ਸਾਡੇ ਲਈ ਵੀ ਜਿਹੜੇ ਨੇ ਅਸੀਂ ਉਹਨਾਂ ਦੀ ਖੁਸ਼ੀ ਸਾਂਝੀ ਕਰਦੇ। ਸੋ ਇਸ ਮੌਕੇ ਅਸੀਂ ਸਮੂਹ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਦਿੰਦੇ। ਦੇਖੋ ਗੱਲ ਕੈਨੇਡਾ ਨੇ ਔਰ ਖ਼ਾਸ ਤੌਰ ਤੇ ਮਾਰਕ ਕਾਰਨੀ ਦੀ ਸਰਕਾਰ ਨੇ ਇਕੱਲਾ ਇਹੀ ਨਹੀਂ ਵੀ ਉਹਨੇ ਸਿੱਖਾਂ ਦੇ ਨਾਲ ਧਰੋ ਕਮਾਇਆ, ਉਹਨੇ ਮਾਰਕ ਕਾਰਨੀ ਨੇ ਕੈਨੇਡਾ ਦੀਆਂ ਇੰਸਟੀਟਿਊਸ਼ਨਸ, ਚਾਰਟਰ ਆਫ ਰਾਈਟਸ, ਕੈਨੇਡਾ ਦਾ ਮੁੱਢਲਾ ਜਿਹੜਾ ਸਾਰਾ ਸਿਸਟਮ ਫਰੀडम्स ਦਾ ਹੈ ਉਸ ਨੂੰ ਵੀ ਇੱਕ ਵੱਡਾ ਝਟਕਾ ਪਹੁੰਚਾਇਆ। ਜਦੋਂ ਕਿ ਇਹਦੇ ਬਾਵਜੂਦ ਕਿ ਇੰਡੀਆ ਸਿੱਧੇ ਤੌਰ ਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਹੈ, ਉਹਨੇ ਉਸ ਸਾਰੇ ਨੂੰ ਬੈਕ ਬਰਨਰ ਤੇ ਰੱਖ ਕੇ ਇੰਡੀਆ ਦੇ ਨਾਲ ਵਪਾਰਕ ਸਾਂਝਾਂ ਨੂੰ ਤਰਜੀਹ ਦਿੱਤੀ, ਯੂਰੇਨੀਅਮ ਡੀਲ ਕੀਤੀ, ਡੈਲੀਗੇਸ਼ਨ ਲੈ ਕੇ ਗਿਆ। ਹੁਣ ਵੀ ਪਿਊਸ਼ ਗੋਇਲ ਔਰ ਦੂਸਰੇ ਆ ਕੇ ਬੈਠੇ ਨੇ। ਔਰ ਕਿੱਥੇ ਕੈਨੇਡਾ ਦੀ ਗਵਰਨਮੈਂਟ ਨੇ ਜਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ 3 ਮਹੀਨੇ ਬਾਅਦ 18 ਜੂਨ 2023 ਨੂੰ ਹਰਦੀਪ ਸਿੰਘ ਨਿੱਜਰ ਦਾ ਕੋਲਡ ਬਲੱਡਡ ਮਰਡਰ ਹੁੰਦਾ ਹੈ ਗੁਰਦੁਆਰਾ ਕੰਪਲੈਕਸ ਦੇ ਵਿੱਚ। 3 ਮਹੀਨੇ ਬਾਅਦ ਜਿਹੜਾ ਉਹ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਭਾਰਤ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਦੇ ਨੇ। ਔਰ 6 ਪ੍ਰੋਮੀਨੈਂਟ ਜਿਹੜੇ ਉਹਨਾਂ ਦੇ ਡਿਪਲੋਮੈਟ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਦਾ ਹਾਈ ਕਮਿਸ਼ਨਰ ਜਿਹੜਾ ਉਹ ਸੰਜੇ ਵਰਮਾ ਵੀ ਸ਼ਾਮਲ ਹੈ, ਉਹਨਾਂ ਨੂੰ ਪਰਸੋਨਾ ਨੌਨ ਗ੍ਰੇਟਾ ਕਿ ਭਾਈ ਇਹਨਾਂ ਨੂੰ ਬਾਹਰ ਕੱਢੋ ਕਰਕੇ ਮੁਲਕ ਚੋਂ ਬਾਹਰ ਕੱਢਦੇ ਨੇ। ਲੇਕਿਨ ਮਾਰਕ ਕਾਰਨੀ ਨੇ ਸਭ ਨੂੰ ਇਗਨੋਰ ਕਰਕੇ ਜੋ ਕੀਤਾ, ਅੱਜ ਹਾਲਾਤ ਇਹ ਨੇ ਕਿ ਵਾਪਸ ਡਿਪਲੋਮੈਟਿਕ ਰਿਲੇਸ਼ਨ ਵੀ ਕੈਨੇਡਾ ਦੇ ਇਸਟੈਬਲਿਸ਼ ਹੋਏ, ਵਪਾਰਕ ਵੀ ਜਿਹੜੇ ਨੇ ਉਹ ਸਮਝੌਤੇ ਹੋ ਰਹੇ ਨੇ। ਔਰ ਜਿਹੜਾ ਹੁਣ ਕੈਨੇਡਾ ਦੇ ਵਿੱਚ ਭਾਰਤ ਦਾ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਲਿਆ ਕੇ ਬਿਠਾਇਆ, ਉਹ ਕੈਨੇਡਾ ਦੀ ਧਰਤੀ ਤੇ ਕੈਨੇਡਾ ਦੇ ਪ੍ਰਮੁੱਖ ਅਖਬਾਰ ਗਲੋਬ ਐਂਡ ਮੇਲ ਨੂੰ ਜਿਹੜਾ ਉਹ ਇੰਟਰਵਿਊ ਦਿੰਦੇ ਆ, ਜਿਹੜਾ ਉਹ ਕੈਨੇਡਾ ਦੀਆਂ ਏਜੰਸੀਆਂ, ਖੁਫੀਆ ਏਜੰਸੀਆਂ, ਉਹਨਾਂ ਦੀਆਂ ਲਾਅ ਐਨਫੋਰਸਮੈਂਟ ਏਜੰਸੀਆਂ, RCMP, CSIS, ਉਹਨਾਂ ਨੂੰ ਕੰਪਰੋਮਾਈਜ਼ਡ ਕਹਿ ਰਿਹਾ ਕਿ ਭਾਈ ਇਹਨਾਂ ਨੂੰ ਖਾਲਿਸਤਾਨੀਆਂ ਨੇ ਖਰੀਦਿਆ ਹੋਇਆ ਪੈਸੇ ਦੇ ਕੇ। ਔਰ ਕੰਪਰੋਮਾਈਜ਼ ਦਾ ਮਤਲਬ ਇਹ ਹੀ ਹੁੰਦਾ ਕਿ ਔਰ ਇਸ ਲਈ ਉਹ ਇੰਡੀਆ ਨੂੰ ਬਲੇਮ ਕਰਦੇ ਨੇ। ਇੰਡੀਆ ਬਿਲਕੁਲ ਕੋਈ ਇੰਡੀਆ ਦਾ ਰੋਲ ਨਹੀਂ ਹੈ, ਸਭ ਇਹਨਾਂ ਦੀ ਜਿਹੜੀ ਹੈ ਖਾਲਿਸਤਾਨੀ ਹੈ। ਔਰ ਅਮਰੀਕਾ, ਕੈਨੇਡਾ, ਆਸਟ੍ਰੇਲੀਆ, UK 'ਚ ਨਾ, ਅਮਰੀਕਾ, ਆਸਟ੍ਰੇਲੀਆ, UK ਔਰ ਆਸਟ੍ਰੇਲੀਆ 'ਚ ਇਹਨਾਂ ਦਾ ਜ਼ੋਰ ਨਹੀਂ ਚੱਲਿਆ ਖਾਲਿਸਤਾਨੀਆਂ ਦਾ। ਪਰ ਕਿਉਂਕਿ ਕੈਨੇਡਾ ਦੇ ਵਿੱਚ ਕਮਜ਼ੋਰ ਪ੍ਰਾਈਮ ਮਿਨਿਸਟਰ ਸੀ,
ਇਸ ਲਈ ਖਾਲਿਸਤਾਨੀਆਂ ਦਾ ਜ਼ੋਰ ਪਿਆ ਔਰ ਇਹ ਸਾਰਾ ਜਿਹੜਾ ਪਾਰਟ ਹੈ ਇਹਦੇ ਨਾਲ ਹੋਇਆ। ਲੰਬਾ ਚੌੜਾ ਇੰਟਰਵਿਊ ਜਿਹੜਾ ਗਲੋਬ ਐਂਡ ਮੇਲ ਨੂੰ ਉਹਨੇ ਦਿੱਤਾ ਹੈ ਦਿਨੇਸ਼ ਪਟਨਾਇਕ ਨੇ, ਜਿਹਦੀ ਹੈਡਲਾਈਨ ਗਲੋਬ ਐਂਡ ਮੇਲ ਨੇ ਲਾਈ ਹੈ, ਇੰਡੀਅਨ ਡਿਪਲੋਮੈਟ ਐਕਿਊਜ਼ਸ RCMP of investigating fantasy allegations of interference। ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਭਾਈ ਇਹ ਤਾਂ ਪ੍ਰੋਬ ਚੱਲ ਰਹੀ ਹੈ ਨਿੱਜਰ ਦਾ ਮਰਡਰ, ਉਸ ਤੋਂ ਬਾਅਦ ਪਿਛਲੇ ਸਾਲ ਦੀ ਰਿਪੋਰਟ ਕਿ ਜਿਹੜੀ RCMP 2 ਖਾਲਿਸਤਾਨੀ ਹੋਰ ਮਾਰੇ, 3 ਉਹਨਾਂ ਨੇ ਹੋਰ ਕੈਨੇਡਾ 'ਚ ਮਾਰਨੇ ਸੀ, ਉਹਨਾਂ ਦੀ ਇਨਵੈਸਟੀਗੇਸ਼ਨ ਹੈ। ਉਹ ਕਹਿੰਦਾ ਵੀ ਇਹ ਜਿਹੜੀ ਹੈ ਇਹ ਫੈਂਟਸੀ ਹੈ ਕਿ ਐਵੇਂ ਇਮੈਜੀਨੇਸ਼ਨ ਚੋਂ ਕੱਢ ਰਹੇ ਨੇ ਔਰ ਇਹਦੇ 'ਚ ਕੋਈ ਹਕੀਕਤ ਨਹੀਂ ਹੈ। ਔਰ ਉਸ ਦਾ ਇੰਟਰਵਿਊ ਜਿਹੜਾ ਬੜੀ ਡਿਟੇਲ 'ਚ ਛਾਪਿਆ ਉਹਨੇ, ਜ਼ਾਹਰ ਹੈ ਸਿੱਖ ਹਲਕਿਆਂ ਦੇ ਵਿੱਚ ਤਾਂ ਹਲਚਲ ਮਚਾਈ ਹੈ। ਪਰ ਤੁਸੀਂ ਦੇਖੋ ਵੀ ਜਦੋਂ ਕੋਈ ਹਕੂਮਤ ਬਿਲਕੁਲ ਥੱਲੇ ਲੱਗ ਜਾਂਦੀ ਹੈ, ਅਜੇ ਤੱਕ ਵੀ ਹੁਣ ਇਸ ਇੰਟਰਵਿਊ ਨੂੰ ਆਇਆ ਆਲਮੋਸਟ 24 ਘੰਟੇ ਹੋ ਗਏ ਨੇ, ਕੈਨੇਡਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੀਆਂ ਤਿੰਨੋਂ ਹੀ ਰੀਜਨ ਨੇ ਉਹਨਾਂ ਦੇ ਸਪੋਕਸਪਰਸਨ ਨੇ BC ਗੁਰਦੁਆਰਾ ਕੌਂਸਲ ਦੇ ਮਨਿੰਦਰ ਸਿੰਘ, ontario ਗੁਰਦੁਆਰਾ ਕਮੇਟੀ ਦੇ ਅਮਰਜੀਤ ਸਿੰਘ ਮਾਨ ਔਰ ਕਿਊਬੈਕ ਸਿੱਖ ਕੌਂਸਲਸ ਦੇ ਸੰਤੋਖ ਸਿੰਘ, ਉਹਨਾਂ ਨੇ ਬੜੀ ਡਿਟੇਲ ਸਟੇਟਮੈਂਟ ਦਿੱਤੀ ਹੈ ਇਹਦੇ ਤੇ। ਉਹਨੂੰ ਜਿਹੜਾ ਕਾਊਂਟਰ ਕੀਤਾ ਹੈ ਅਸੀਂ ਉਹਨੂੰ ਸ਼ੇਅਰ ਕਰਾਂਗੇ। ਪਰ ਅਜੇ ਤੱਕ ਕਿਸੇ ਵੀ ਕੈਨੇਡਾ ਦੇ ਸੀਨੀਅਰ ਵਜ਼ੀਰ, ਸੀਨੀਅਰ ਪੋਲੀਟੀਸ਼ੀਅਨ, ਪ੍ਰਾਈਮ ਮਿਨਿਸਟਰ ਜਾਂ ਮਿਨਿਸਟਰ ਨੇ ਇਸ ਦੇ ਉੱਤੇ ਜ਼ਬਾਨ ਨਹੀਂ ਖੋਲੀ। ਈਵਨ RCMP ਦਾ ਵੀ ਜਿਹੜਾ ਰਿਐਕਸ਼ਨ ਹੈ ਉਹ ਭਿੱਜੀ ਬਿੱਲੀ ਵਾਲਾ ਹੈ। ਪਰ ਉਸ ਤੱਕ ਜਾਣ ਤੋਂ ਪਹਿਲਾਂ ਕਿ ਭਾਈ ਇੱਕ ਜੂਨੀਅਰ ਮਿਨਿਸਟਰ ਨੇ ਇਸ ਦੇ ਉੱਤੇ ਜਿਹੜੀ ਆ ਉਹ ਕੈਨੇਡਾ ਦਾ ਮਿਨਿਸਟਰ ਆਫ ਪਬਲਿਕ ਸੇਫਟੀ ਗੈਰੀ ਐਨਸਾਗਰੀ ਨੇ ਈਮੇਲ ਕੀਤੀ ਹੈ ਗਲੋਬ ਨੂੰ। ਉਹਨੇ ਕਿਹਾ ਰਿਜੈਕਟ ਕੀਤਾ ਜੋ ਇੰਡੀਅਨ ਡਿਪਲੋਮੈਟ ਦੇ ਐਲੀਗੇਸ਼ਨ ਨੇ ਔਰ ਦੂਸਰਾ ਔਰ ਲੇਕਿਨ ਇਸ ਤੋਂ ਬਿਯੋਂਡ ਕੋਈ ਸਾਨੂੰ ਦੇਖਣ 'ਚ। ਪਰ ਇਸ ਤੋਂ ਪਹਿਲਾਂ ਕਿ ਮੈਂ ਸਿੱਖ ਜਥੇਬੰਦੀਆਂ ਨੇ ਉਹਨੂੰ ਕਿਵੇਂ ਰਿਬਫ ਕੀਤਾ ਉਹਦਾ ਜ਼ਿਕਰ ਕਰਾਂ, ਦਿਨੇਸ਼ ਪਟਨਾਇਕ ਨੇ ਜਿਹੜੇ ਉਹਦੇ ਚਾਰਜ ਨੇ ਉਸ ਦੇ ਵਿੱਚ ਉਹਨੇ ਕਿਹਾ ਕਿ ਵੀ ਇਹ ਜਿਹੜੇ RCMP ਜੋ ਇਨਵੈਸਟੀਗੇਟ ਕਰ ਰਹੀ ਹੈ ਇੰਡੀਅਨ ਇੰਟਰਫੇਰੈਂਸ ਦੇ ਨਾਂ ਥੱਲੇ, ਇਹ ਜਿਹੜੀ ਹੈ ਇਹ ਫੈਂਟੈਸੀ ਹੈ ਔਰ ਸਿੱਖਾਂ ਨੇ ਇਵੇਂ ਹੈ ਕਿ ਵੀ ਖਾਲਿਸਤਾਨੀ ਵਿੱਚ ਵੜੇ ਹੋਏ ਨੇ ਔਰ ਉਹਨਾਂ ਨੇ ਜਿਹੜਾ Canadian security agencies has been compromised by 6 separatists using Canada as a base for their campaign to carve out a breakaway state in northwest India which they call Khalistan। ਇਹ ਖਾਲਿਸਤਾਨੀਆਂ ਨੇ ਇਹਨਾਂ ਨੂੰ ਖਰੀਦਿਆ ਹੋਇਆ ਹੈ ਔਰ ਇਹ ਕੰਪਰੋਮਾਈਜ਼ ਨੇ। ਔਰ ਜਦੋਂ ਉਹਨੂੰ ਇਹ ਪੁੱਛਿਆ ਗਿਆ ਕਿ ਭਾਈ ਤੁਹਾਡਾ US ਦੇ ਵਿੱਚ ਜਿਹਦੇ 'ਚ ਇੰਡੀਆ ਦੇ, ਉਹ ਕਹਿੰਦਾ ਵੀ ਹਾਂ ਇਹ ਰੋਗ ਐਲੀਮੈਂਟ ਹੁਣ ਕਿਉਂਕਿ ਵਿਕਾਸ ਯਾਦਵ ਜਿਹੜਾ IPS ਜਿਹੜਾ ਰਾਅ ਦੇ ਲਈ ਇੰਟੈਲੀਜੈਂਸ ਬਿਊਰੋ ਰਾਅ ਔਰ ਕੈਨੇਡਾ ਜਿਹੜਾ ਕਬੂਲਨਾਮਾ ਲਿਖਣ ਗੁਪਤੇ ਦਾ, ਉਹਨੂੰ ਇਹ ਕਹਿੰਦਾ ਕਿ ਜੀ ਇਹ ਜਿਹੜਾ ਇਹ ਟਵਿਸਟਡ ਅਰਾਊਂਡ ਹੈ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਕਰਨਾ ਹੈ, ਇਹ ਜਿਹੜਾ ਉੱਥੇ ਜੋ ਵੀ ਹੋਇਆ ਉਹ ਜਿਹੜਾ RCMP ਵੈਸੇ ਤਾਂ ਬੜੀ ਅੱਛੀ ਆਰਗੇਨਾਈਜੇਸ਼ਨ ਹੈ, ਇੰਡੀਪੈਂਡੈਂਟ ਵੈਰੀ ਗੁੱਡ ਆਰਗੇਨਾਈਜੇਸ਼ਨ ਇਨ ਦਾ ਪਾਸਟ, the force had been susceptible to political direction। ਪਰ ਬਾਅਦ 'ਚ ਇਹਨੂੰ ਖਾਲਿਸਤਾਨੀਆਂ ਨੇ ਜਿਵੇਂ ਪੋਲੀਟੀਕਲ ਡਾਇਰੈਕਸ਼ਨ ਦੇ ਦਿੱਤੀ ਹੈ ਔਰ ਇਹ ਜਿਹੜਾ there are a whole lot of allegations within India that the Canadian security establishment is compromised। ਕਿ ਇੰਡੀਆ ਦੇ ਵਿੱਚ ਅਸੀਂ ਇਹੀ ਕਹਿੰਦੇ ਹਾਂ ਕਿ ਬਈ ਇਹ ਜਿਹੜੀ ਹੈ ਕੰਪਰੋਮਾਈਜ਼ਡ ਹੈ ਔਰ ਇਹ ਜਿਹੜਾ ਉਹਨੇ ਕਿਹਾ ਜੀ ਦੇਖੋ ਇਹ ਸਾਡਾ ਇੰਨਾ ਵੱਡਾ ਮੁਲਕ ਹੈ 1.4 ਬਿਲੀਅਨ ਲੋਕਾਂ ਦਾ ਔਰ ਇਹ ਜਿਹੜਾ ਹੁਣ ਇਹਨੂੰ ਜਿਹੜਾ ਦਿਨੇਸ਼ ਪਟਨਾਇਕ ਹੈ ਸਤੰਬਰ ਮਹੀਨੇ ਦੇ ਵਿੱਚ ਹੀ ਜਿਹੜਾ ਉਹਨੂੰ ਜਦੋਂ ਕਿ ਇਹਨੇ ਮਾਰਕ ਕਾਰਨੀ ਨੇ ਸਬੰਧ ਜੋੜੇ ਨੇ ਇਹਨੂੰ ਹਾਈ ਕਮਿਸ਼ਨਰ ਦੇ ਤੌਰ ਤੇ ਲਿਆਂਦਾ ਗਿਆ ਔਰ ਇਹ ਜਿਹੜਾ ਉਹਨੇ ਅੱਗੋਂ ਇਹ ਕਿਹਾ ਕਿ ਵੀ ਉਹਨੂੰ ਜਦੋਂ ਇਹ ਕਿਹਾ ਗਿਆ ਵੀ ਇਸ ਸਾਲ ਦੀ ਰਿਪੋਰਟ ਦੇ ਵਿੱਚ ਵੀ ਇੰਡੀਆ ਹੈਜ਼ ਐਨਗੇਜਡ ਇਨ ਸਰਵੇਲੈਂਸ ਐਂਡ ਅਦਰ ਕੋਅਰਸਿਵ ਟੈਕਟਿਕਸ ਮੈਂਟ ਟੂ ਸੁਪਰੈਸ ਕ੍ਰਿਟਿਸਿਜ਼ਮ ਆਫ ਦਾ ਗਵਰਨਮੈਂਟ ਆਫ ਇੰਡੀਆ ਐਂਡ ਕ੍ਰੀਏਟ ਫੀਅਰ ਇਨ ਦਾ ਕਮਿਊਨਿਟੀ ਕਿ ਇਸ ਸਾਲ ਦੀ ਰਿਪੋਰਟ ਵੀ ਹੈ। ਔਰ ਫਿਰ ਆਪਣੇ ਇੰਟਰਵਿਊ 'ਚ ਹਾਈ ਕਮਿਸ਼ਨਰ ਕਹਿੰਦਾ ਹੈ ਕਿ there is a possibility that there could be rogue agents operating outside New Delhi's direction। ਹਾਂ ਕੁਝ ਐਸੇ ਪਾਗਲ ਹੋ ਸਕਦੇ ਨੇ ਇੰਡੀਅਨ ਜਿਹੜੇ ਸਾਡੀ ਡਾਇਰੈਕਸ਼ਨ ਤੋਂ ਬਿਨਾਂ ਜਿਹੜਾ ਉਹ ਆਪਰੇਟ ਕਰ ਰਹੇ ਹੋਣ ਪਰ ਇੰਡੀਆ ਦਾ ਇਹਦੇ 'ਚ ਕੋਈ ਲਾਗਾ ਦੇਗਾ ਨਹੀਂ। ਤੇ RCMP ਦਾ ਰਿਐਕਸ਼ਨ ਤੁਸੀਂ ਦੇਖੋ, ਇਹ ਡਿਪਲੋਮੈਟ ਦੀ ਸਟੇਟਮੈਂਟ ਤੋਂ ਉਹਨਾਂ ਨੇ ਕਿਹਾ
we continue to engage and build our relationship with India, recognizing its importance. ਹੁਣ ਇਹ ਉਹਨਾਂ ਦਾ ਰਿਸਪੌਂਸ ਹੈ ਕਿ ਜੀ ਉਹ ਉਹਨਾਂ ਨੂੰ ਖਾਲਿਸਤਾਨੀਆਂ ਦੇ ਜ਼ਰ ਖਰੀਦ ਕਹਿ ਰਿਹਾ ਅੱਛਾ ਤੇ ਉਹ ਕਹਿ ਰਿਹਾ ਜੀ ਅਸੀਂ ਭਾਰਤ ਦੇ ਨਾਲ ਜਿਹੜਾ ਹੈ ਉਹ ਚੰਗੇ ਸੰਬੰਧ ਬਣਾਉਣ ਦੇ ਲਈ ਜਿਹੜਾ ਹੈ ਉਹ ਭਾਰਤ ਦੀ ਇੰਪੋਰਟੈਂਸ ਨੂੰ ਅਸੀਂ ਸਮਝਦੇ ਹਾਂ ਕਿ ਔਰ ਅਸੀਂ ਉਹਨੂੰ ਚੰਗੇ ਸੰਬੰਧ ਬਣਾਉਣ ਦੇ ਲਈ ਯਤਨਸ਼ੀਲ ਹੈ। ਫਿਰ ਇਹ ਦਿਨੇਸ਼ ਪਟਨਾਇਕ ਕਹਿੰਦਾ ਵੀ ਜਿਹੜੇ 6 ਡਿਪਲੋਮੈਟ ਕੱਢੇ ਸੀ ਇਹ ਬਿਲਕੁਲ ਗਲਤ ਕੱਢੇ ਸੀ, ਰੋਂਗਲੀ ਐਕਸਪੈਲਡ ਡਿਪਲੋਮੈਟ ਸੀ। ਔਰ ਉਹਨੇ ਕਿਹਾ ਵੀ ਜੇ ਖਤਰਾ ਹੈ ਕਿਸੇ ਨੂੰ ਕੈਨੇਡਾ ਨੂੰ ਤਾਂ ਉਹ ਖਾਲਿਸਤਾਨੀਆਂ ਤੋਂ ਹੋਣਾ ਚਾਹੀਦਾ ਹੈ। ਔਰ ਉਹਨੇ ਕਿਹਾ ਕਿ ਵੀ ਇਹ ਜਿਹੜਾ ਹੀ ਅਕਿਊਜ਼ਡ ਆਟਵਾ ਆਫ ਪ੍ਰੋਟੈਕਟਿੰਗ ਖਾਲਿਸਤਾਨੀ ਸੈਪਰੇਟਿਸਟ who the government of India alleges are linked to violence ਕਿ ਜੀ ਆਟਵਾ ਹੈ ਜਿਹੜਾ ਇਹ ਖਾਲਿਸਤਾਨੀਆਂ ਨੂੰ ਪ੍ਰੋਟੈਕਟ ਕਰ ਰਿਹਾ ਹੈ ਇਹ ਜਿਹੜਾ ਵੱਡਾ ਹੈ। ਔਰ ਉਹਨੇ ਕਿਹਾ ਜੀ ਸੰਜੇ ਕੁਮਾਰ ਵਰਮਾ ਨੂੰ ਜਿਹੜਾ ਇਹ ਇਥੋਂ ਐਕਸਪੈਲ ਕਰਨਾ ਇਹ ਬਿਲਕੁਲ ਗਲਤ ਪਾਰਟ ਸੀ। ਇਸ ਨੇ ਦੋਵਾਂ ਮੁਲਕਾਂ ਦੇ ਵਿੱਚ ਜਿਹੜਾ ਉਹ ਡਿਵੀਜ਼ਨ ਪੈਦਾ ਕੀਤੀ। ਔਰ ਫਿਰ ਈਵਨ ਗਲੋਬ ਐਂਡ ਮੇਲ ਦਾ ਕਹਿਣਾ ਕਿ ਰੀਸੈਂਟਲੀ ਰਿਲੀਜ਼ਡ RCMP ਬਰੀਫਿੰਗ obtained through federal access to information law shows that in 2024 the Mounties, RCMP ਨੂੰ Mounties ਵੀ ਕਹਿੰਦੇ ਨੇ ਕਿਉਂਕਿ Royal Canadian Mounted Police ਇਹਦੀ ਪੂਰੀ ਐਬਰੀਵੇਸ਼ਨ ਬਣਦੀ ਹੈ, suspected that the Indian government was involved in the murder of at least two pro-Khalistan activists in Canada। RCMP ਦੀ ਰਿਪੋਰਟ ਹੈ ਕਿ ਘੱਟੋ ਘੱਟ 2 ਖਾਲਿਸਤਾਨੀ ਐਕਟਿਵਿਸਟ ਨੂੰ ਇਹ ਇੰਡੀਅਨ ਇਹਨਾਂ ਡਿਪਲੋਮੈਟਸ ਦੇ ਹਾਇਰਡ ਲੋਕਾਂ ਨੇ ਮਾਰਿਆ। The document also says that India planned to kill 3 other Canadians after allegedly orchestrating the killing of Mr. Nijjar ਕਿ ਨਿੱਜਰ ਨੂੰ ਮਾਰਨ ਤੋਂ ਬਾਅਦ ਜਿਹੜਾ ਉਹਨਾਂ ਨੇ 3 ਹੋਰ ਖਾਲਿਸਤਾਨੀਆਂ ਨੂੰ 2 ਮਾਰੇ ਨਿੱਜਰ ਤੋਂ ਇਲਾਵਾ 3 ਉਹਨਾਂ ਨੇ ਹੋਰ ਮਾਰ। ਇਹ ਹੁਣ RCMP ਦੀ ਰਿਪੋਰਟ ਹੈ। ਔਰ ਇਹ ਸਾਰੇ ਦੇ ਵਿੱਚ ਜਿਹੜਾ ਇਹਦੇ ਤੇ ਦਿਨੇਸ਼ ਪਟਨਾਇਕ ਕਹਿੰਦਾ ਗੋ ਐਂਡ ਪ੍ਰੂਵ ਇਨ ਦਾ ਕੋਰਟ, ਅਦਾਲਤ ਜਾ ਕੇ ਇਹਨੂੰ ਸਾਬਤ ਕਰੋ ਕਿ ਭਾਈ ਇਹ ਠੀਕ ਹੈ। ਔਰ ਉਹ ਕਿਹਾ ਠੀਕ ਹੈ ਮੈਡ ਐਲੀਮੈਂਟ ਹੋ ਸਕਦਾ ਹੈ ਵਿਕਾਸ ਯਾਦਵ ਜਾਂ ਦੂਜੇ ਤੀਜੇ ਜੋ ਅਮਰੀਕਾ ਸਾਹਮਣੇ ਆਇਆ ਔਰ ਇਸ ਤੋਂ ਇਲਾਵਾ ਸਾਡਾ ਕੋਈ ਰੋਲ ਨਹੀਂ ਹੈ। ਔਰ ਇਹ ਜਿਹੜਾ ਇਹਨਾਂ ਦਾ ਪਵਨ ਕੁਮਾਰ ਰਾਏ ਜਿਹੜਾ ਫਾਰਮਰ ਹੈੱਡ ਸੀ ਰਾ ਆਪਰੇਸ਼ਨ ਦਾ ਕੈਨੇਡਾ 'ਚ ਉਹਨੂੰ ਆਟਵਾ ਤੋਂ ਸਪਟੈਂਬਰ 2023 'ਚ ਐਕਸਪੈਲ ਕੀਤਾ ਗਿਆ ਸੀ। ਔਰ ਉਸ ਨੂੰ ਜਿਹੜਾ ਨਿੱਜਰ ਦੀ ਕਿਲਿੰਗ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਜ਼ਿੰਮੇਵਾਰ ਦੱਸਿਆ ਤੇ ਉਹ ਜਦੋਂ ਉਹਨੂੰ ਪੁਆਇੰਟ ਆਊਟ ਕੀਤਾ ਗਲੋਬ ਐਂਡ ਮੇਲ ਨੇ ਤਾਂ ਪਟਨਾਇਕ ਕਹਿੰਦਾ ਆਲ ਕੰਟਰੀਜ਼ ਹੈਵ ਇੰਟੈਲੀਜੈਂਸ ਆਫੀਸਰਸ ਇਨ देयर ਡਿਪਲੋਮੈਟਿਕ ਮਿਸ਼ਨ ਕਿ ਜੇ ਇੱਥੇ ਸੀ ਰਾਹ ਦਾ ਬੰਦਾ ਤੇ ਉਹ ਆਪਰੇਸ਼ਨ ਕਰ ਰਿਹਾ ਸੀ ਹਰ ਜਿਹੜੀ ਹੈ ਉਹ ਡਿਪਲੋਮੈਟਿਕ ਮਿਸ਼ਨ ਦੇ ਵਿੱਚ ਇੰਟੈਲੀਜੈਂਸ ਦੇ ਬੰਦੇ ਹੁੰਦੇ ਨੇ। ਸੋ ਅਸੀਂ ਇਸ ਨੂੰ ਕੰਡੈਮ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਕਿ ਕੈਨੇਡਾ ਦੇ ਸਰੈਂਡਰ ਕਰਨ ਦਾ ਨਤੀਜਾ ਹੈ ਕਿ ਭਾਈ ਇਹ ਕਿਸ ਲੈਵਲ ਤੇ ਹੈ। ਔਰ ਇਹ ਜਿਹਨਾਂ ਮੈਂ 3 ਪ੍ਰੋਮੀਨੈਂਟ ਜਿਹੜੀਆਂ ਈਸਟ ਟੂ ਵੈਸਟ ਕੋਸਟ ਔਰ ਕਿਊਬੈਕ ਦੀਆਂ ਸਿੱਖ ਜਥੇਬੰਦੀਆਂ ਨੇ ਜਿਹੜਾ ਲਿਆ ਉਹਨਾਂ ਨੇ ਕਿਹਾ ਕੈਨੇਡੀਅਨ ਸਿੱਖ ਆਰਗੇਨਾਈਜੇਸ਼ਨਸ ਰਿਜੈਕਟ ਇੰਡੀਅਨ ਹਾਈ ਕਮਿਸ਼ਨਰਸ ਫਾਲਸ ਕਲੇਮਸ। ਉਹਨਾਂ ਨੇ ਇਸ ਦੇ ਉੱਤੇ ਗਲੋਬ ਐਂਡ ਮੇਲ ਜਿਹੜਾ ਇੰਟਰਵਿਊ ਹੈ ਉਹਨਾਂ ਨੇ ਇਸ ਨੂੰ ਜਿਹੜਾ ਰਿਬਫ ਕੀਤਾ ਔਰ ਉਹਨਾਂ ਨੇ ਫੈਕਟਸ ਦਿੱਤੇ ਨੇ ਕਿ ਬਈ ਜਿਹੜੀ ਹੌਕ ਕਮਿਸ਼ਨ ਫਾਈਨਲ ਰਿਪੋਰਟ 2025 ਚ ਆਈ ਉਹਦੇ ਚ ਇੰਡੀਆ ਨੂੰ ਐਜ਼ ਏ ਫੋਰਨ ਇੰਟਰਫੇਰੈਂਸ ਐਕਟਰ ਦੇ ਤੌਰ ਦੇ ਉੱਤੇ ਜਿਹੜਾ ਉਹ ਉਸ ਨੂੰ ਮੈਂਸ਼ਨ ਕੀਤਾ ਗਿਆ। Public inquiry into foreign interference led by Justice Mary Jose Hogue released its 7-volume final report on January 28, 2025 ਉਹਨਾਂ ਨੇ 5 ਜਿਹੜੀ ਹੈ ਵੋਲਿਊਮ ਦੀ ਰਿਪੋਰਟ ਜਾਰੀ ਕੀਤੀ। ਰਿਪੋਰਟ explicitly identifies India as a state actor engaged in foreign interference in Canada's democratic processes। ਕੀ findings ਫਿਰ ਉਹਨਾਂ ਨੇ ਜਿਹੜੀਆਂ ਦਿੱਤੀਆਂ ਨੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਸਟਿਸ ਹੋਕ ਕਮਿਸ਼ਨ ਦੀ ਰਿਪੋਰਟ ਹੈ ਕਿ ਵੀ ਇੰਡੀਆ ਨੇ ਸੋਫਿਸਟੀਕੇਟਡ ਮਲਟੀਫੈਸੇਟਡ ਕੰਪੇਨ ਜਿਹੜੀ ਹੈ ਫੋਰਨ ਇੰਟਰਫੇਰੈਂਸ ਦਾ ਕੀਤਾ ਡਾਇਰੈਕਟ ਅਟੈਂਪਟ ਟੂ ਇਨਫਲੂਐਂਸ ਨੋਮੀਨੇਸ਼ਨਸ। ਫਿਰ ਇੰਡੀਆ ਅਟੈਂਪਟਡ ਟੂ ਪ੍ਰੈਸ਼ਰ ਕੈਨੇਡਾ ਟੂ ਐਕਸੀਡ ਦ ਲਿਮਿਟਸ ਆਫ ਕੈਨੇਡੀਅਨ ਲਾਅ ਇਨ ਸੁਪਰੈਸਿੰਗ ਸਿੱਖ ਪੋਲੀਟੀਕਲ ਐਡਵੋਕੇਸੀ particularly around ਖਾਲਿਸਤਾਨ। ਜਸਟਿਸ ਹੋਕ ਕਮਿਸ਼ਨ ਦੀ ਰਿਪੋਰਟ ਹੈ। The commission found that India's actions included information manipulation, covert influence, pressure on Canadian institutions. Justice Hogue noted that India's international repression of Sikh Canadians was beyond the scope of her mandate, but she emphasized that the evidence likely
only scratched the surface and urged the government to address it. ਉਹਨੇ ਕਿਉਂਕਿ ਉਹਦਾ ਮੈਂਡੇਟ ਉਨਾ ਕੁ ਸੀ, ਉਹਨੇ ਮਰਡਰ ਜਾਂ ਦੂਜੇ ਉਹਨੇ ਕਿਹਾ ਵੀ ਗਵਰਨਮੈਂਟ ਨੂੰ ਕਿ ਬਈ ਇਹ ਤਾਂ ਅਜੇ ਸਕ੍ਰੈਚ ਕੀਤਾ ਹੈ ਸੁਪਰਫਿਸ਼ੀਅਲੀ, ਇਹਦੀ ਪੜਤਾਲ ਕਰਾਓ। ਇਸ ਤੋਂ ਇਲਾਵਾ ਫਿਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਪਟਨਾਇਕ ਨੇ ਕਲੇਮ ਕੀਤੇ ਨੇ ਉਹ ਡਾਇਰੈਕਟਲੀ ਕੰਟਰਾਡਿਕਟ ਕਰਦੇ ਨੇ ਜਿਹੜਾ ਕਿ ਇੰਡੀਆ ਨੇ ਅਨਫੇਅਰਲੀ ਟਾਰਗੇਟ ਕੀਤਾ ਹੈ, ਜਿਹੜਾ ਕਿ ਕੈਨੇਡੀਅਨ ਏਜੰਸੀਜ਼ ਨੂੰ ਕੰਪਰੋਮਾਈਜ਼ਡ ਕਿਹਾ। ਫਿਰ ਉਹਨਾਂ ਨੇ ਜਿਹੜਾ 2 ਅਕਤੂਬਰ 2024 ਚ ਇੰਡੀਅਨ ਡਿਪਲੋਮੈਟਸ ਨੂੰ ਫੋਰਨ ਇੰਟਰਫੇਰੈਂਸ ਐਂਡ ਵਾਇਲੈਂਟ ਐਕਟੀਵਿਟੀ ਦੇ ਥੱਲੇ ਐਕਸਪੈਲ ਕਰਨ ਦੀ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਵੀ ਜਿਹੜਾ ਐਵੀਡੈਂਸ ਸੀ ਉਹਦੇ 'ਚ ਉਹਨਾਂ ਨੇ ਦੈਟ ਲੈਡ ਟੂ ਦ ਐਕਸਪਲਸ਼ਨ ਆਫ ਮਲਟੀਪਲ ਇੰਡੀਅਨ ਡਿਪਲੋਮੈਟਸ ਬੇਸਡ ਔਨ ਇੰਟੈਲੀਜੈਂਸ ਲਿੰਕਿੰਗ Indian officials to foreign interference operations, evidence of transnational repression, activities consistent with violent targeting of Sikh Canadians. ਇਸ ਲਈ ਉਹਨਾਂ ਨੂੰ ਕੱਢਿਆ ਗਿਆ। ਫਿਰ ਉਹਨਾਂ ਨੇ ਹੌਕ ਕਮਿਸ਼ਨ ਨੂੰ ਕਿਹਾ ਕਿ ਉਹਨੇ ਕਨਫਰਮ ਕੀਤਾ ਹੈ ਕਿ RCMP ਦੀਆਂ ਰੈਵਲੇਸ਼ਨਸ ਇਹ ਕੰਸਿਸਟੈਂਟ ਨੇ ਜਿਹੜੀ ਕਲਾਸੀਫਾਈਡ ਇਨਫੋਰਮੇਸ਼ਨ ਇਸ ਇਨਕੁਆਰੀ ਦੇ ਵਿੱਚ ਉਹਨਾਂ ਨੇ ਆਬਜ਼ਰਵ ਕੀਤੀ। ਫਿਰ ਦੂਸਰਾ ਉਹਨਾਂ ਨੇ ਜਿਸ ਰਿਪੋਰਟ ਨੂੰ ਕੋਟ ਕੀਤਾ ਹੈ ਉਹ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਕਮੇਟੀ ਆਫ ਪਾਰਲੀਮੈਂਟੇਰੀਅਨਸ, ਇਹਦੀ ਰਿਪੋਰਟ ਜਿਹੜੀ ਸੀ ਰਿਲੀਜ਼ ਟੂ ਦਾ ਸਪੈਸ਼ਲ ਰਿਪੋਰਟ ਔਨ ਫੋਰਨ ਇੰਟਰਫੇਰੈਂਸ ਜੂਨ 2024 'ਚ ਰਿਪੋਰਟ ਰਿਲੀਜ਼ ਹੋਈ ਔਰ ਇਹ ਵੀ ਕਲਾਸੀਫਾਈਡ ਇੰਟੈਲੀਜੈਂਸ ਜਿਹੜੀ ਸੀਸਸ, CSC, RCMP, ਗਲੋਬਲ ਅਫੇਅਰਸ ਕੈਨੇਡਾ ਤੇ ਦੂਸਰੀਆਂ ਏਜੰਸੀਆਂ ਤੋਂ ਸੀ, ਉਹਦੇ 'ਚ ਉਹਨਾਂ ਨੇ ਇਹ ਫਾਈਂਡਿੰਗ ਦਿੱਤੀ। ਇੰਡੀਆ ਇਜ਼ ਵਨ ਆਫ ਦਾ ਕੀ ਫੋਰਨ ਸਟੇਟਸ ਕੰਡਕਟਿੰਗ ਇੰਟਰਫੇਰੈਂਸ ਇਨ ਕੈਨੇਡਾਜ਼ ਡੈਮੋਕ੍ਰੈਟਿਕ ਪ੍ਰੋਸੈਸਿਸ, ਕਿ ਕੈਨੇਡਾ ਦੇ ਵਿੱਚ ਇੰਡੀਆ ਇੰਟਰਫੇਅਰ ਕਰ ਰਿਹਾ ਹੈ। ਇੰਡੀਆ ਯੂਜ਼ਸ ਇੰਟੈਲੀਜੈਂਸ ਆਫੀਸਰਸ ਅੰਡਰ ਡਿਪਲੋਮੈਟਿਕ ਕਵਰ, ਕੋਵਰਟ ਇਨਫਲੂਐਂਸ ਆਪਰੇਸ਼ਨਸ ਐਂਡ ਪ੍ਰੈਸ਼ਰ ਟੈਕਟਿਕਸ ਟਾਰਗੇਟਿੰਗ ਡਾਇਸਪੋਰਾ ਕਮਿਊਨਿਟੀਜ਼। ਇਹ ਜਿਹੜੇ ਡਿਪਲੋਮੈਟਾਂ ਦੇ ਟੈਗ ਲਾਏ ਹੋਏ ਨੇ ਅਸਲ 'ਚ ਇਹਨਾਂ ਦੇ ਇੰਟੈਲੀਜੈਂਸ ਆਫੀਸਰ ਨੇ। ਇਹ ਕੈਨੇਡਾ ਦੇ ਵਿੱਚ ਪ੍ਰੈਸ਼ਰ ਟੈਕਟਿਕ ਜਿਹੜੇ ਨੇ ਉਹ ਕਮਿਊਨਿਟੀ ਨੂੰ ਯੂਜ਼ ਕਰਕੇ ਜਿਹੜੀ ਵੀ ਇਹ ਗੈਂਗਸਟਰ ਜਾਂ ਦੂਜਾ ਫਿਨੋਮੇਨਾ ਹੈ ਇਹਨਾਂ ਦੀ ਕੈਨੇਡਾ ਦੀ ਰਿਪੋਰਟ ਹੈ। India attempts to influence politicians at all levels including through intermediaries and community organizations. ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਨੂੰ ਕਿਸੇ ਨੂੰ ਪੈਸਾ ਚੜਾਉਂਦੇ ਨੇ, ਕਿਸੇ ਨੂੰ ਵੋਟਾਂ, ਕਿਸੇ ਨੂੰ ਕੋਈ ਹੋਰ ਫੇਵਰਸ ਦੇ ਕੇ ਜਿਹੜਾ ਉਹ ਉਹਨਾਂ ਨੂੰ ਇਨਫਲੂਐਂਸ ਕਰਦੇ ਨੇ ਡਿਸੀਜਨ ਮੇਕਿੰਗਸ। Some Canadian political actors were identified as wittingly or semi-wittingly assisting foreign state actors including India। ਵੀ ਕੁਝ ਸਿਆਸਤਦਾਨ ਜਿਹੜੇ ਨੇ ਉਹ ਵੀ ਉਹਨਾਂ ਦੀ ਪੇਰੋਲ ਤੇ ਨੇ ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਫਾਈਂਡਿੰਗਸ ਨੇ ਇਹ ਬਿਲਕੁਲ ਇਨਕੰਪੈਟੀਬਲ ਨੇ ਜੋ ਪਟਨਾਇਕ ਕਹਿ ਰਿਹਾ। ਫਿਰ ਉਹਨਾਂ ਨੇ ਚੌਥਾ ਪੁਆਇੰਟ ਸੀਸਸ ਪਬਲਿਕ ਰਿਪੋਰਟ 2024 ਇੰਡੀਆ ਐਨਗੇਜਸ ਇਨ ਫੋਰਨ ਇੰਟਰਫੇਰੈਂਸ, ਉਹਦਾ ਵੀ ਉਹਨਾਂ ਨੇ ਪੂਰੇ ਪੁਆਇੰਟ ਦਿੱਤੇ ਨੇ ਔਰ ਕਨਕਲੂਡ ਕੀਤਾ ਉਹਨਾਂ ਨੇ ਫਿਰ BC ਗੁਰਦੁਆਰਾ ਕੌਂਸਲ ਔਰ ਸਾਰੇ ਗੁਰਦੁਆਰਿਆਂ ਦੀ ਰੈਫਰੈਂਸ ਦੇ ਕੇ ਉਹਨਾਂ ਨੇ ਇਹ ਕਿਹਾ ਕਿ ਪਟਨਾਇਕਸ ਰਿਮਾਰਕਸ appear to be part of a broader pattern of deflection and narrative manipulation। ਇਹ ਬਰਤਾਂਤ ਨੂੰ ਘੁਮਾ ਰਹੇ ਨੇ, ਡਿਫਲੈਕਟ ਕਰਨਾ ਚਾਹੁੰਦੇ ਨੇ ਜੋ ਉਹਨਾਂ ਦੀਆਂ ਆਪਣੀਆਂ ਕਰਤੂਤਾਂ ਨੇ। consistent with the information manipulating strategies documented in the Hope Commission, ਕਿ ਜੋ Hope Commission ਨੇ ਕਿਹਾ ਸੀ ਜੋ ਪਟਨਾਇਕ ਕਰ ਰਿਹਾ ਐਗਜ਼ੈਕਟਲੀ ਉਸੇ ਲਾਈਨ ਤੇ ਹੈ। ਫਾਈਨਲ ਰਿਪੋਰਟ Sikhs in Canada reject Indian High Commissioner's false claims and refuse to be intimidated by India's ongoing foreign interference and transnational repression। ਇਹ ਹੈ ਡਿਫਾਈਨਸ ਕਿ ਵੀ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਅਸੀਂ ਆਪਣੇ ਅਕੀਦੇ ਤੋਂ ਖਾਲਿਸਤਾਨ ਦੇ ਗੋਲ ਤੋਂ ਪਿੱਛੇ ਹਟਣ ਵਾਲੇ ਨਹੀਂ ਹੈ। ਪਰ ਜਿਸ ਲੈਵਲ ਤੱਕ ਦਿਨੇਸ਼ ਪਟਨਾਇਕ ਜਾ ਕੇ ਕੈਨੇਡਾ ਦੀ ਧਰਤੀ ਤੇ ਬਹਿ ਕੇ ਕੈਨੇਡਾ ਦੀਆਂ ਏਜੰਸੀਜ਼ ਨੂੰ ਜਿਹੜਾ ਹੈ ਉਹ ਕੰਪਰੋਮਾਈਜ਼ਡ ਕਹਿ ਰਿਹਾ ਹੈ, ਇਹ ਸਭ ਮਾਰਕ ਕਾਰਨੀ ਔਰ ਇਹ ਲਿਬਰਲ ਗਵਰਨਮੈਂਟ ਦੀ ਕਮਜ਼ੋਰੀ ਹੈ। ਔਰ ਇਹ ਜਿਹੜੇ 2022 ਮਿੱਟੀ ਦੇ ਮਾਧੋ ਖਾਸ ਤੌਰ ਤੇ ਲਿਬਰਲ ਪਾਰਟੀ ਦੇ ਬਿਠਾਏ ਹੋਏ ਨੇ, ਇਹਨਾਂ ਦੇ ਮੂੰਹਾਂ ਨੂੰ ਵੀ ਜਿਹੜਾ ਹੈ ਉਹ ਜੰਦੇ ਲੱਗੇ ਹੋਏ ਨੇ। ਇਹਨਾਂ ਦਾ ਹਿਸਾਬ ਵੀ ਜਿਹੜੇ ਕੈਨੇਡਾ ਦੇ ਸਿੱਖ ਨੇ ਇਹਨਾਂ ਨੂੰ ਕਰਨਾ ਹੋਏਗਾ ਆਉਣ ਵਾਲੀਆਂ ਚੋਣਾਂ ਤੱਕ। ਬਿਲਕੁਲ ਰਾਸਾ ਤੁਹਾਡਾ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀ ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਸੋ ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਖਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। सूरा सोई जो नर दिल के हेत सूरा 6 ਜੂਨ ਨੂੰ ਸਨ ਫਰਾਂਸਿਸਕੋ ਵਿੱਚ ਹੋਣ ਜਾ ਰਹੀ ਹੈ ਸਿੱਖ ਫਰੀडम ਮਾਰਚ ਅਤੇ ਸੋਵਰੇਨਿਟੀ ਰੈਲੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਫਰੀडम ਮਾਰਚ ਸਵੇਰੇ 10 ਵਜੇ 88 ਸੈਕਿੰਡ ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਪਹੁੰਚੇਗਾ। ਆਓ ਸਾਰੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਕੌਮੀ ਏਕਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਇਰਾਨ ਅਮਨ ਸਮਝੌਤੇ ਸਿਰ ਜਿਹੜੇ ਚੜ੍ਹਦੇ ਜਿਹੜਾ ਉਹ ਫਿਰ ਬੈਕ ਗੇਅਰ ਵਿੱਚ ਚਲਾ ਗਿਆ ਹੈ ਔਰ ਇਸ ਦੀ ਜਿਹੜੀ ਵਜ੍ਹਾ ਹੈ ਉਹ ਅਬਰਾਹਮ ਸਮਝੌਤਿਆਂ ਨੂੰ ਦੱਸਿਆ ਜਾ ਰਿਹਾ ਹੈ। ਸੋ ਇਹ ਅਬਰਾਹਮ ਸਮਝੌਤੇ ਕੀ ਹਨ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ 28 ਫਰਵਰੀ ਜਦੋਂ ਕਿ ਪਹਿਲਾ ਹਮਲਾ ਇਜ਼ਰਾਈਲ ਔਰ ਅਮਰੀਕਾ ਵੱਲੋਂ ਈਰਾਨ ਦੇ ਉੱਤੇ ਕੀਤਾ ਗਿਆ, ਉਸ ਤੋਂ ਬਾਅਦ ਲਗਾਤਾਰਤਾ ਨਾਲ ਡਿਵੈਲਪਮੈਂਟਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਤਿੱਖੀ ਨਜ਼ਰ ਵੀ ਰੱਖਦੇ ਹਾਂ ਆਪਣੇ TV 84 ਦੇ ਵਿਊਜ਼ ਤੱਕ ਵੀ ਨਿਰਪੱਖਤਾ ਦੇ ਨਾਲ, ਕਿਉਂਕਿ ਇਸ ਦੇ ਵਿੱਚ ਜਿਵੇਂ ਅਸੀਂ ਕਿਹਾ ਸੀ ਕਿ ਵੀ ਡੋਂਟ ਹੈਵ ਅ ਡੌਗ ਇਨ ਦਾ ਫਾਈਟ। ਅਸੀਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਫੇਅਰਨੈਸ ਦੇ ਨਾਲ ਗਰਾਊਂਡ ਤੇ ਕੀ ਚੱਲ ਰਿਹਾ ਹੈ ਔਰ ਦੋਨੋਂ ਪਾਸਿਓਂ ਸਾਬੋਤਾਜ ਕਰਨ ਵਾਲੀਆਂ ਲੌਬੀਜ਼ ਕੀ ਨੇ ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ। ਔਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਪਾਸੇ ਵੀਕਐਂਡ ਦੇ ਉੱਤੇ ਫੀਅਰ ਸੀ ਕਿ ਅਮਰੀਕਾ ਫੁੱਲ ਫਲੈਜਡ ਬੋmbਿੰਗ ਵਾਪਸ ਰਿਜ਼ਿਊਮ ਕਰੇਗਾ ਈਰਾਨ ਦੇ ਉੱਤੇ ਔਰ ਉਹਨਾਂ ਨੇ ਆਪਣੇ ਬੇਟੇ ਦੇ ਵਿਆਹ ਤੇ ਜਾਣ ਵੀ ਨਹੀਂ ਗਏ ਔਰ ਵਾਈਟ ਹਾਊਸ 'ਚ ਹੀ ਮੌਜੂਦ ਸੀ। ਔਰ ਲੇਕਿਨ ਹੋਇਆ ਇਸ ਤੇ ਬਿਲਕੁਲ ਉਲਟ। ਸੈਚਰਡੇ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਆਲਮੋਸਟ ਜਿੰਨੇ ਵੀ ਸਟੇਕ ਹੋਲਡਰ ਨੇ ਮਿਡਲ ਈਸਟ ਤੇ ਗਲਫ ਕੰਟਰੀਜ਼, ਪਰ ਉਸ ਤੋਂ ਇਲਾਵਾ ਵੀ ਉਹਨਾਂ ਨੇ ਇਜਿਪਟ, ਤੁਰਕੀ, ਪਾਕਿਸਤਾਨ ਦੇ ਫੀਲਡ ਮਾਰਸ਼ਲ ਆਸਮ ਮੁਨੀਰ,
ਇਹਨਾਂ ਸਾਰਿਆਂ ਨੂੰ ਲਾਈਨ ਤੇ ਲੈ ਕੇ ਜਿਹੜਾ ਹੈ ਔਰ ਇਹ ਜਿਹੜਾ ਉਹਨਾਂ ਨੇ ਟਰੂਥ ਸੋਸ਼ਲ ਰਾਹੀਂ ਇਨਕਸ਼ਾਫ ਕੀਤਾ ਕਿ ਅਸੀਂ ਬਿਲਕੁਲ ਸਮਝੌਤੇ ਦੇ ਨੇੜੇ ਪਹੁੰਚ ਗਏ ਔਰ ਸਭ ਠੀਕ ਠਾਕ ਹੈ। ਔਰ ਉਹਨਾਂ ਨੇ ਕਿਹਾ ਵੀ ਮੈਂ ਸੈਪਰੇਟਲੀ ਬੀਬੀ ਨੇਤਨਯਾਹੂ ਨਾਲ ਵੀ ਗੱਲਬਾਤ ਕਰ ਲਈ ਹੈ ਔਰ ਐਵਰੀਥਿੰਗ ਇਜ਼ ਓਕੇ। ਔਰ ਬਹੁਤ ਜਲਦੀ ਜਿਹੜਾ ਔਰ ਇਹੀ ਗੱਲ ਮਾਰਕੋ ਰੂਬੀਓ ਜਿਹੜਾ ਕਿ 4 ਰੋਜ਼ਾ ਦੌਰੇ ਤੇ ਦਿੱਲੀ ਬੈਠਾ ਸੀ, ਉਹਨੇ ਵੀ ਕਿਹਾ ਕਿ ਵੀ ਅਸੀਂ ਸਮਝੌਤੇ ਦੇ ਬਹੁਤ ਕਰੀਬ ਹੈ। ਕਿਸੇ ਵੇਲੇ ਵੀ ਇਹ ਵੀ ਸੀ ਕੁਝ ਮੀਡੀਆ ਨੇ ਤਾਂ ਜਿਹੜੇ ਉਹ ਅੱਗੇ ਨੂੰ ਚੱਲਦੇ ਨੇ ਕਿ ਜੀ ਅਗਲੇ 24 ਘੰਟੇ ਦੇ ਵਿੱਚ ਡੀਲ ਹੋਣ ਦੀਆਂ ਸੰਭਾਵਨਾਵਾਂ ਨੇ। ਲੇਕਿਨ ਅਸੀਂ ਜਿਹੜਾ ਕੱਲ ਦੇ ਪ੍ਰੋਗਰਾਮ 'ਚ ਵੀ ਡਿਸਕਸ ਕੀਤਾ ਸੀ ਕਿ ਜਿਹੜੀ ਜ਼ਾਓਨਿਸਟ ਲੌਬੀ ਜਾਂ ਪ੍ਰੋ ਇਜ਼ਰਾਈਲ ਲੌਬੀ ਹੈ, ਉਹਨਾਂ ਦੇ ਜਿਹੜੇ 2 ਵੱਡੇ ਟੈਡ ਕਰੂਜ਼ ਸੈਨੇਟਰ ਔਰ ਲਿੰਜ਼ੀ ਗ੍ਰੈਮ, ਉਹਨਾਂ ਨੇ ਫੌਰਨ ਇਸ ਦੇ ਉੱਤੇ ਜਿਹੜਾ ਆਪਣਾ ਪ੍ਰਤੀਕਰਮ ਦਿੱਤਾ ਹੈ। ਔਰ ਜਿਹੜੀ ਪ੍ਰੋ ਇਜ਼ਰਾਈਲ ਲੌਬੀ ਹੈ, ਉਹਨਾਂ ਨੇ ਸੋਸ਼ਲ ਮੀਡੀਆ ਦੇ ਸਾਰੇ ਫਰੰਟ ਖੋਲ੍ਹ ਦਿੱਤੇ। ਪ੍ਰੈਜ਼ੀਡੈਂਟ ਟਰੰਪ ਨੂੰ ਇਹ ਰਿਅਲਾਈਜ਼ ਹੋਇਆ ਕਿ ਵੀ ਇਹ ਤਾਂ ਕਾਫੀ, ਹਾਲਾਂਕਿ ਪਹਿਲਾਂ ਵੀ ਉਹਨਾਂ ਨੂੰ ਕਿਹੜਾ ਨਹੀਂ ਪਤਾ ਹੈ ਕਿ ਵੀ ਆਪੋਜੀਸ਼ਨ ਹੋਏਗੀ, ਪਰ ਨਾਲ ਦੀ ਨਾਲ ਫਿਰ ਇੱਕ ਕੰਡੀਸ਼ਨ ਹੋਰ ਜੁੜ ਗਈ ਕਿ ਜੀ ਉਹਨਾਂ ਨੇ ਜਿਹੜੀ ਇਹ ਕਿਉਂਕਿ ਜਿਹੜੀ ਉਹਨਾਂ ਦੀ ਕਨਵਰਸੇਸ਼ਨ ਸਾਰੇ ਅਰਬ ਔਰ ਜਿਨ੍ਹਾਂ ਮੁਲਕਾਂ ਦੇ ਮੈਂ ਨਾਂ ਲਏ ਉਹਨਾਂ ਨਾਲ ਹੋਈ, ਉਹ ਕਿਸੇ ਨੇ ਪਬਲਿਕਲੀ ਤਾਂ ਨਹੀਂ ਸੁਣੀ, ਕੌਨਫੀਡੈਂਸ਼ੀਅਲ ਹੀ ਹੁੰਦੀ ਹੈ, ਪਰ ਇਹ ਰਿਲੀਜ਼ ਹੀ ਕੀਤੀ ਜਾਂਦੀ ਹੈ ਕਿ ਵੀ ਉਸ ਕਨਵਰਸੇਸ਼ਨ ਦੇ ਦੌਰਾਨ ਹੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਵੀ ਉਹਨਾਂ ਨੂੰ ਕਿਹਾ ਕਿ ਭਾਈ ਹੁਣ ਤੁਸੀਂ ਜਿਹੜੇ ਮੁਲਕ ਰਹਿ ਗਏ ਹੋ ਉਹ ਅਬਰਾਹਮ ਅਕੋਰਡਸ ਦੇ ਉੱਤੇ ਦਸਤਖਤ ਕਰੋ। ਔਰ ਜਿਹਦਾ ਮਤਲਬ ਹੈ ਕਿ ਇਜ਼ਰਾਈਲ ਨੂੰ ਰੈਕਗਨਾਈਜ਼ ਕਰਨਾ। ਉਹ ਮੈਂ ਜ਼ਿਕਰ ਕਰਾਂਗਾ ਕਿ ਅਬਰਾਹਮ ਅਕੋਰਡ ਕੀ ਨੇ। ਔਰ ਇਸ ਨੇ ਜਿਹੜਾ ਉਹ ਬਿਲਕੁਲ ਸਨਾਟਾ ਛਾ ਗਿਆ। ਜ਼ਾਹਰ ਹੈ ਕਿ ਭਾਈ ਜੇ 2 ਸਟੇਟ ਫਾਰਮੂਲੇ ਦੀ ਗੱਲ ਹੁੰਦੀ ਹੈ ਕਿ ਭਾਈ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਐਗਜ਼ਿਸਟ ਕਰਨਗੇ ਵਿਦ ਦਾ ਈਸਟ ਜੈਰੂਸ਼ਲਮ, ਫਲਸਤੀਨ ਦੀ ਕੈਪੀਟਲ, ਇਹ ਗੱਲ ਤਾਂ ਸਮਝ ਆ ਸਕਦੀ ਸੀ। ਅਦਰਵਾਈਜ਼ ਸਾਊਦੀ ਅਰੇਬੀਆ ਜਾਂ ਪਾਕਿਸਤਾਨ ਜਿਹੜੇ ਨੇ ਉਹ ਤਾਂ ਰੈਕਗਨਾਈਜ਼ ਨਹੀਂ ਕਰ ਸਕਦੇ ਕਿਸੇ ਵੀ ਹਾਲਤ 'ਚ। ਉਹ ਤਾਂ ਉਹਨਾਂ ਦੇ ਲੋਕ ਜਿਹੜੇ ਨੇ ਹਾਕਮਾਂ ਨੂੰ ਉਹ ਥੱਲੇ ਸੁੱਟ ਲੈਣਗੇ ਉਸ ਲੈਵਲ ਦੇ ਉੱਤੇ। ਸੋ ਮਤਲਬ ਅਸੀਂ ਕੱਲ ਕਿਹਾ ਸੀ ਵੀ ਜਿਹੜਾ ਅੰਗਰੇਜ਼ੀ ਦੇ ਵਿੱਚ ਟੂ ਥਰੋ ਦਾ ਰੈਂਚ, ਟੂ ਥਰੋ ਦਾ ਸਪੈਨਰ, ਅਸੀਂ ਪਸੂੜੀ ਕਹਿੰਦੇ ਕਿ ਭਾਈ ਇਹ ਪਸੂੜੀ ਪਾਉਣੀ ਸੀ, ਉਹ ਜ਼ਾਓਨਿਸਟ ਲੌਬੀ ਨੇ ਪਾ ਦਿੱਤੀ। ਫਿਰ ਵੀ ਇਹ ਲੱਗਾ ਕਿ ਬਈ ਸ਼ਾਇਦ ਇਸ ਦੇ ਉੱਤੇ ਇਹ ਉਹਨਾਂ ਨੇ ਇਜ਼ਰਾਈਲ ਸਪੋਰਟਰਸ ਨੂੰ ਵਕਤੀ ਤੌਰ ਤੇ ਕਾਮ ਡਾਊਨ ਕਰਨ ਲਈ ਕੀਤਾ। ਪਰ ਫਿਰ ਖਬਰ ਇਹ ਆਈ ਕਿ ਬਈ ਅਮਰੀਕਾ ਨੇ ਸਟੇਟ ਆਫ ਹਾਰਮੂਜ਼ ਦੇ ਨੇੜੇ ਜਿਹੜਾ ਸਾਊਦਰਨ ਈਰਾਨ ਹੈ ਉਸ ਦੇ ਉੱਤੇ ਮਿਜ਼ਾਈਲਾਂ ਦੇ ਨਾਲ ਤਾਬੜਤੋੜ ਹਮਲੇ ਕੀਤੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਅਸੀਂ, US ਨੇ ਕਿਹਾ ਜੀ ਅਸੀਂ ਇਹ ਸੈਲਫ ਡਿਫੈਂਸ ਲਈ ਕੀਤੇ ਨੇ। ਔਰ ਇਹਦੇ ਤੇ ਅੱਡ ਜਿਹੜੀਆਂ ਏਜੰਸੀਆਂ ਦੀਆਂ ਖਬਰਾਂ ਨੇ, US carries out self-defense strikes on Iran missile sites amid ceasefire strain। ਔਰ ਨਾਲ ਦੀ ਨਾਲ ਇਹ ਵੀ ਕਹੀ ਜਾਂਦਾ ਨੇ ਜੀ ਗੱਲਬਾਤ ਬਹੁਤ ਠੀਕ ਚੱਲ ਰਹੀ ਹੈ। ਮਾਰਕੋ ਰੂਬੀਓ ਨੇ ਵੀ ਕਿਹਾ ਜੀ ਅਜੇ ਵੀ ਗੱਲਬਾਤ ਕਿਸੇ ਕੰਢੇ ਲੱਗ ਸਕਦੀ ਹੈ, ਪਰ ਹੁਣ ਇਸ ਜਿਹੜੀਆਂ ਮਿਸਲ ਸਟ੍ਰਾਈਕਸ ਪਿਛਲੇ 24 ਘੰਟੇ ਦੇ ਵਿੱਚ ਹੋਈਆਂ, ਇਸ ਦੇ ਵਿੱਚ ਜਾਨੀ ਨੁਕਸਾਨ ਵੀ ਹੋਇਆ ਕਿਉਂਕਿ ਮੀਡੀਆ ਰਿਪੋਰਟਾਂ ਇਹ ਨੇ, Iran accuses US of war crime after 24 killed in alleged missile strike on Lammard Sports Hall। ਜਿੱਥੇ ਮਿਸਾਈਲਾਂ ਅਮਰੀਕਾ ਦੀਆਂ ਵੱਜੀਆਂ ਨੇ ਲੈਮਰਡ ਸਪੋਰਟਸ ਹਾਲ 'ਚ, ਈਰਾਨ ਦਾ ਕਹਿਣਾ ਹੈ ਕਿ ਜੇ 24 ਬੰਦੇ ਉੱਥੇ ਮਾਰੇ ਗਏ ਨੇ ਔਰ ਅਮਰੀਕਾ ਨੇ ਜਿਹੜਾ ਇਹ ਵਾਰ ਕ੍ਰਾਈਮ ਕਮਿਟ ਕੀਤਾ। ਫਿਰ ਈਰਾਨ ਸਲੈਮਸ US ਸੈਲਫ ਡਿਫੈਂਸ ਸਟ੍ਰਾਈਕਸ ਐਮਿਡ ਪੀਸ ਟਾਕਸ, ਸੇਜ਼ ਐਕਸਪੋਜ਼ਸ ਵਾਸ਼ਿੰਗਟਨਸ ਡਿਸਓਨੈਸਟੀ ਐਂਡ ਅਨਰਿਲਾਇਬਿਲਿਟੀ। ਹੁਣ ਈਰਾਨ ਕਹਿੰਦਾ ਵੀ ਇਸ ਤੋਂ ਸਾਬਤ ਹੁੰਦਾ ਹੈ ਕਿ ਅਮਰੀਕਾ ਦੇ ਉੱਤੇ ਇਤਬਾਰ ਨਹੀਂ ਕੀਤਾ ਜਾ ਸਕਦਾ, ਉਹ ਬੇਈਮਾਨ ਹੈ ਔਰ ਨਾ ਇਤਬਾਰਯੋਗ ਹੈ, ਕਿਉਂਕਿ ਇੱਕ ਪਾਸੇ ਗੱਲਬਾਤ ਸਿਰੇ ਚੜ੍ਹਨ ਦੀ ਗੱਲ ਕਰ ਰਹੇ ਨੇ, ਦੂਸਰੇ ਪਾਸੇ ਇਜ਼ਰਾਈਲ ਦੇ ਉੱਤੇ ਜਿਹੜਾ ਮਿਜ਼ਾਈਲਾਂ ਦੇ ਨਾਲ ਇਹਦੇ ਤੇ ਈਰਾਨ ਦੇ ਉੱਤੇ ਜਿਹੜਾ ਉਹ ਮਿਜ਼ਾਈਲਾਂ ਦੇ ਨਾਲ ਹਮਲਾ ਕੀਤਾ। ਔਰ ਲੇਕਿਨ ਜਿਵੇਂ ਮੈਂ ਕਿਹਾ ਕਿ ਵੀ ਇਹ ਨਾਲ ਹੀ ਨਾਲ ਈਰਾਨ ਨੇ ਕਿਹਾ, ਈਰਾਨ ਅਕਿਊਜ਼ਸ US ਆਫ ਬ੍ਰੇਕਿੰਗ ਟਰੂਥਸ ਆਫਟਰ ਨਿਊ ਸਟ੍ਰਾਈਕ, ਕਿ ਵੀ ਅਮਰੀਕਾ ਨੇ ਸੀਜ਼ ਫਾਇਰ ਨੂੰ ਜਿਹੜਾ ਹੈ ਉਹ ਭੰਗ ਕਰ ਦਿੱਤਾ ਹੈ। ਲੇਕਿਨ ਰੂਬੀਓ ਜਿਹੜੇ ਸੈਕਟਰੀ ਆਫ ਸਟੇਟ ਨੇ, ਰੂਬੀਓ ਸੇਜ਼ ਈਰਾਨ ਡੀਲ ਸਟਿਲ ਪੋਸੀਬਲ within days despite US strikes। Marco Rubio said Hormuz Strait is going to be open one way or the other, so they need to be open। ਇਹ ਅਸੀਂ ਖੁਲਾਣੀ ਹੈ, ਇਵੇਂ ਖੋਲ ਦਿਓ ਜਾਂ ਐਵੇਂ ਖੋਲ ਦਿਓ, ਪਰ ਇਸ ਸਭ ਦੇ ਬਾਵਜੂਦ ਜਿਹੜਾ ਹੈ ਉਹ
ਅਸੀਂ ਜਿਹੜਾ ਉਹ ਗੱਲਬਾਤ ਕਿਸੇ ਕੰਢੇ ਲੱਗ ਸਕਦੇ ਹਾਂ। ਹੁਣ ਇਸ ਸਾਰੇ 'ਚ ਜਿਹੜੀ ਅਸੀਂ ਪਸੂੜੀ ਦੀ ਗੱਲ ਕੀਤੀ ਕਿ ਵੀ ਇਹ ਗੱਲਬਾਤ 'ਚ ਅਬਰਾਹਮ ਅਕੋਰਡ ਦਾ ਜਿਹੜਾ ਸਪੈਨਰ ਹੈ ਉਹ ਕਿਵੇਂ ਸੁੱਟਿਆ ਗਿਆ। ਹੁਣ ਇਹ ਅਬਰਾਹਮ ਅਕੋਰਡ ਕੀ ਨੇ? ਪਹਿਲਾਂ ਤਾਂ ਅਸੀਂ ਇਹ ਦੇਖੀਏ ਕਿ ਵੀ ਇੱਕ ਗੱਲ ਜਿਹੜੀ ਬਿਲਕੁਲ ਸਾਡੇ, ਕਿਉਂਕਿ ਆਪਣੇ ਸਾਡੇ ਖਿੱਤੇ ਦੇ ਲੋਕਾਂ ਨੂੰ ਬਹੁਤਾ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ, ਉਹ ਜਦੋਂ ਧਰਮ ਦੇਖਦੇ ਨੇ, ਯਹੂਦੀ ਧਰਮ ਹੈ, ਇਸਲਾਮ ਹੈ, ਕ੍ਰਿਸਚੀਅਨਿਟੀ ਹੈ, ਔਰ ਉਹ ਸਾਰੇ ਨੂੰ, ਔਰ ਬਹੁਤ ਘੱਟ ਨੂੰ ਇਹ ਹੈ ਕਿ ਭਾਈ ਭਾਵੇਂ ਇਹਨਾਂ ਦਾ ਟਕਰਾਅ ਯਹੂਦੀਆਂ ਦਾ ਔਰ ਈਸਾਈਆਂ ਦਾ ਤੇ ਮੁਸਲਮਾਨਾਂ ਦਾ, ਕਰੂਸੇਡ, ਜਿਹਾਦ ਜਾਂ ਯਹੂਦੀਆਂ ਦੀ ਪਰਸੀਕਿਊਸ਼ਨ, ਇਹ ਹਿਸਟਰੀ 3-4 ਸਾਲ ਪੁਰਾਣੀ ਹੈ। ਯਹੂਦੀਆਂ ਦੇ ਨਾਲ ਇਸਲਾਮ 1400 ਸਾਲ ਪਹਿਲਾਂ ਹੈ। ਕ੍ਰਿਸਚੀਅਨਿਟੀ ਲਗਭਗ 2026 ਦਾ ਸਾਲ ਜਿਹੜਾ ਉਹ ਜੀਸਸ ਦੇ ਜਨਮ ਨਾਲ ਹੀ ਜੁੜਿਆ ਹੋਇਆ ਹੈ, ਤੇ ਉਸ ਤੋਂ ਵੀ ਪਹਿਲਾਂ ਓਲਡ ਟੈਸਟਾਮੈਂਟ ਜਿਹੜੀ ਹੈ ਉਹ ਯਹੂਦੀਆਂ ਦਾ ਧਰਮ 3000 ਜਾਂ 3500 ਸਾਲ ਤੁਸੀਂ ਪਿੱਛੇ ਜਾ ਸਕਦੇ ਹੋ, ਜਿਹਦੇ 2000 ਸਾਲ ਇਹ ਜੀਸਸ ਤੋਂ ਬਾਅਦ ਦੇ ਨੇ, 1500 ਸਾਲ ਪਹਿਲਾਂ ਨੇ, ਜਾਂ ਵੱਧ ਤੋਂ ਵੱਧ 4000 ਤੱਕ ਜਾ ਸਕਦੇ। ਲੇਕਿਨ ਬਹੁਤ ਘੱਟ ਜਿਹੜੇ ਨੇ ਆਪਣੇ ਲੋਕ, ਉਹਨਾਂ ਨੂੰ ਇਹ ਪਤਾ ਹੈ ਕਿ ਵੀ ਜਿਹੜੇ ਪੈਗੰਬਰ ਨੇ, ਕਿਉਂਕਿ ਈਵਨ ਜੇ ਮੈਂ ਗਲਤ ਨਾ ਹੋਵਾਂ ਤੇ ਕੁਰਾਨ ਮਜੀਦ ਦੇ ਵਿੱਚ ਵੀ ਜਿਹੜਾ ਕੁਰਾਨ ਸ਼ਰੀਫ ਹੈ 1.25 ਲੱਖ ਪੈਗੰਬਰਾਂ ਦਾ ਜ਼ਿਕਰ ਹੈ, ਔਰ 1.25 ਲੱਖ ਜਿਹੜੇ ਪਹਿਲਾਂ ਹੋਏ ਜਿਨ੍ਹਾਂ ਦੇ ਵਿੱਚ ਸਿਰਫ ਤੁਹਾਨੂੰ ਜਿਹੜੇ ਉਹਦੇ 'ਚ ਓਲਡ ਟੈਸਟਾਮੈਂਟ ਸੀ ਉਹਨਾਂ ਦੇ ਨਾਵਾਂ ਦੀ ਸਪੈਲਿੰਗ ਜਦੋਂ ਅਰਬੀ ਦੇ ਵਿੱਚ ਆਏ ਤੇ ਉਹਨਾਂ ਦੇ ਥੋੜ੍ਹੇ ਬਹੁਤ ਨਾਂ ਬਦਲੇ, ਅਸੀਂ ਉਹਨੂੰ ਡਿਫਰੈਂਟਲੀ ਪ੍ਰੋਨਾਊਂਸ ਕਰਦੇ ਹਾਂ। ਹੁਣ ਇਵੇਂ ਹੀ ਜਿਹੜੇ ਅਬਰਾਹਮ ਅਕੋਰਡ ਜਦੋਂ ਕਿਹਾ ਜਾਂਦਾ ਹੈ, ਤੇ ਅਬਰਾਹਮ ਇਹਨਾਂ ਤਿੰਨੋਂ ਹੀ ਜਿਹੜੇ ਵੱਡੇ ਮਜ਼ਹਬ ਨੇ ਅੱਜ ਦੇ, ਉਹਨਾਂ ਦੇ ਫਾਦਰ ਨੇ, ਉਹਨਾਂ ਦੇ ਸਭ ਦੇ ਬਿਗਨਰ ਨੇ, ਜਿਨ੍ਹਾਂ ਨੂੰ ਇਸਲਾਮ ਦੇ ਵਿੱਚ ਹਜ਼ਰਤ ਇਬਰਾਹੀਮ ਕਿਹਾ ਜਾਂਦਾ। ਸੋ ਚਲਾਕੀ ਤਾਂ ਇਹ ਸੀ ਕਿ ਵੀ ਇਜ਼ਰਾਈਲ ਨੂੰ ਰੈਕਗਨਾਈਜ਼ ਕਰਾਉਣਾ ਟਰੰਪ ਦੀ ਪਹਿਲੀ ਟਰਮ ਦੇ ਵੇਲੇ, ਪਰ ਇਹ ਕਿਹਾ ਗਿਆ ਵੀ ਤੁਸੀਂ ਤਾਂ ਸਾਰੇ ਹੀ, ਤੁਸੀਂ ਭਾਵੇਂ ਈਸਾਈ ਹੋ ਜਾਂ ਮੁਸਲਮਾਨ ਹੋ ਜਾਂ ਯਹੂਦੀ ਹੋ, ਤੁਸੀਂ ਸਾਰੇ ਹੀ ਜਿਹੜੇ ਨੇ ਉਹ ਪੈਗੰਬਰ ਇਬਰਾਹੀਮ ਜਾਂ ਪੈਗੰਬਰ ਅਬਰਾਹਮ ਉਹਨਾਂ ਦੀ ਆਲ ਔਲਾਦ ਹੋ ਜਾਂ ਉਹਨਾਂ ਦੇ ਜਿਹੜੇ ਆ ਤੁਸੀਂ ਪੈਰੋਕਾਰ ਹੋ। ਸੋ ਕਿਉਂ ਨਹੀਂ ਤੁਸੀਂ ਜਿਹੜੇ ਆ ਇੱਕ ਛੱਤ ਥੱਲੇ ਜਿਹੜਾ ਉਹ ਆਪਸ ਦੇ ਵਿੱਚ ਰਲ ਮਿਲ ਕੇ ਰਹਿ। ਸੋ ਜਿਹੜਾ ਨਾਂ ਦੀ ਚੋਣ ਹੈ, ਜਿਵੇਂ ਡੇਵਿਡ ਹੈ ਜਿਹੜਾ ਓਲਡ ਟੈਸਟਾਮੈਂਟ ਦਾ ਜਿਹੜਾ ਪੈਗੰਬਰ ਹੈ, ਉਹ ਇਸਲਾਮ ਦੇ ਵਿੱਚ ਹਜ਼ਰਤ ਦਾਊਦ ਨੇ, ਅਬਰਾਹਮ ਹਜ਼ਰਤ ਇਬਰਾਹੀਮ ਨੇ। ਔਰ ਜਦੋਂ ਅਸੀਂ ਇਸ ਹਵਾਲੇ ਨਾਲ ਈਵਨ ਕ੍ਰਿਸਚੀਅਨਿਟੀ ਦੇ ਵਿੱਚ ਜੀਸਸ ਕ੍ਰਾਈਸਟ ਜਾਂ ਈਸਾ ਮਸੀਹ ਜਿਹਨਾਂ ਨੂੰ ਕਿਹਾ ਜਾਂਦਾ ਹੈ, ਤੇ ਉਹ ਇਸਲਾਮ ਦੇ ਵਿੱਚ ਹਜ਼ਰਤ ਈਸਾ ਨੇ, ਔਰ ਉਹਨਾਂ ਦੀ ਮਦਰ ਜਿਹਨਾਂ ਨੂੰ ਮੈਰੀ ਕਹਿੰਦੇ ਨੇ ਕਿ ਉਹ ਮਰੀਅਮ ਨੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਨਾਂ ਦੀ ਚੋਣ ਬੜੀ ਜਿਹੜੀ ਹੈ ਉਹ ਇਸ ਢੰਗ ਨਾਲ ਕੀਤੀ ਗਈ ਕਿ ਜੀ ਅਸੀਂ ਇਹਨੂੰ ਭੁੱਲ ਜਾਓ, ਜਿਹੜੀ 1400 ਸਾਲ ਦਾ ਟਕਰਾਅ ਇਸਲਾਮ ਕ੍ਰਿਸਚੀਅਨਿਟੀ ਦਾ ਹੈ ਜਾਂ ਯਹੂਦੀਆਂ ਦਾ ਕ੍ਰਿਸਚੀਅਨਿਟੀ ਦਾ, ਅਬਰਾਹਮ ਦਾ ਧਿਆਨ ਧਰੋ ਔਰ ਉਹਦੇ ਨਾਂ ਦੇ ਉੱਤੇ ਇਸ ਨੂੰ ਮਤਲਬ ਸੀ ਕਿ ਬਈ ਇਸ ਦੇ ਥੱਲੇ ਇਜ਼ਰਾਈਲ ਨੂੰ ਮਾਨਤਾ ਦਿਓ। ਹੁਣ ਜੇ ਤਾਂ ਇਸ ਦੇ ਨਾਲ ਇਹ ਜੁੜਿਆ ਹੁੰਦਾ ਕਿ ਭਾਈ ਠੀਕ ਹੈ ਅਬਰਾਹਮ ਦੀ ਜਾਂ ਹਜ਼ਰਤ ਇਬਰਾਹੀਮ ਦੀ ਸਾਰੇ ਔਲਾਦ ਜਿਹੜੇ ਨੇ ਉਹ ਪੈਰੋਕਾਰ ਨੇ, ਲੇਕਿਨ ਉਹਨਾਂ ਦੇ ਵਿੱਚ ਤੁਸੀਂ ਫਲਸਤੀਨੀਆਂ ਨੂੰ ਬਾਹਰ ਕਿਵੇਂ ਕੱਢੋਗੇ? ਉਹਨਾਂ ਫਲਸਤੀਨੀਆਂ ਦੇ ਵਿੱਚ ਗੁੱਡ ਨੰਬਰ ਈਸਾਈਆਂ ਦਾ ਵੀ ਹੈ, ਮੁਸਲਮਾਨ ਤਾਂ ਹੈ ਹੀ ਨੇ, ਉਹਨਾਂ ਨੂੰ ਤੁਸੀਂ ਬਾਹਰ ਰੱਖ ਕੇ ਕਿਵੇਂ ਤੁਸੀਂ ਇਬਰਾਹੀਮ ਦੀ ਔਲਾਦ ਬਣੋਗੇ? ਸੋ ਜੇ ਓਸਲੋ ਅਕੋਰਡ ਜਾਂ ਜਿਹੜੇ ਸਮਝੌਤੇ ਹੋਏ ਉਹਦੇ 'ਚ 2 ਸਟੇਟ ਫਾਰਮੂਲਾ ਹੈ, ਤੇ ਫਿਰ ਜ਼ਾਹਰ ਹੈ ਫਲਸਤੀਨ ਨੂੰ ਰੈਕਗਨਾਈਜ਼ ਕਰੋ, ਈਸਟ ਜੈਰੂਸ਼ਲਮ ਉਹਨਾਂ ਦੀ ਕੈਪੀਟਲ ਦਿਓ, ਔਰ ਤੁਸੀਂ ਇਜ਼ਰਾਈਲ ਬਣ ਗਿਆ। ਠੀਕ ਹੈ, ਭਾਵੇਂ ਇਹ ਵੀ ਸਟੋਲਨ ਲੈਂਡ ਦੇ ਉੱਤੇ ਬਣਾਇਆ ਗਿਆ ਲਿਆ ਕੇ, ਪਰ ਚਲੋ ਵੰਸ ਤੁਸੀਂ 70-80 ਸਾਲ ਦੀ ਐਗਜ਼ਿਸਟੈਂਸ ਹੋ ਗਈ, ਉਹ ਵੀ ਉੱਥੇ ਰਹਿਣ। ਇਜ਼ਰਾਈਲ ਔਰ ਫਲਸਤੀਨ ਸਾਈਡ ਬਾਈ ਸਾਈਡ ਐਗਜ਼ਿਸਟ ਕਰ ਸਕਦੇ ਨੇ। ਹੁਣ ਇਸ ਮਾਮਲੇ ਦੇ ਵਿੱਚ ਭਗੌੜਾਪਨ ਹੈ। ਉਹ ਜਦੋਂ ਅਬਰਾਹਮ ਅਕੋਰਡ ਸਾਈਨ ਵੀ ਕੀਤੇ ਗਏ, ਹੁਣ ਪਹਿਲਾਂ ਤਾਂ ਇਹ ਹੈ ਕਿ ਵੀ ਇਹ ਅਬਰਾਹਮ ਅਕੋਰਡ ਜਿਹੜੇ ਨੇ ਇਹਨਾਂ ਨੂੰ ਹੁਣ ਆਲ ਆਫ ਏ ਸਡਨ ਜਦੋਂ ਪ੍ਰੈਜ਼ੀਡੈਂਟ ਟਰੰਪ ਇਸ ਦਾ ਜ਼ਿਕਰ ਕਰਦੇ ਨੇ, ਸੋ ਇਹਦੇ ਪਿਛੋਕੜ 'ਚ ਜਾ ਕੇ ਇਹ ਹੈ ਕਿ ਇਹ 2020 ਦੇ ਵਿੱਚ, ਹੁਣ 2020 'ਚ ਚੌਥਾ ਸਾਲ ਸੀ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਦਾ, ਇਹ ਜਿਹਨਾਂ ਨੂੰ ਇਸ ਨੂੰ ਬ੍ਰੋਕਰ ਕੀਤਾ ਗਿਆ ਸੀ, ਔਰ ਇਸ ਨੂੰ ਫੋਰਨ ਪਾਲਿਸੀ ਦੇ ਵਿੱਚ
ਬੜੇ ਜਿਹੜਾ ਉਹ ਅਹਿਮੀਅਤ ਵਾਲਾ ਮੰਨਿਆ ਗਿਆ ਸੀ ਕਿ ਜੀ ਇਹਦੇ 'ਚ ਇਜ਼ਰਾਈਲ ਔਰ ਅਰਬ ਨੇਸ਼ਨ ਜਿਹੜੇ ਨੇ ਉਹ ਇਸ ਇੱਕ ਪਲੇਟਫਾਰਮ ਤੇ ਆਣਗੇ ਔਰ ਇਹਦੇ 'ਚ ਜਿਹੜੇ 4 ਮੁਲਕ ਸੀ ਮੁੱਢਲੇ ਤੌਰ ਦੇ ਉੱਤੇ ਉਹਨਾਂ ਨੇ ਇਮੀਡੀਏਟਲੀ ਜਿਹੜੇ ਨੇ ਅਬਰਾਹਮ ਅਕੋਰਡ ਨੂੰ ਜਿਹੜਾ ਉਹ ਮੰਨ ਲਿਆ ਸੀ। ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੀ ਪਲੇਅਰ ਯੂਨਾਈਟਿਡ ਸਟੇਟਸ ਸੀ, ਯੂਨਾਈਟਿਡ ਅਰਬ ਐਮਿਰੇਟਸ UAE ਜਿਹਦੀਆਂ 7 ਰਿਆਸਤਾਂ ਅੱਗੋਂ ਨੇ, ਉਹਨੇ ਅਕੋਰਡ ਦੇ ਉੱਤੇ ਵੀ ਦਸਤਖਤ ਕੀਤੇ, ਇਜ਼ਰਾਈਲ ਨੂੰ ਵੀ ਮਾਨਤਾ ਦਿੱਤੀ। ਅਕੋਰਡ ਤੇ ਦਸਤਖਤ ਕਰਨ ਦਾ ਮਤਲਬ ਸੀ ਇਜ਼ਰਾਈਲ ਨੂੰ ਮਾਨਤਾ ਦੇਣੀ। ਫਿਰ ਬਹਿਰੀਨ ਨੇ ਵੀ ਜਿਹੜਾ UAE ਵਾਂਗ ਹੀ ਪੋਟੈਂਸ਼ੀਅਲ ਇਕਨੋਮਿਕ ਬੈਨੀਫਿਟ ਦੇ ਨਾਲ ਜੋ ਕਿ ਨੇ ਰਿਲੇਸ਼ਨਸ ਇਜ਼ਰਾਈਲ ਨਾਲ ਨਾਰਮਲ ਕਰਨ ਦੀ ਗੱਲ ਕੀਤੀ। ਇਜ਼ਰਾਈਲ ਓਬਵੀਅਸਲੀ ਉਹਦਾ ਮੋਰਾਕੋ, ਇਹ 2020 ਦੇ ਵਿੱਚ 3 ਮਹੀਨੇ ਬਾਅਦ ਮੋਰਾਕੋ ਨੇ ਦਸੰਬਰ 2020 ਦੇ ਵਿੱਚ ਮੋਰਾਕੋ ਨੇ ਵੀ ਇਹ ਅਬਰਾਹਮ ਅਕੋਰਡਸ ਦੇ ਥੱਲੇ ਜੁਆਇਨ ਕੀਤਾ ਔਰ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ। ਕੋਸੋਵੋ ਔਰ ਸੁਡਾਨ, ਹੁਣ ਕੋਸੋਵੋ ਛੋਟਾ ਜਿਹਾ ਯੂਗੋਸਲਾਵੀਆ ਜਿਹੜਾ 6-7 ਟੁਕੜਿਆਂ 'ਚ ਹੋਇਆ ਤੇ ਕੋਸੋਵੋ ਨੂੰ ਅਦਰਵਾਈਜ਼ UN ਦਾ ਮੈਂਬਰ ਨਹੀਂ ਹੈ ਪਰ ਅਮਰੀਕਾ ਨੇ ਮਾਨਤਾ ਇਸ ਲਈ ਦਿੱਤੀ ਹੋਈ ਹੈ ਜਾਂ ਇਜ਼ਰਾਈਲ, ਕਿਉਂਕਿ ਕੋਸੋਵੋ ਨੇ ਵੀ ਰੈਕਗਨਾਈਜ਼ ਕਰ ਲਿਆ ਸੁਡਾਨ। ਹਾਲਾਂਕਿ ਸੁਡਾਨ 'ਚੋਂ ਆਪਣਾ ਸਾਊਥ ਸੁਡਾਨ ਕ੍ਰਿਸਚਨ ਮੁਲਕ ਇਹਨਾਂ ਨੇ ਕੱਢਿਆ, ਲੇਕਿਨ ਸੁਡਾਨ ਵੀ ਜਿਹੜਾ ਹੈ ਉਹਨੇ ਇਨੀਸ਼ੀਅਲ ਐਗਰੀਮੈਂਟ ਕੀਤੇ ਔਰ ਉਸ ਤੋਂ ਬਾਅਦ ਉਹ ਗੱਲ ਬਹੁਤੀ ਅੱਗੇ ਨਹੀਂ ਤੁਰੀ। ਹੁਣ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਚਾਹੁੰਦੇ ਨੇ ਕਿ ਬਈ ਉਹ ਸਾਈਨ ਕਰ ਰਹੀਆਂ ਨੇ ਕਿ ਇਜ਼ਰਾਈਲ ਨੂੰ ਮਾਨਤਾ ਦੇਣ, ਉਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਤੇ ਸਾਊਦੀ ਅਰੇਬੀਆ ਜਿਹੜਾ ਔਰ ਪਾਕਿਸਤਾਨ, ਤੁਰਕੀ ਨੇ 1948 ਦੇ ਵਿੱਚ ਤਾਂ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ ਹੋਇਆ ਪਰ ਫਲਸਤੀਨੀ ਇਸ਼ੂ ਤੇ ਅਰਦੋਗਾਨ ਨੇ ਥੋੜਾ ਜਿਹਾ ਜਿਹੜਾ ਉਹ ਡਿਸਟੈਂਸ ਕਰ ਲਿਆ। ਇਜਿਪਟ, ਹੁਣ ਜਦੋਂ ਇੱਥੇ ਸਮਝੌਤਾ ਹੋਇਆ ਇਜਿਪਟ, ਜਾਰਡਨ, ਇਹਨਾਂ ਨੇ ਵੀ ਉਹਨੂੰ ਇਜ਼ਰਾਈਲ ਨੂੰ ਮਾਨਤਾ ਦਿੱਤੀ ਹੋਈ ਹੈ। ਸੋ ਲੈ ਦੇ ਕੇ ਜੇ ਹੁਣ ਇਹ ਕਹਿਣਾ ਹੋਏ ਕਿ ਸਾਊਦੀ ਅਰੇਬੀਆ, ਪਾਕਿਸਤਾਨ ਤੇ ਇੱਕ ਅੱਧਾ ਹੋਰ ਮੁਲਕ ਜਿਹੜਾ ਉਹ ਬਚਿਆ ਹੋਇਆ ਹੈ, ਅਦਰਵਾਈਜ਼ ਬਾਕੀ ਸਾਰੇ ਹੀ ਉਹਦੇ ਥੱਲੇ ਨੇ। ਹੁਣ ਉਹਨਾਂ ਨੂੰ ਇਹ ਹੈ ਕਿ ਬਈ ਜੇ ਇਹ ਕੰਡੀਸ਼ਨ ਨਾਲ ਲੱਗ ਜਾਏ ਤੇ ਇਹ ਜਿਹੜਾ ਪੀਸ ਸਮਝੌਤਾ ਹੈ ਇਜ਼ਰਾਈਲ ਨੂੰ ਸੈੱਲ ਕੀਤਾ ਜਾ ਸਕਦਾ, ਹਾਲਾਂਕਿ ਉਹਦੇ ਨਾਲ ਵੀ ਨਹੀਂ ਸੈੱਲ ਹੋਣਾ ਆਲਰੇਡੀ, ਕਿਉਂਕਿ ਉਹਨਾਂ ਦੇ ਲਈ ਤਾਂ ਗ੍ਰੇਟਰ ਇਜ਼ਰਾਈਲ ਦਾ ਜਿਹੜਾ ਡ੍ਰੀਮ ਹੈ ਜਿਹਦੇ ਥੱਲੇ ਨੀਲ ਦਰਿਆ ਤੋਂ ਲੈ ਕੇ ਔਰ ਜਾਰਡਨ ਤੱਕ ਜਿਹੜਾ ਉਹ ਸਾਰਾ, ਜਿਹਦੇ ਜਾਰਡਨ ਦਾ, ਇਜਿਪਟ ਦਾ, ਸੀਰੀਆ ਦਾ ਔਰ ਲਬਨਾਨ ਦਾ ਬਹੁਤ ਸਾਰਾ ਹਿੱਸਾ ਜਿਹੜਾ ਉਹ ਉਹਨਾਂ ਨੇ ਕਬਜ਼ੇ 'ਚ ਕਰਨਾ ਹੈ। ਸੋ ਉਹਨਾਂ ਦਾ ਡ੍ਰੀਮ ਹੋਰ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਫਾਈਨਲੀ ਜਿਹੜਾ ਸਾਨੂੰ ਕੁਝ ਵਿਊਅਰਸ ਨੇ ਪੁੱਛਿਆ ਵੀ ਸੀ ਕਿ ਅਬਰਾਹਮ ਅਕੋਰਡ ਕੀ ਨੇ ਤੇ ਤੁਸੀਂ ਲਫ਼ਜ਼ ਪਸੂੜੀ ਕਿਹਾ ਤੇ ਪਸੂੜੀ ਕੀ ਹੈ। ਸੋ ਹੁਣ ਪਸੂੜੀ ਉਸ ਲੈਵਲ ਤੇ ਹੀ ਹੈ। ਇਹਦੇ ਤੇ ਪਾਕਿਸਤਾਨ ਨੇ ਤਾਂ ਫੌਰਨ ਇਹਦੇ ਤੇ ਰਿਐਕਸ਼ਨ ਵੀ ਦਿੱਤਾ ਹੈ। Not in favor of Pakistan joining Abraham Accords, Defense Minister Khwaja Asif. Personally, I don't think we should join any such accord which clashes with our fundamental ideologies, says Pakistan's Defense Minister. So, ਮੈਨੂੰ ਇਹ ਲੱਗਦਾ ਹੈ ਕਿ ਵੀ ਜਿਹੜੀ ਜ਼ਾਓਨਿਸਟ ਲੌਬੀ ਹੈ ਇਸ ਮੁਲਕ 'ਚ, ਉਹਨਾਂ ਨੇ ਆਲਰੇਡੀ ਜਿਹੜੀ ਡੀਲ ਪ੍ਰੈਜ਼ੀਡੈਂਟ ਟਰੰਪ ਕਰਨਾ ਚਾਹੁੰਦੇ ਸੀ, ਜਿਹਦੇ ਉੱਤੇ ਬਾਕੀਆਂ ਨੂੰ ਔਨ ਬੋਰਡ ਲਿਆ ਸੀ, ਉਸ ਨੂੰ ਜਿਹੜਾ ਉਹਨਾਂ ਨੇ ਸਾਬੋਤਾਜ ਕਰ ਦਿੱਤਾ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸੂਰਾ ਸੋਈ ਜੋ ਨਰ ਦੀਨ ਕੇ ਹੀਤ ਸੂਰਾ। 6 ਜੂਨ ਨੂੰ ਸਨ ਫਰਾਂਸਿਸਕੋ ਵਿੱਚ ਹੋਣ ਜਾ ਰਹੀ ਹੈ ਸਿੱਖ ਫਰੀडम ਮਾਰਚ ਅਤੇ ਸੋਵਰੇਨਿਟੀ ਰੈਲੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਫਰੀडम ਮਾਰਚ ਸਵੇਰੇ 10 ਵਜੇ 88 ਸੈਕਿੰਡ ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਪਹੁੰਚੇਗਾ। ਆਓ ਸਾਰੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਕੌਮੀ ਏਕਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। व्यूअर्स वेलकम बैक ऑन प्रोग्राम। सो व्यूअर्स गलबात ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਚੀਨ ਦੌਰੇ ਦੇ ਖਤਮ ਹੋਣ ਤੇ ਚੀਨ ਤੇ ਪਾਕਿਸਤਾਨ ਵੱਲੋਂ ਸਾਂਝੀ ਪ੍ਰੈਸ ਰਿਲੀਜ਼ ਜਰੀਏ ਜਾਰੀ ਕੀਤੀ ਗਈ ਹੈ ਔਰ ਜਿਸ ਵਿੱਚ ਜਿੱਥੇ ਭਾਰਤੀ ਕਬਜ਼ੇ ਵਾਲੇ ਜੰਮੂ ਕਸ਼ਮੀਰ ਮਸਲੇ ਦਾ ਹੱਲ ਯੂਨਾਈਟਿਡ ਨੇਸ਼ਨ ਦੇ ਮਤਿਆਂ ਅਨੁਸਾਰ ਦੱਸਿਆ ਗਿਆ ਹੈ, ਉੱਥੇ ਦਰਿਆਈ ਪਾਣੀਆਂ ਦੇ ਮੁੱਦੇ ਨੂੰ ਵੀ ਛੋਇਆ ਗਿਆ ਹੈ। ਅੱਗ ਬਬੂਲੇ ਹੋਏ ਭਾਰਤ ਨੇ ਇਸ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਾਰ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ ਇੱਕ ਸੈਗਮੈਂਟ ਜਿਹੜਾ ਕਿ ਚੀਨ ਨੇ ਦਲਾਈ ਲਾਮੇ ਦੇ ਮੁੱਦੇ ਦੇ ਉੱਤੇ ਖਾਸ ਤੌਰ ਤੇ ਉਹਦੀ ਰੀਇਨਕਾਰਨੇਸ਼ਨ ਔਰ ਜਿਹੜੀ ਉਹਨਾਂ ਦੀ ਸੋ ਕਾਲਡ ਤਿਬਤਨ ਅਥਾਰਟੀ ਦੀ ਚੋਣ ਹੈ ਔਰ ਉਹਨਾਂ ਦੀ ਰੈਕਗਨੀਸ਼ਨ ਹੈ ਇੰਡੀਆ ਵੱਲੋਂ, ਉਸ ਨੂੰ ਲੈ ਕੇ ਸਖਤ ਲਾਈਨ ਉਹਨਾਂ ਦੀ ਦਿੱਲੀ ਸਥਿਤ ਐਮਬੈਸੀ ਵੱਲੋਂ ਚਾਈਨਾ ਦੀ ਦਿੱਤੀ ਗਈ ਸੀ ਕਿ ਵੀ ਇਹ ਮਤ ਕਰੋ ਔਰ ਇਹ ਤੁਸੀਂ ਵਾਇਲੇਟ ਕਰ ਰਹੇ ਹੋ ਜਿਹੜਾ ਵਨ ਚਾਈਨਾ ਪਾਲਿਸੀ। ਔਰ ਦੂਸਰਾ ਸੋ ਅਸੀਂ ਇਹ ਕਿਹਾ ਸੀ ਕਿ ਵੀ ਚਾਈਨਾ ਦਾ ਇੱਕ ਆਪਣਾ ਢੰਗ ਤਰੀਕਾ ਹੁੰਦਾ ਹੈ ਔਰ ਟਾਈਮਿੰਗ ਉਹ ਚੁਣਦੇ ਨੇ, ਭਾਵੇਂ ਉਹ ਅੰਡਰਸਟੇਟਮੈਂਟ ਲੱਗਦੀ ਹੁੰਦੀ ਹੈ ਪਰ ਉਹਦੇ ਵਿੱਚ ਇੱਕ ਬੜੀ ਮਜ਼ਬੂਤੀ ਹੁੰਦੀ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਰਕੋ ਰੂਬੀਓ ਦਾ ਭਾਰਤ ਦੌਰਾ, ਕੁਆਡ ਜਿਹਨੂੰ ਵਾਪਸ ਰਿਵਾਈਵ ਕਰਨ ਦੀ ਗੱਲ ਅਮਰੀਕਾ ਵੱਲੋਂ ਕੀਤੀ ਜਾ ਰਹੀ ਹੈ, ਜਿਹੜਾ ਕੁਆਡ 4 ਮੁਲਕਾਂ ਦਾ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਇੰਡੀਆ ਕੰਬੀਨੇਸ਼ਨ ਚਾਈਨਾ ਨੂੰ ਘੇਰਨ ਦੇ ਲਈ ਪ੍ਰੈਜ਼ੀਡੈਂਟ ਟਰੰਪ ਦੀ ਪਹਿਲੀ ਟਰਮ ਵੇਲੇ ਜਿਹੜਾ ਹੋਂਦ 'ਚ ਆਇਆ ਸੀ, ਇੱਕ ਸਟੇਜ ਤੇ ਲੱਗਦਾ ਸੀ ਕਿ ਵੀ ਇਹ ਡੈਡ ਹੈ। ਪਰ ਅਗੇਨ ਕਿਉਂਕਿ ਚਾਈਨਾ ਦੇ ਨਾਲ ਕੋਈ ਬਹੁਤੀ ਗੱਲ ਬਣੀ ਨਹੀਂ ਹੈ ਪ੍ਰੈਜ਼ੀਡੈਂਟ ਟਰੰਪ ਦੀ, ਜਿਹੜੀ ਉਹਨਾਂ ਦੀ ਬੜੀ ਹਾਈ ਪ੍ਰੋਫਾਈਲ ਵਿਜ਼ਿਟ ਸੀ, ਉਸ ਤੋਂ ਬਾਅਦ ਕਿਉਂਕਿ ਕੁਆਡ ਦੇ ਫੋਰਨ ਮਿਨਿਸਟਰ ਵੀ ਉੱਥੇ ਬੈਠੇ ਹੋਏ ਸੀ ਦਿੱਲੀ 'ਚ, ਸੋ ਚਾਈਨਾ ਨੇ ਇੱਕ ਮੈਸੇਜ ਤਾਂ ਤਿੱਬਤ ਦੇ ਦਲਾਈ ਲਾਮੇ ਦੇ ਬਹਾਨੇ ਸਟਰੋਂਗਲੀ ਇੰਡੀਆ ਨੂੰ ਦਿੱਤਾ ਕਿ ਬਾਮੁਲਾਜ਼ਾ ਹੋਸ਼ਿਆਰ, ਮਤਲਬ ਇਹ ਕਿ ਵੀ ਖਬਰਦਾਰ ਹੋ ਜਾਓ, ਤੁਸੀਂ ਤੁਹਾਡੀਆਂ ਹਰਕਤਾਂ ਦੇ ਉੱਤੇ ਅਸੀਂ ਅੱਖ ਰੱਖੀ ਹੋਈ ਹੈ। ਅੱਛਾ। ਦੂਸਰਾ, ਸਾਈਮਲਟੇਨੀਅਸਲੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਾਹਬਾਜ਼ ਸ਼ਰੀਫ ਦਾ ਜਿਹੜਾ 2-3 ਰੋਜ਼ਾ ਚਾਈਨਾ ਦੌਰਾ ਵੀ ਬਿਲਕੁਲ ਉਹਦੇ ਨਾਲ ਹੀ ਕੋਇਨਸਾਈਡ ਹੋਇਆ ਜਦੋਂ ਕਿ ਮਾਰਕੋ ਰੂਬੀਓ ਦਿੱਲੀ 'ਚ ਬੈਠਾ ਸੀ। ਔਰ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਗਿਆ ਕਿ ਇਸ ਹਾਲਾਂ ਉਹ ਪ੍ਰਾਈਮ ਮਿਨਿਸਟਰ ਦੇ ਸੱਦੇ ਦੇ ਉੱਤੇ ਚਾਈਨਾ ਦੇ ਜਿਹੜੇ ਨੇ ਉਹ ਜਾਂਦੇ ਨੇ, ਲੇਕਿਨ ਇਸ ਗੱਲ ਨੂੰ ਯਕੀਨੀ ਬਣਾਇਆ ਗਿਆ ਕਿ ਫੀਲਡ ਮਾਰਸ਼ਲ ਆਸਮ ਮੁਨੀਰ ਜਿਹੜੇ ਇਸ ਵੇਲੇ ਮੋਸਟ ਪਾਵਰਫੁਲ ਪਰਸਨੈਲਿਟੀ ਨੇ, ਇਕੱਲੇ ਪਾਕਿਸਤਾਨ ਦੇ ਐਂਗਲ ਤੋਂ ਹੀ ਨਹੀਂ, ਪ੍ਰੈਜ਼ੀਡੈਂਟ ਟਰੰਪ ਦੇ ਐਂਗਲ ਤੋਂ ਵੀ, ਔਰ ਇਹ ਸਾਰੇ ਈਰਾਨ ਸਮਝੌਤੇ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਹੈ। ਇਹ ਸਮਝੌਤਾ ਸਿਰੇ ਚੜ੍ਹਦਾ ਨਹੀਂ, ਇਹ ਵਿਸਾਈਡ ਦਾ ਪੁਆਇੰਟ ਹੈ, ਲੇਕਿਨ ਇਹ ਆਪਣੇ ਆਪ 'ਚ ਹੁਣ ਇਹ ਵੀ ਟਾਈਮਿੰਗ ਚਾਈਨਾ ਨਹੀਂ, ਕਿਉਂਕਿ ਤੁਸੀਂ ਕਦੋਂ ਕਿਸ ਡਿਗਨਿਟਰੀ ਨੇ ਆਉਣਾ ਹੈ ਕਿਹਨੂੰ, ਕਿਉਂਕਿ ਸ਼ੀ ਜਿਨਪਿੰਗ ਨੇ ਪ੍ਰੈਜ਼ੀਡੈਂਟ ਟਰੰਪ ਤੋਂ ਫੌਰਨ ਬਾਅਦ ਪੁਤਿਨ ਨੂੰ ਦੇ ਨਾਲ ਮੁਲਾਕਾਤ ਕੀਤੀ, ਪੁਤਿਨ ਦਾ ਚਾਈਨਾ ਦੌਰਾ ਸੀ, ਫਿਰ ਪਾਕਿਸਤਾਨ ਦਾ।
ਚਲੋ ਪਾਕਿਸਤਾਨ ਚਾਈਨਾ ਦੀ ਰਿਲੇਸ਼ਨਸ਼ਿਪ ਤਾਂ ਪੁਰਾਣੀ ਹੈ, ਬਿਆਨ ਵੀ ਹੁੰਦੇ ਨੇ ਦੂਸਰੇ ਵੀ, ਟਾਈਮਿੰਗ ਆਪਣੇ ਆਪ 'ਚ। ਔਰ ਇਹ ਜਿਹੜੀ ਸਟੇਟਮੈਂਟ, ਜੁਆਇੰਟ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ, ਇਹਦੇ 'ਚ ਕੁਝ ਇਸ਼ੂ ਐਸੇ ਨੇ ਜਿਨ੍ਹਾਂ ਨੇ ਇਸ ਲੈਵਲ ਦੇ ਉੱਤੇ ਭਾਰਤ ਨੂੰ ਜਿਹੜਾ ਉਹ ਅਦਰਵਾਈਜ਼ ਚੀਨ ਦੇ ਸਾਹਮਣੇ ਬਹੁਤ ਵਾਰੀ ਇਹ ਜੇ ਚੀਨ ਨੇ 4000 ਸਕੁਅਰ ਮਾਈਲ ਟੈਰੀਟਰੀ ਇਹਨਾਂ ਦੀ ਹਥਿਆ ਲਈ 2020 ਔਰ ਉਸ ਤੋਂ ਬਾਅਦ, ਤੇ ਮੋਦੀ ਨੇ ਕਿਹਾ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ, ਨਾ ਕੁਛ ਦਿਆ, ਨਾ ਕੁਛ ਲਿਆ। ਲੇਕਿਨ ਇਸ ਮਾਮਲੇ 'ਚ ਇਵੇਂ ਅੱਗ ਬਬੂਲਾ ਭਾਰਤ ਹੋਇਆ ਕਿ ਉਹਨਾਂ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਬੜਾ ਸਟਰੋਂਗਲੀ ਰਿਐਕਟ ਕੀਤਾ ਉਹਨੂੰ, ਜੁਆਇੰਟ ਸਟੇਟਮੈਂਟ ਨੂੰ। ਸੋ ਪਹਿਲਾਂ ਅਸੀਂ ਇਹ ਦੇਖਦੇ ਹਾਂ ਵੀ ਜੁਆਇੰਟ ਸਟੇਟਮੈਂਟ ਕੀ ਹੈ। ਈਵਨ ਭਾਰਤ ਦੀ ਆਪਣੀ ਨਿਊਜ਼ ਏਜੰਸੀ ਨੇ PTI, ਪ੍ਰੈਸ ਟਰਸਟ ਆਫ ਇੰਡੀਆ ਨੇ ਹੈਡਲਾਈਨ ਲਾਇਆ, ਚਾਈਨਾ ਪਾਕਿਸਤਾਨ ਐਗਰੀ ਟੂ ਅਨਸਵਰਵਿੰਗਲੀ ਸੇਫਗਾਰਡ ਬਾਈਲੇਟਰਲ ਟਾਈਜ਼, ਕਿ ਜਿਨ੍ਹਾਂ ਦੇ ਵਿੱਚ ਜਿਹੜੀਆਂ ਦੋ ਪੱਖੀ ਆਪਸੀ ਸਾਂਝਾਂ ਨੇ ਉਹਨਾਂ 'ਚ ਕੋਈ ਬਿਨਾਂ ਰੋਕ ਟੋਕ ਤੋਂ। ਫਿਰ ਉਹਨਾਂ ਨੇ ਕਿਹਾ ਕਿ ਬਈ ਮਈ 23 ਤੋਂ 26 ਤੱਕ 3 ਰੋਜ਼ਾ ਦੌਰਾ ਪ੍ਰੈਜ਼ੀਡੈਂਟ ਜਿਹੜਾ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਦਾ ਔਨ ਦਾ ਇਨਵੀਟੇਸ਼ਨ ਆਫ ਪ੍ਰੀਮੀਅਰ ਲੀ ਕੁਆਂਗ ਉਹਦੇ ਸੱਦੇ ਤੇ ਸੀ। ਇਸ ਵਿਜ਼ਿਟ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਕੋਆਪਰੇਸ਼ਨ ਦੇ ਡਾਕੂਮੈਂਟ ਅੱਡ-ਅੱਡ ਫੀਲਡਸ ਦੇ ਵਿੱਚ ਸਾਈਨ ਕੀਤੇ ਔਰ ਉਹਨਾਂ ਨੇ ਇਹ ਜਿਹੜਾ ਇਸ ਗੱਲ ਦੇ ਉੱਤੇ ਸਹਿਮਤੀ ਜਤਾਈ ਕਿ ਭਾਈ ਅਸੀਂ ਜਿਹੜਾ ਉਹ ਇੱਕ ਦੂਸਰੇ ਦੇ ਨਾਲ ਚਟਾਨ ਵਾਂਗ ਖੜੇ ਹਾਂ। ਜੁਆਇੰਟ ਸਟੇਟਮੈਂਟ ਉਸ ਦਾ ਇੱਕ ਸਬੂਤ ਹੈ ਔਰ ਉਹਦੇ 'ਚ ਦੋਨੋਂ ਸਾਈਡਸ ਨੇ ਜਿਹੜਾ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਹੋਈ ਸ਼ਹਬਾਜ਼ ਸ਼ਰੀਫ ਦੀ ਔਰ ਅੱਡ-ਅੱਡ ਉਹਨਾਂ ਨੇ ਗੱਲਬਾਤ ਕੀਤੀ। ਔਰ ਚਾਈਨਾ ਪਾਕਿਸਤਾਨ ਆਲ ਵੈਦਰ ਸਟ੍ਰੈਟੇਜਿਕ ਕੋਆਪਰੇਟਿਵ ਪਾਰਟਨਰਸ਼ਿਪ ਜਿਹੜੀ ਹੈ ਇੰਟਰਨੈਸ਼ਨਲ ਤੇ ਰੀਜਨਲ ਇਸ਼ੂਜ਼ ਦੇ ਉੱਤੇ ਮਿਊਚੁਅਲ ਇੰਟਰਸਟ ਦੀ ਗੱਲਬਾਤ ਹੋਈ। ਸ਼ਹਬਾਜ਼ ਸ਼ਰੀਫ ਨੇ ਇਹ ਵੀ ਕਿਹਾ ਕਿ ਬਈ ਇਹ ਜਿਹੜੀ 75 ਸਾਲ ਹੋ ਗਏ ਨੇ ਦੋਨਾਂ ਮੁਲਕਾਂ ਦੇ ਡਿਪਲੋਮੈਟਿਕ ਰਿਲੇਸ਼ਨਸ, ਉਹ ਵੀ ਇੱਕ ਸੈਲੀਬ੍ਰੇਸ਼ਨ ਹੋਈ, ਉਹਦੇ 'ਚ ਉਹਨਾਂ ਨੇ ਪਾਰਟਿਸਿਪੇਟ ਕੀਤਾ। ਹੁਣ ਜਿਹੜੀ ਗੱਲ ਸਾਊਥ ਏਸ਼ੀਆ ਦੇ ਹਵਾਲੇ ਨਾਲ ਔਰ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਔਰ ਪਾਣੀਆਂ ਦੇ ਇਸ਼ੂ ਦੇ ਉੱਤੇ ਜਿਹੜੀ ਜੁਆਇੰਟ ਸਟੇਟਮੈਂਟ, ਬੋਥ ਸਾਈਡਸ reiterated opposition to any unilateral actions and reaffirmed the significance of maintaining peace and stability in South Asia and resolving all outstanding disputes through dialogue and diplomacy, the statement said. Unilateral, ਜੋ ਭਾਰਤ ਨੇ ਜਿਵੇਂ ਹਮਲਾ ਕੀਤਾ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ, ਸਾਊਥ ਏਸ਼ੀਆ ਦਾ ਪਾਰਟਿਕੂਲਰ ਜ਼ਿਕਰ ਹੈ, ਉਹਨੂੰ ਉਹਨਾਂ ਨੇ ਕੰਡੈਮ ਕੀਤਾ। ਫਿਰ ਜਿਹੜੀ ਇਹ ਸਟੇਟਮੈਂਟ ਦੇ ਵਿੱਚ ਇਹ ਹੈ ਕਿ ਵੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਚਾਈਨੀਜ਼ ਕਾਊਂਟਰ ਪਾਰਟ ਨੂੰ ਬਰੀਫ ਕੀਤਾ ਜੰਮੂ ਕਸ਼ਮੀਰ ਦੀ ਸਿਚੁਏਸ਼ਨ ਬਾਰੇ। ਪਾਕਿਸਤਾਨੀ ਸਾਈਡ ਬਰੀਫ ਦਾ ਚਾਈਨੀਜ਼ ਸਾਈਡ ਔਨ ਦਾ ਲੇਟੈਸਟ ਡਿਵੈਲਪਮੈਂਟ ਇਨ ਦਾ ਸਿਚੁਏਸ਼ਨ ਇਨ ਜੰਮੂ ਐਂਡ ਕਸ਼ਮੀਰ। China, for its part, reiterated that Jammu and Kashmir dispute is left over from history and should be properly and peacefully resolved in accordance with UN Charter, relevant UN Security Council resolutions and bilateral agreements. ਪਾਕਿਸਤਾਨ ਨੇ ਬਰੀਫ ਕੀਤਾ, ਚੀਨ ਨੇ ਕਿਹਾ ਬਿਲਕੁਲ ਇਹ ਜੰਮੂ ਕਸ਼ਮੀਰ ਦਾ ਮਸਲਾ ਇਤਿਹਾਸ ਦਾ ਸਭ ਤੋਂ ਪੁਰਾਣੇ ਲੈਫਟ ਓਵਰ ਮਸਲਿਆਂ 'ਚੋਂ ਹੈ ਔਰ ਇਹਦਾ ਮਸਲੇ ਦਾ ਹੱਲ UN ਚਾਰਟਰ ਦੇ ਥੱਲੇ ਔਰ ਜਿਹੜੇ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੇ। ਹੁਣ ਜ਼ਾਹਰ ਹੈ UN ਸਿਕਿਉਰਿਟੀ ਕੌਂਸਲ ਦੇ ਰੈਜ਼ੋਲੂਸ਼ਨ ਤਾਂ ਰਾਏਸ਼ੁਮਾਰੀ ਹੈ ਜੀ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪੁੱਛਿਆ ਜਾਏ ਕਿ ਵੀ ਉਹ ਭਾਰਤ ਜਾਣਾ ਚਾਹੁੰਦੇ ਨੇ ਕਿ ਪਾਕਿਸਤਾਨ ਜਾਣਾ ਚਾਹੁੰਦੇ ਨੇ। ਫਿਰ ਉਹਨਾਂ ਨੇ ਜਿਹੜਾ ਦੂਸਰਾ ਪਾਰਟ ਹੈ ਜਿਹਨੇ ਇਹਨਾਂ ਨੂੰ ਕਾਫੀ ਮਿਰਚਾਂ ਹੋਰ ਵੀ ਲਾਈਆਂ, the two sides expressed readiness to conduct trans-boundary water resources cooperation under the principle of equality and mutual benefit, it said, without specifying any details of collaboration, as the rivers emanating from China that flow to Pakistan pass through India. ਹੁਣ ਇਹਦੀ ਇੰਡੀਆ ਨੇ ਆਪਰੇਸ਼ਨ ਸੰਦੂਰ ਦੇ ਡਰਾਮੇ ਦੇ ਦੌਰਾਨ ਇੰਡਸ ਵਾਟਰ ਟਰੀਟੀ ਨੂੰ ਜਿਹੜੀ ਕਿ 1960 ਦੇ ਵਿੱਚ ਦੋਨਾਂ ਮੁਲਕਾਂ ਨੇ ਸਾਈਨ ਕੀਤੀ, ਉਸ ਨੂੰ ਐਬਰੋਗੇਟ ਕਰ ਦਿੱਤਾ ਹੈ, ਸਸਪੈਂਡ ਵਾਂਗ ਹੈ ਕਿ ਜੀ ਅਸੀਂ ਨਹੀਂ ਮੰਨਦੇ, ਅਸੀਂ ਡਾਟਾ ਨਹੀਂ ਦਿਆਂਗੇ, ਜਦੋਂ ਮਰਜ਼ੀ ਪਾਣੀ ਰੋਕਾਂਗੇ, ਜਦੋਂ ਮਰਜ਼ੀ ਛੱਡਾਂਗੇ।
ਪਰ ਇਹ ਕਰਨ ਲੱਗਿਆ ਇਹ ਇੰਡੀਆ ਭੁੱਲ ਗਿਆ ਕਿ ਭਾਈ ਇਹਨਾਂ ਜਿਹੜੇ ਦਰਿਆ ਨੇ ਉਹਨਾਂ ਚੋਂ ਕਿਹੜੇ ਜਿਨ੍ਹਾਂ ਦਾ ਸੰਬੰਧ ਚੀਨ ਨਾਲ ਹੈ। ਫਿਰ ਈਵਨ ਜਿਹੜਾ ਬ੍ਰਹਮਪੁੱਤਰ ਹੈ ਆਪਣੇ ਆਪ ਦੇ ਵਿੱਚ ਜਿਹੜਾ ਭਾਰਤ ਦੇ ਨਾਰਥ ਈਸਟ ਨੂੰ ਤਬਾਹ ਕਰ ਸਕਦਾ, ਉਹਦਾ ਸਾਰਾ ਕੰਟਰੋਲ ਚਾਈਨਾ ਦੇ ਕੋਲ ਹੈ। ਈਵਨ ਸਤਲੁਜ ਜਿਹੜਾ ਸਾਡੇ ਪੰਜਾਬ ਦਾ ਦਰਿਆ ਹੈ ਉਹ ਵੀ ਚਾਈਨਾ ਚੋਂ ਨਿਕਲਦਾ, ਤਿੱਬਤ ਚੋਂ। ਸੋ ਉਹਨਾਂ ਨੇ ਹੁਣ ਇਹਨੂੰ ਇੱਥੇ ਇੱਕ ਰੱਖ ਦਿੱਤਾ ਕਿ ਟਰਾਂਸ ਬਾਉਂਡਰੀ ਜਿਹੜੀ ਹੈ ਉਹ ਰਿਸੋਰਸ ਨੂੰ ਅਸੀਂ ਕੋਆਪਰੇਟ ਕਿਵੇਂ ਕਰਨਾ ਹੈ। ਇਸ ਤੋਂ ਹੁਣ ਇਹ ਇੰਡੀਆ ਨੂੰ ਪਤਾ ਹੈ ਵੀ ਚਾਈਨਾ ਨੇ ਵੇਲਡ ਥ੍ਰੈਟ ਦਿੱਤੀ ਹੈ ਕਿ ਜੇ ਤੁਸੀਂ ਵਾਟਰ ਐਜ਼ ਏ ਵੈਪਨ ਪਾਕਿਸਤਾਨ ਦੇ ਖਿਲਾਫ ਵਰਤੋਗੇ ਤੇ ਫਿਰ ਅਸੀਂ ਵੀ ਜਿਹੜਾ ਬਾਹਾਂ ਕੁੰਜ ਲਈਆਂ ਨੇ ਤਾਂ ਅਸੀਂ ਵੀ ਇਹੀ ਕੰਮ ਕਰਾਂਗੇ। ਫਿਰ ਉਹਦੇ 'ਚ ਹੁਣ ਇਹ ਸਟੋਰੀ ਕਿਉਂਕਿ PTI ਦੀ ਆ, ਉਹਨੇ ਖੁਦ ਮੰਨਿਆ ਕਿ ਇੰਡੀਆ ਹੈਜ਼ ਕੈਪਟ ਦਾ ਇੰਡਸ ਵਾਟਰ ਟ੍ਰੀਟੀ ਇਨ ਐਬੇਂਸ ਅੰਟਿਲ ਪਾਕਿਸਤਾਨ ਮੇਕਸ credible and irreversible steps to end support for terrorism. फिर China reiterated its unwavering support for Pakistan in defending the national sovereignty, independence and territorial integrity and firmly supported Pakistan's effort to safeguard its national security, stability, development and prosperity. ਇਹ ਭਾਰਤ ਨੂੰ ਸਿੱਧੀ ਧਮਕੀ ਹੈ ਕਿ ਅਸੀਂ ਨਾਲ ਖੜੇ ਹਾਂ ਪਾਕਿਸਤਾਨ ਦੀ, ਉਸ ਦੀ ਪ੍ਰਭੂ ਸੱਤਾ, ਉਸ ਦੀ ਆਜ਼ਾਦੀ, ਉਸ ਦੀ ਟੈਰੀਟੋਰੀਅਲ ਇੰਟੈਗਰਿਟੀ ਕਿ ਮਤ ਸਮਝੋ ਕਿ ਵੀ ਤੁਸੀਂ ਜਿਹੜਾ ਉਹ ਇਜ਼ਰਾਈਲ ਬਣ ਗਏ ਹੋ, ਕਿ ਵੀ ਤੁਸੀਂ ਕਦੇ ਲਬਨਾਨ 'ਚ ਵੜ ਗਏ, ਕਦੇ ਗਾਜ਼ਾ 'ਚ ਵੜ ਗਏ, ਇਵੇਂ ਇੱਥੇ ਨਹੀਂ ਹੋਏਗਾ। ਫਿਰ ਦੋਨਾਂ ਸਾਈਡਸ ਨੇ ਅਨਸਵਰਵਿੰਗਲੀ ਸੇਫਗਾਰਡ ਕਰਨ ਦੀ ਗੱਲ ਕੀਤੀ ਤੇ ਪਾਕਿਸਤਾਨ ਨੇ ਵੀ ਇਨ ਰਿਟਰਨ ਉਹਨਾਂ ਨੇ ਕਿਹਾ ਵੀ ਵਨ ਚਾਈਨਾ ਪ੍ਰਿੰਸੀਪਲ ਕਿ ਅਸੀਂ ਤਾਈਵਾਨ ਨੂੰ ਚੀਨ ਦਾ ਹਿੱਸਾ ਮੰਨਦੇ ਹਾਂ, ਚੀਨ ਦੇ ਹਰ ਹਾਲਤ ਦੇ ਵਿੱਚ ਸਪੋਰਟ ਔਰ ਵਨ ਵੇ ਵਨ ਰੋਡ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੀ ਹਮਾਇਤ ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਅਸੀਂ ਹੋਰ ਸੁਚਾਰੂ ਢੰਗ ਦੇ ਨਾਲ ਅੱਗੇ ਤੋਰਾਂਗੇ। ਔਰ ਇਹ ਜਿਹੜਾ ਕੋਰਾਗ੍ਰਮ ਹਾਈਵੇ ਥਾਕੋਟ ਟੂ ਰਾਏਕੋਟ ਹੈ ਰੀਅਲਾਈਨਮੈਂਟ ਪ੍ਰੋਜੈਕਟ, ਇਹ ਫੇਜ਼ਡ ਆਰਡਰਲੀ ਮੈਨਰ ਦੇ ਵਿੱਚ ਕੰਪਲੀਟ ਕੀਤਾ ਜਾਏਗਾ। ਔਰ ਇਸੇ ਤਰ੍ਹਾਂ ਪਾਕਿਸਤਾਨ ਨੇ ਰੀਸ਼ੋਰ ਕੀਤਾ ਹੈ ਕਿ to take targeted steps to strengthen measures and cooperation to ensure the safety of Chinese personnel, projects and institutions. ਕਿਉਂਕਿ ਇੰਡੀਅਨ ਏਜੰਸੀਆਂ ਜਿਨ੍ਹਾਂ ਦੀ ਪ੍ਰੋਕਸੀ ਬਲੋਚ ਨੇ ਜਾਂ ਤਾਲਿਬਾਨ ਨੇ ਉਹਨਾਂ ਰਾਹੀਂ ਕਈ ਵਾਰ ਜਿਹੜਾ ਚਾਈਨੀਜ਼ ਕੰਮ ਕਰਦੇ ਨੇ ਇੰਜੀਨੀਅਰ ਪਾਕਿਸਤਾਨ 'ਚ ਉਹ ਗਵਾਦਰ ਪੋਰਟ ਨਾਲ ਹੋਣ, ਇਕਨੋਮਿਕਲ ਕੋਰੀਡੋਰ ਨਾਲ ਹੋਣ, ਉਹਨਾਂ 'ਤੇ ਹਮਲੇ ਕਰਵਾਉਂਦੇ ਨੇ। ਸੋ ਇਹ ਸਟੇਟਮੈਂਟ ਬੜੀ ਬਹੁਤ ਸਟਰੋਂਗ ਹੈ ਤੇ ਇੰਡੀਆ ਨੇ ਜੋ ਰਿਐਕਟ ਕੀਤਾ ਇਹਨਾਂ ਦੀ ਮੀਡੀਆ ਦਾ ਰਿਪੋਰਟ, ਇੰਡੀਆ ਰਿਜੈਕਟਸ unwarranted references to Jammu and Kashmir in China Pakistan joint statement ਕਿ ਵੀ ਇਹ ਜਿਹੜੀ ਅਣਚਾਹੀ ਇਹਨਾਂ ਦੀ ਇੰਟਰਫੀਅਰੈਂਸ ਹੈ ਉਸ ਦੇ ਉੱਤੇ ਰਿਬਟਲ ਦਿੱਤੀ ਹੈ। ਉਹਨਾਂ ਨੇ ਕਿਹਾ ਵੀ ਇਹ ਅਸੀਂ ਬਿਲਕੁਲ ਇੰਟਰਫੀਅਰੈਂਸ ਨਹੀਂ ਮੰਗਦੇ ਕਿਉਂਕਿ ਇਹ ਜਿਹੜਾ ਜੰਮੂ ਐਂਡ ਕਸ਼ਮੀਰ ਇਹ ਸਾਡਾ ਅਖੰਡ ਭਾਰਤ ਦਾ ਅਟੁੱਟ ਹਿੱਸਾ ਹੈ ਔਰ ਅਸੀਂ ਸੋ ਕਾਲਡ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਨੂੰ ਵੀ ਜਿਹੜਾ ਉਹ ਨਹੀਂ ਮੰਨਦੇ ਕਿਉਂਕਿ ਇਹ ਪਾਕਿਸਤਾਨ ਆਕੂਪਾਈਡ ਟੈਰੀਟਰੀ ਦੇ ਵਿੱਚ ਬਣਿਆ ਕਿਉਂਕਿ ਇਹ ਕਸ਼ਮੀਰ ਦਾ ਹੀ ਹਿੱਸਾ ਹੈ, ਇਹਨੂੰ ਇਹ ਸਾਡੀ ਟੈਰੀਟਰੀ ਹੈ ਜਿਹਦੇ 'ਚ ਬਣਿਆ ਔਰ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਨੇ ਦਾ ਇਹ ਕਹਿਣਾ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੰਮੂ ਐਂਡ ਕਸ਼ਮੀਰ ਐਂਡ ਲੱਦਾਖ have been, are and will always remain integral and inalienable parts of India, asserting that no other country had the locus standi to comment on the matter. ਕਿ ਇਹ ਤਾਂ ਸਾਡਾ ਕਿਸੇ ਹੋਰ ਮੁਲਕ ਦੇ ਕੋਲ ਹੱਕ ਹੀ ਨਹੀਂ ਹੈ ਕਿ ਉਹ ਇਸ ਦੇ ਉੱਤੇ ਟਿੱਪਣੀ ਕਰੇ ਔਰ ਇਹ ਜੁਆਇੰਟ ਸਟੇਟਮੈਂਟ ਦੇ ਉੱਤੇ ਉਹਨਾਂ ਦਾ CPEC ਦੇ ਉੱਤੇ ਹੈ। ਫਿਰ ਉਹਨਾਂ ਦੇ ਰਣਧੀਰ ਜੈਸਵਾਲ ਕਹਿੰਦਾ India categorically rejects unwarranted references to Jammu and Kashmir in the China-Pakistan statement. ਅਸੀਂ ਇਸ ਨੂੰ ਰਿਜੈਕਟ ਕਰਦੇ ਹਾਂ। ਫਿਰ CPEC ਪ੍ਰੋਜੈਕਟਸ ਨੂੰ ਰਿਜੈਕਟ ਕੀਤਾ ਔਰ ਜਿਹੜਾ ਇੰਡੀਆ ਨੂੰ ਇਹ ਤਕਲੀਫ ਵੀ ਹੈ ਕਿ ਭਾਈ ਇਹ ਜਿਹੜਾ ਉਹਨਾਂ ਨੇ ਪਾਣੀਆਂ ਦੇ ਇਸ਼ੂ ਦੀ ਗੱਲ ਕੀਤੀ ਇਸ ਦੇ ਉੱਤੇ ਉਹ ਵੀ ਕਨਫਿਊਜ਼ ਨੇ ਕਿ ਵੀ ਇਹਦਾ ਮਤਲਬ ਕੀ ਹੈ ਔਰ ਇਹ ਜਿਹੜੀ ਹੈ ਟਰਾਂਸ ਬਾਉਂਡਰੀ ਵਾਟਰ ਰਿਸੋਰਸ ਲਫ਼ਜ਼ ਜੁਆਇੰਟ ਸਟੇਟਮੈਂਟ 'ਚ ਇਸਤੇਮਾਲ ਕੀਤਾ ਉਹਨਾਂ ਨੇ ਇਸ ਦੇ ਉੱਤੇ ਵੀ ਜਿਹੜਾ ਸ਼ਾਰਪ ਰਿਐਕਸ਼ਨ ਨਵੀਂ ਦਿੱਲੀ ਨੇ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਚਾਈਨਾ ਐਂਡ ਪਾਕਿਸਤਾਨ ਡਿਡ ਨਾਟ ਸ਼ੇਅਰ ਐਨੀ ਬਾਉਂਡਰੀ ਮੇਕਿੰਗ ਦਾ ਰੈਫਰੈਂਸ ਅਨਟੈਨੇਬਲ ਕਿ ਵੀ ਅਸੀਂ ਮੰਨਦੇ ਹੀ ਨਹੀਂ ਜਿਹੜੀ ਚਾਈਨਾ ਨੂੰ ਪਾਕਿਸਤਾਨ ਨੇ 1963 ਦੇ ਵਿੱਚ
ਬਾਉਂਡਰੀ ਐਗਰੀਮੈਂਟ ਦੇ ਥੱਲੇ ਜ਼ਮੀਨ ਦਿੱਤੀ ਹੋਈ ਹੈ ਸ਼ੈਕਸਗਾਮ ਵੈਲੀ 'ਚ ਪਾਕਿਸਤਾਨ ਆਕੂਪਾਈਡ ਕਸ਼ਮੀਰ 'ਚ, ਅਸੀਂ ਉਸ ਟੈਰੀਟਰੀ ਨੂੰ ਹੀ ਨਹੀਂ ਮੰਨ। ਸੋ ਮਤਲਬ ਜ਼ਾਹਰ ਹੈ ਕਿ ਜਿਹੜੀ ਤੁਖਨੀ ਚੀਨ ਨੇ ਭਾਰਤ ਨੂੰ ਦਿੱਤੀ ਪਾਕਿਸਤਾਨ ਨਾਲ ਇਸ ਜੁਆਇੰਟ ਸਟੇਟਮੈਂਟ ਰਾਹੀਂ, ਉਸ ਤੁਖਨੀ ਨੇ ਆਪਣਾ ਅਸਰ ਦਿਖਾਇਆ ਔਰ ਉਹ ਪੂਰੀ ਤਰ੍ਹਾਂ ਜਿਹੜੇ ਨੇ ਉਹ ਭੜਕੇ ਨੇ। ਪਰ ਚਾਈਨਾ ਨੇ ਦੱਸ ਦਿੱਤਾ ਹੈ ਕਿ ਭਾਈ ਅਸੀਂ ਤੁਹਾਨੂੰ ਬੜੀ ਨੇੜਿਓਂ ਦੇਖ ਰਹੇ ਹਾਂ ਔਰ ਤੁਹਾਡੀ ਬੋਦੀ, ਤੁਹਾਡੀ ਚੋਟੀ ਸਾਡੇ ਹੱਥਾਂ 'ਚ ਆ, ਜਦੋਂ ਮਰਜ਼ੀ ਚੋਟੀ ਮਰੋੜ ਕੇ ਤੁਹਾਨੂੰ ਅਸੀਂ ਇੰਡੀਅਨ ਓਸ਼ਨ ਦੇ ਵਿੱਚ ਸੁੱਟ ਸਕਦੇ ਹਾਂ। ਜੀ ਡਾਕਟਰ ਸਾਹਿਬ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। सूरा सोई जो नर दीन के हेत सूरा। 6 ਜੂਨ ਨੂੰ ਸਨ ਫਰਾਂਸਿਸਕੋ ਵਿੱਚ ਹੋਣ ਜਾ ਰਹੀ ਹੈ ਸਿੱਖ ਫਰੀडम ਮਾਰਚ ਅਤੇ ਸੋਵਰੇਨਿਟੀ ਰੈਲੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਫਰੀडम ਮਾਰਚ ਸਵੇਰੇ 10 ਵਜੇ 88 ਸੈਕਿੰਡ ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਪਹੁੰਚੇਗਾ। ਆਓ ਸਾਰੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਕੌਮੀ ਏਕਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ। ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਗਭਗ 1.5 ਬਿਲੀਅਨ ਕੈਥੋਲਿਕ ਈਸਾਈਆਂ ਦੇ ਰਹਿਬਰ ਪੋਪ ਲਿਓ ਨੇ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਸਲੇਵਰੀ ਯਾਨੀ ਕਿ ਗੁਲਾਮ ਪ੍ਰਥਾ ਸੰਬੰਧੀ ਵੈਟੀਕਨ ਵੱਲੋਂ ਪਿਛਲੀਆਂ ਸਦੀਆਂ ਵਿੱਚ ਨਿਭਾਏ ਗਏ ਰੋਲ ਲਈ ਮੁਆਫੀ ਮੰਗੀ ਹੈ। ਕੀ ਭਾਰਤੀ ਹਕੂਮਤ ਸਿੱਖਾਂ ਤੇ ਕੀਤੇ ਜ਼ਬਰ ਜ਼ੁਲਮ ਲਈ ਮੁਆਫੀ ਮੰਗ ਕੇ ਸਿੱਖਾਂ ਨੂੰ ਆਜ਼ਾਦ ਰਹਿਣ ਦਾ ਹੱਕ ਦੇਵੇਗੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਤਿਹਾਸ ਲਫ਼ਜ਼ ਇਤਿਹਾਸ ਇਵੇਂ ਹੋਇਆ, ਇਹ ਬੀਤੇ ਦੀ ਕਹਾਣੀ ਹੈ। ਜੋ ਅੱਜ ਵਾਪਰ ਰਿਹਾ ਹੈ ਉਹ ਕੱਲ੍ਹ ਦੀ ਕਹਾਣੀ ਹੋਏਗਾ ਕਿ ਇਸ ਪੀਰੀਅਡ 'ਚ, ਇਸ ਸਦੀ 'ਚ ਜਾਂ ਇਸ ਵਰ੍ਹੇ 'ਚ ਜਾਂ ਇਸ ਦਿਨ ਕੀ ਹੋਇਆ। ਬੀਤੇ ਨੂੰ ਜੋ ਪਿਛਲੀਆਂ ਸਦੀਆਂ 'ਚ ਹੋਇਆ ਉਸ ਦੇ ਉੱਤੇ ਤਾਂ ਸਾਡਾ ਕੰਟਰੋਲ ਨਹੀਂ ਹੈ। ਉਹ ਇੱਕ ਲੈਸਨ ਤਾਂ ਹੋ ਸਕਦਾ ਹੈ, ਜਾਂ ਜਿਨ੍ਹਾਂ ਨੇ ਉਹਨਾਂ ਬੀਤੇ ਵਰ੍ਹਿਆਂ ਦੇ ਵਿੱਚ, ਬੀਤੀਆਂ ਸਦੀਆਂ ਦੇ ਵਿੱਚ ਜਿਨ੍ਹਾਂ ਨੇ ਜ਼ੁਲਮ ਕੀਤੇ, ਜਿਨ੍ਹਾਂ ਨੇ ਗਲਤ ਫੈਸਲੇ ਲਏ, ਜਿਨ੍ਹਾਂ ਨੇ ਜ਼ਬਰ ਢਾਏ, ਉਹ ਤਾਂ ਚਲੇ ਗਏ।
ਪਰ ਜਿਹੜੇ ਉਹਨਾਂ ਦੇ ਡਿਸੈਂਡੈਂਟ ਨੇ ਜਾਂ ਉਹਨਾਂ ਦੇ ਵਾਰਿਸ ਨੇ ਜਾਂ ਉਹਨਾਂ ਮੁਲਕਾਂ ਦੇ ਜਿਹੜੇ ਅੱਜ ਹਾਕਮ ਨੇ, ਜਿਹੜੇ ਜਦੋਂ ਉਦੋਂ ਭਾਵੇਂ ਮੁਲਕ ਐਗਜ਼ਿਸਟ ਨਹੀਂ ਸੀ ਕਰਦੇ, ਐਮਪਾਇਰ ਕਰਦੇ ਸੀ ਜਾਂ ਦੂਸਰੇ, ਉਹ ਘੱਟੋ ਘੱਟ ਬੀਤੇ ਨੂੰ ਸਮਝਣ 'ਚ ਔਰ ਸਮਝ ਕੇ ਆਪਣੀ ਗਲਤੀ ਕਬੂਲਣ ਦੇ ਨਾਲ ਅਸੀਂ ਇਹ ਮੰਨ ਸਕਦੇ ਹਾਂ ਕਿ ਭਾਈ ਅੱਜ ਦੀ ਡੇਟ 'ਚ ਇੱਕ ਤਾਂ ਤੁਸੀਂ, ਇਹ ਤਾਂ ਠੀਕ ਹੈ ਜਿਨ੍ਹਾਂ ਨੇ ਜ਼ੁਲਮ ਕੀਤਾ ਉਹ ਵੀ ਚਲੇ ਗਏ, ਜਿਹੜੇ ਜ਼ੁਲਮ ਦਾ ਸ਼ਿਕਾਰ ਹੋਏ ਉਹ ਵੀ ਚਲੇ ਗਏ, ਲੇਕਿਨ ਫਿਊਚਰ ਦੇ ਵਿੱਚ ਉਸ ਕਿਸਮ ਦੇ ਜ਼ੁਲਮ ਨਾ ਹੋਣ, ਇਨਸਾਨੀ ਸੁਸਾਇਟੀ ਦੇ ਵਿੱਚ ਜਸਟਿਸ ਹੋਏ, ਨਿਆਂ ਹੋਏ, ਅਦਲ ਹੋਏ, ਇਹ ਜ਼ਰੂਰ ਹੁੰਦਾ। ਇਸੇ ਲਈ ਇਹ ਵੀ ਇੱਕ ਰੁਝਾਨ ਜਿਹੜਾ 20ਵੀਂ ਸਦੀ ਦੇ ਵਿੱਚ ਸ਼ੁਰੂ ਹੋਇਆ, ਜਿਹੜਾ ਇੱਕ ਚੰਗਾ ਰੁਝਾਨ ਹੈ ਕਿ ਜੋ ਬੀਤੇ ਦੀਆਂ ਗਲਤੀਆਂ ਜਿਸ ਤੋਂ ਹੋਈਆਂ ਜਾਂ ਦੂਜਾ ਉਹਨੂੰ ਰਿਗਰੈਟ ਕਰੇ। ਈਵਨ ਜੇ ਅਪਾਰਥਾਈਡ ਜਿਹੜਾ ਸਾਊਥ ਅਫਰੀਕਾ ਦੇ ਵਿੱਚ ਸੀ, ਵਸਟ ਫਾਰਮ ਜ਼ੁਲਮ ਗੋਰਿਆਂ ਦੇ ਕਾਲਿਆਂ ਵੱਲੋਂ, ਜਦੋਂ ਨੈਲਸਨ ਮੰਡੇਲਾ 26-27 ਸਾਲ ਬਾਅਦ ਜੇਲ੍ਹ 'ਚ ਰੱਖ ਕੇ ਜਿੱਥੇ ਉਹਨੂੰ ਟਾਰਚਰ ਸਭ ਤੋਂ ਗੁਜ਼ਾਰਿਆ ਗਿਆ ਆਇਆ, ਉਹਦਾ ਬਹੁਤ ਵੱਡਾ ਪਨ ਸੀ। ਹੁਣ ਜੇਲ੍ਹਾਂ 'ਚ ਤੁਸੀਂ ਉਹਨਾਂ ਤਸ਼ੱਦਦ ਨੂੰ ਸਹਿ ਕੇ ਉਹਨੇ ਉਸ ਕਿਸਮ ਉਹਨੇ ਕਿਹਾ ਵੀ ਆ ਜਾਓ, ਜਿਨ੍ਹਾਂ ਨੇ ਵੀ ਜਦੋਂ ਟਰੂਥ ਕਮਿਸ਼ਨ ਬਣੇ ਕਿ ਆ ਕੇ ਕਬੂਲ ਕਰੋ ਤੁਸੀਂ ਕੀ ਕੀਤਾ, ਮਾਫ ਤੁਸੀਂ। ਔਰ ਉਹਨੇ ਉਸ ਸੁਸਾਇਟੀ 'ਚ ਜਿੱਥੇ ਰਿਵੈਂਜ ਹੋਣਾ ਸੀ, ਕਿਉਂਕਿ ਜੇ ਗੋਰਿਆਂ ਨੇ ਕਾਲਿਆਂ ਦੇ ਜ਼ੁਲਮ ਕੀਤੇ ਸੀ, ਗੋਰੇ ਤਾਂ ਜਿਹੜੇ ਮੁੱਠੀ ਭਰ ਸੀ ਸਾਊਥ ਅਫਰੀਕਾ 'ਚ, ਮੈਜੋਰਟੀ ਤਾਂ ਕਾਲੇ ਸੀ, ਉਹ ਤਾਂ ਉਹਨਾਂ ਨੂੰ ਹੱਥਾਂ ਨਾਲ ਤੋੜ ਦਿੰਦੇ, ਲੇਕਿਨ ਕਿਸੇ ਇੱਕ ਵੀ ਗੋਰੇ ਦੇ ਚਪੇੜ ਨਹੀਂ ਮਾਰੀ ਹੈ। ਇਹ ਨੈਲਸਨ ਮੰਡੇਲਾ ਦਾ ਵੱਡਾਪਨ ਸੀ ਕਿ ਬੀਤੇ ਦੀ ਹਿਸਟਰੀ ਬੀਤੇ ਦੀ ਹੈ, ਹੁਣ ਤੁਸੀਂ ਵੀ ਸਾਡੀ ਸੁਸਾਇਟੀ ਦਾ ਜੋ ਦੂਜਾ, ਆਓ ਅਸੀਂ ਰਲ ਮਿਲ ਕੇ ਸਾਊਥ ਅਫਰੀਕਾ ਨੂੰ ਅੱਗੇ ਤੋਰਨ ਦੇ ਲਈ ਹੱਥ ਜਿਹੜੀ ਹੈ ਮਿਲਾਈਏ, ਲੇਕਿਨ ਐਡਮਿਟ ਕਰੋ ਆਪਣੇ ਵੀ ਤੁਸੀਂ ਕੀ ਕੀਤਾ। ਹੁਣ ਪੋਪ ਲੀਓ, ਹੁਣ ਪੋਪ ਲੀਓ ਜਿਹੜੀ ਪੈਪਲ ਜਾਂ ਇਹਨਾਂ ਦਾ ਹੈੱਡਕੁਆਰਟਰ ਵੈਟੀਕਨ ਹੈ, ਕਿਸੇ ਜ਼ਮਾਨੇ 'ਚ ਜਿਹੜਾ ਪੋਪ ਦੀ ਬਹੁਤ ਵੱਡੀ ਅਥਾਰਟੀ ਹੁੰਦੀ ਸੀ, ਮੁਲਕਾਂ ਦੇ ਮਾਲਕ ਸੀ, ਟੈਰੀਟਰੀਜ਼ ਸੀ, ਔਰ ਲਗਭਗ ਅੱਜ ਵੀ ਜੇ ਦੁਨੀਆ ਦੀ 8 ਬਿਲੀਅਨ ਆਬਾਦੀ ਹੈ ਤੇ ਲਗਭਗ 1.5 ਬਿਲੀਅਨ ਕੈਥੋਲਿਕ ਈਸਾਈ ਨੇ। ਕੈਥੋਲਿਕ ਜਿਹੜੇ ਨੇ ਉਹ ਪੋਪ ਨੂੰ ਆਪਣਾ ਰਾਹਬਰ ਮੰਨਦੇ ਨੇ, ਇਸੇ ਲਈ ਪ੍ਰੇ ਵੀ ਦੂਜਾ ਵੀ ਜਦੋਂ ਵੀ ਕਿਤੇ ਪੋਪ ਜਾਂਦਾ ਤੁਸੀਂ ਦੇਖੋ, ਅਸੀਂ ਵੀ ਪੰਜਾਬੀ ਦਾ ਲਫ਼ਜ਼ ਜਦੋਂ ਕਹਿੰਦੇ ਪੋਪ ਲੀਲਾ ਕਿ ਕਿਵੇਂ ਸਵਾਗਤ ਹੋ ਰਹੇ ਹੁੰਦੇ ਨੇ, ਕਿਵੇਂ ਅਥਾਰਟੀ ਹੈ, ਪੋਪ ਦਾ ਵਰਡ ਫਾਈਨਲ ਹੈ। ਹੁਣ ਹਾਲਾਂਕਿ ਜਿਹੜੀ ਇਹ ਪੈਪੇਸੀ ਦੀ ਜਾਂ ਪੈਪਲ ਹਿਸਟਰੀ ਹੈ, ਇਹ ਚੈਕਰਡ ਹੈ ਵਿਦ ਮੈਨੀ ਰੋਂਗ ਥਿੰਗਸ ਆਲਸੋ। ਇਸ ਦੇ ਵਿੱਚ ਇਹਨਾਂ ਨੇ, ਔਰ ਇਹੀ ਕਾਰਨ ਸੀ, ਪਹਿਲਾਂ ਤਾਂ ਕ੍ਰਿਸਚੀਅਨਿਟੀ ਜਿਹੜੀ 2026 ਇਸ ਵੇਲੇ ਹੈ, 2026 ਸਾਲ ਹੋ ਗਏ ਨੇ, ਪਹਿਲੀ ਸੀਰੀਅਨ ਚਰਚ, ਫਿਰ ਅਸੀਂ ਦੇਖਦੇ ਹਾਂ ਵੀ ਇੱਕ ਜਿਹੜਾ ਈਸਟਰਨ ਆਰਥੋਡਾਕਸ ਕਹਿੰਦੇ ਨੇ, ਜਿਹਨੂੰ ਰਸ਼ੀਅਨ ਮੰਨਣ ਵਾਲੇ ਨੇ, ਗ੍ਰੀਕ ਆਰਥੋਡਾਕਸ ਵੀ ਕਹਿੰਦੇ ਨੇ, ਫਿਰ ਇਹ ਵੈਟੀਕਨ ਜਿਹੜਾ ਰੋਮ ਦੇ ਵਿੱਚ, ਇਟਲੀ ਦੇ ਵਿੱਚ ਹੈ, ਪਰ ਇੰਡੀਪੈਂਡੈਂਟ ਉਸ ਦੀ ਆਪਣੀ ਹੋਂਦ ਹੈ, ਉਹਨਾਂ ਦੀਆਂ ਆਪਣੀਆਂ ਐਮਬੈਸੀਆਂ ਨੇ, UN ਦੇ ਵਿੱਚ ਉਹਨਾਂ ਦੇ ਨੁਮਾਇੰਦੇ ਨੇ, 1.5 ਬਿਲੀਅਨ ਲੋਕ ਉਹਨਾਂ ਨੂੰ ਮੰਨਦੇ ਨੇ। ਪਰ ਇਹਨਾਂ ਦੀ ਹਿਸਟਰੀ 'ਚ ਵੀ 15ਵੀਂ ਸਦੀ 'ਚ ਜਦੋਂ ਫਿਰ ਪੋਪ, ਔਰ ਇਹਨਾਂ 'ਚ ਵੀ ਕਾਫੀ ਕਰਪਸ਼ਨ, ਮਰਡਰ, ਮੋਰਲ ਡੀਗ੍ਰੇਡੇਸ਼ਨਸ ਰਹੀਆਂ, ਉਹਦੇ ਪ੍ਰੋਟੈਸਟ ਦੇ ਵਿੱਚ ਮਾਰਟਨ ਲੂਥਰ ਜਿਹਨੇ ਚੈਲੰਜ ਕੀਤਾ, ਜਰਮਨ ਬੌਰਨ ਸੀ, ਜਿਹਦੇ 'ਚੋਂ ਪ੍ਰੋਟੈਸਟੈਂਟ ਚਰਚ ਨਿਕਲੇ। ਹੁਣ 12,000 ਤੋਂ ਜ਼ਿਆਦਾ ਮੇਰੇ ਖਿਆਲ ਅੱਡ ਇਹਨਾਂ ਦੀਆਂ ਡੀਨੋਮੀਨੇਸ਼ਨਸ ਹੈਗੀਆਂ ਨੇ, ਕੋਈ ਬੈਪਟਿਸਟ ਹੈ, ਕੋਈ ਐਪੀਸਕੋਪਲ ਹੈ, ਕੋਈ ਮੈਥੋਡਿਸਟ ਹੈ, ਕੋਈ ਲੂਥਰਾਨ ਹੈ, ਉਹ ਮੋਰਮਨ ਜਿਹੜੇ ਨੇ, ਲੇਟਰ ਡੇ ਸੇਂਟਸ ਨੇ, ਇਹ ਅਲੱਗ-ਅਲੱਗ ਨੇ। ਪਰ ਕੈਥੋਲਿਕਸ ਇਨ ਸਪਾਈਟ ਆਫ ਪ੍ਰੋਟੈਸਟੈਂਟ ਚਰਚ ਵੱਲੋਂ ਚੈਲੰਜ ਹੋਣ ਦੇ, ਔਰ ਬਹੁਤ ਸਾਰਾ ਯੂਰਪ ਉਹਨਾਂ ਦਾ ਸਟੈਡਲ ਸੀ, ਉੱਥੋਂ ਨਿਕਲ ਕੇ ਸਾਊਥ ਅਮਰੀਕਾ ਤੱਕ ਉਹਨਾਂ ਦਾ, ਹੁਣ ਅੱਜ ਵੀ ਜਿਹੜੇ ਸਾਊਥ ਅਮਰੀਕਾ ਦੇ ਮੈਜੋਰਿਟੀ ਲੋਕ ਨੇ ਉਹ ਕੈਥੋਲਿਕ ਨੇ, ਕੈਥੋਲਿਕ ਕ੍ਰਿਸਚਨ ਨੇ, ਮੈਕਸੀਕੋ ਕੈਥੋਲਿਕ ਕ੍ਰਿਸਚਨ ਹੈ। ਔਰ ਇਸ ਸਭ ਦੇ ਬਾਵਜੂਦ ਕਿ ਇਹਨਾਂ ਦੀ ਹਿਸਟਰੀ ਦੇ ਵਿੱਚ ਬਹੁਤ ਇਹਨਾਂ ਨੇ ਧੱਕਾ ਵੀ ਕੀਤਾ, ਦੂਜਾ ਵੀ ਹੋਇਆ, ਲੇਕਿਨ ਜਿਉਂ-ਜਿਉਂ ਵਕਤ ਅੱਗੇ ਆਉਂਦਾ ਹੈ ਔਰ ਬਹੁਤ ਸਾਰੀਆਂ ਮਾਮਲਿਆਂ 'ਚ ਜਿਹੜੇ ਨੇ ਇਹ ਪਿਛਾਂਹ ਖਿੱਚੂ ਵੀ ਰਹੇ ਨੇ, ਲੇਕਿਨ ਟਾਈਮ ਦੇ ਨਾਲ ਉਹ ਜਿੱਥੇ ਆਪਣੇ ਆਪ ਨੂੰ, ਜਿਵੇਂ ਪੋਪ ਜੌਨ ਪੌਲ ਨੇ ਇੰਪਰੂਵ ਕੀਤਾ, ਦੂਜਾ ਇਹ ਪੋਪ ਲੀਓ ਜਿਹੜਾ ਹੈ, ਇਹ ਇੱਕ ਟ੍ਰੈਂਡ ਸੈਟਰ ਵੀ ਬਣ ਰਿਹਾ। ਉਹਨੇ ਜਿਵੇਂ ਟਰੰਪ ਨੂੰ ਚੈਲੰਜ ਕੀਤਾ, ਟਰੰਪ ਨੇ ਕਿਹਾ ਜੀ ਇਰਾਨ ਵਾਰ ਇਜ਼ ਏ ਜਸਟ ਵਾਰ, ਉਹਨੇ ਕਿਹਾ ਜੀ ਨੋ ਵਾਰ ਇਜ਼ ਏ ਜਸਟ ਵਾਰ। ਉਹਨੇ ਯਾਨੀ ਆਪਣੀ ਕ੍ਰਿਸਚੀਅਨਿਟੀ ਦੀ ਜਿਹੜੀ ਟਰੂ ਇੰਟਰਪ੍ਰੀਟੇਸ਼ਨ ਹੈ ਉਸ ਦੇ ਉੱਤੇ ਖਲੋਤਾ। ਫਲਸਤੀਨੀਆਂ ਦੇ ਲਈ
ਸਟੇਟ ਦੀ ਹਮਾਇਤ ਹੈ, ਇਜ਼ਰਾਈਲ ਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਹੈ। ਲੇਕਿਨ ਜਿਹੜਾ ਇੱਕ ਬਹੁਤ ਵੱਡੀ ਖਬਰ ਅੱਜ ਸਾਰੇ ਗਲੋਬਲ ਮੀਡੀਆ 'ਚ ਹੈ, ਸਲੇਵਰੀ ਦੀ ਇੱਕ ਲੰਬੀ ਦਾਸਤਾਨ ਹੈ, ਮੈਂ ਡਿਟੇਲ 'ਚ ਨਹੀਂ ਜਾਵਾਂਗਾ ਕਿ ਕਿਵੇਂ ਇਹ ਜਿਹੜਾ ਟ੍ਰੇਡ ਸੀ, ਸਲੇਵਰੀ ਦਾ ਵਪਾਰ 14ਵੀਂ 15ਵੀਂ ਸਦੀ ਤੋਂ ਜਦੋਂ ਕਿ ਕੋਲੋਨਾਈਜ਼ ਯੂਰਪੀਅਨ ਪਾਵਰਸ ਨੇ ਜਾ ਕੇ ਜਿਹੜਾ ਉਹ ਪੁਰਤਗਾਲੀ ਵਾਸਕੋ ਡੀ ਗਾਮਾ ਉੱਥੇ ਪਹੁੰਚਿਆ, ਸਪੈਨਿਸ਼ ਜਿਹੜਾ ਕੋਲੰਬਸ ਅਮਰੀਕਾ 'ਚ ਪਹੁੰਚਿਆ, ਫਿਰ ਸਾਊਥ ਅਮਰੀਕਾ ਦੇ ਮੁਲਕ ਇਹਨਾਂ ਨੇ ਕਿਵੇਂ ਦੱਬੇ। ਸਲੇਵ ਬਹੁਤ ਵਾਰੀ ਅਸੀਂ ਜਦੋਂ ਦੇਖਦੇ ਹਾਂ ਤਾਂ ਸਾਨੂੰ ਲੱਗਦਾ ਸਿਰਫ ਕਾਲੇ ਹੀ ਸਲੇਵ ਬਣੇ, ਹਾਲਾਂ ਅਫਰੀਕਾ ਵੱਡੀ ਮੰਡੀ ਸੀ, ਲੇਕਿਨ ਸਾਊਥ ਅਮਰੀਕਨ ਹੋਣ ਦੂਜੇ ਹੋਣ, ਸਲੇਵ ਗੁਲਾਮ ਦੇ ਤੌਰ ਦੇ ਉੱਤੇ ਜਿਹੜਾ ਉਹ ਉਹਨਾਂ ਨੂੰ ਖਰੀਦ ਲਿਆ ਜਾਂਦਾ ਸੀ, ਉਹਨਾਂ ਦੀ ਮਾਰਕੀਟਿੰਗ ਹੁੰਦੀ ਸੀ, ਵੇਚੇ ਜਾਂਦੇ ਸੀ। ਸਾਰੀ ਉਮਰ ਉਹਨਾਂ ਦੇ ਕੋਲ ਕੋਈ ਹੱਕ ਨਹੀਂ ਸੀ, ਉਹਨਾਂ ਦੀਆਂ ਔਰਤਾਂ ਨਾਲ ਜ਼ਬਰ ਜਨਾਹ ਹੁੰਦਾ ਸੀ। ਅਮਰੀਕਾ ਦੀਆਂ ਸਾਊਥ ਦੀਆਂ ਸਟੇਟਾਂ ਦੇ ਵਿੱਚ ਜਿਹੜਾ ਉਹ ਬਲਦਾਂ ਦੀ ਥਾਂ ਤੇ ਜਾਂ ਹਲ ਚਲਾਉਣ ਲਈ ਉਹਨਾਂ ਨੂੰ ਜੋਤਿਆ ਜਾਂਦਾ ਸੀ, ਉਹਨਾਂ ਨੂੰ ਬਹੁਤ ਜ਼ੁਲਮ ਹੋਏ। ਔਰ ਉਹਦੇ 'ਚ ਹੁਣ ਚਾਹੀਦਾ ਤਾਂ ਇਹ ਸੀ, ਹੁਣ ਕ੍ਰਿਸਚੀਅਨਿਟੀ ਜਿੱਥੇ ਕੰਪੈਸ਼ਨ ਹੈ, ਰਹਿਮ ਦੀ ਗੱਲ ਹੈ ਕਿ ਭਾਈ ਇਨਸਾਨੀ ਦਰਦ, ਇਨਸਾਨੀ ਨਸਲ ਹੈ। ਹੁਣ ਜੇ 5 ਸਦੀਆਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜਿਹੜਾ ਕਿ ਏਕ ਪਿਤਾ ਏਕਸ ਕੇ ਹਮ ਬਾਰਕ ਜਾਂ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਵੋ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ, ਤੇ ਫਿਰ ਰੰਗ ਤਾਂ ਮੈਟਰ ਹੀ ਨਹੀਂ ਸੀ ਕਰਦਾ ਵੀ ਕੌਣ ਕਾਲਾ ਹੈ, ਕੌਣ ਭੂਰਾ ਹੈ, ਕੌਣ ਪੀਲਾ ਹੈ। ਲੇਕਿਨ ਚਰਚ ਨੇ ਲਗਾਤਾਰ 15ਵੀਂ 14ਵੀਂ ਸਦੀ ਤੋਂ ਹੀ ਜਿਹੜਾ ਸਲੇਵਰੀ ਦੀ ਹਮਾਇਤ ਕੀ ਬਾਈਬਲ ਚੋਂ ਕੋਟ ਕੱਢ ਲੈਂਦੇ ਸੀ ਕਿ ਜੀ ਇਹ ਜਸਟੀਫਾਈਡ ਹੈ। ਔਰ ਇਸ ਨੇ ਪੋਪ ਲਿਓ ਨੇ ਘੱਟੋ ਘੱਟ ਹੁਣ ਬੀਤੇ ਜੋ ਉਹਨਾਂ ਨਾਲ ਵਾਪਰਿਆ ਉਹਨੂੰ ਤਾਂ ਤੁਸੀਂ ਅੰਡੂ ਨਹੀਂ ਕਰ ਸਕਦੇ, ਪਰ ਘੱਟੋ ਘੱਟ ਜਿਹੜਾ ਚਰਚ ਦੇ ਮੱਥੇ ਤੇ ਕਲੰਕ ਲੱਗਾ ਰਿਹਾ, ਜਿਹਨੂੰ ਲੁਕਾਉਂਦੇ ਰਹੇ ਕਦੇ ਸ਼ਬਦਾਂ ਦੇ ਜਾਲ ਜਾਂ ਦੂਜੇ, ਪੋਪ ਲਿਓ 14th ਹਾਂ makes historical apology for Holy See's own role in legitimizing slavery। ਉਹਨੇ ਇਹ ਕਿਹਾ ਕਿ ਭਾਈ ਮੈਂ ਜਿਹੜੀ ਹੈ ਇਤਿਹਾਸਕ ਮਾਫੀ ਮੰਗਦਾ ਕਿ ਸਾਡੇ ਚਰਚ ਨੇ ਇੰਨਾ ਲੰਬਾ ਵਕਤ ਜਿਹੜਾ ਉਹ ਇਸ ਗੁਲਾਮੀ ਨੂੰ ਲੈਜੀਟਿਮਾਈਜ਼ ਕੀਤਾ ਕਿ ਉਹਨੂੰ ਠੀਕ ਜਿਹੜਾ ਉਹ ਸਾਬਤ ਕਰਦੇ ਰਹੇ। ਔਰ ਫਿਰ ਇਹਦੇ 'ਚ ਲੰਮੀ ਚੌੜੀ ਸਟੋਰੀ ਹੈ ਕਿ ਭਾਈ ਕਿਵੇਂ ਕਿਵੇਂ ਉਹਨਾਂ ਨੇ ਉਹਨੂੰ ਠੀਕ ਸਾਬਤ ਕੀਤਾ। 14ਵੀਂ 15ਵੀਂ ਸਦੀ ਦੀ ਕਹਾਣੀ ਕੀ ਸੀ ਔਰ ਕਿਵੇਂ ਕੀ ਆਰਡਰ ਉਹ ਕੱਢਦੇ ਰਹੇ, ਜਿਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਬਿਲਕੁਲ ਠੀਕ ਹੈ। ਉਹਨਾਂ ਨੇ ਪਾਸਟ ਪੋਪਸ ਨੇ ਵੀ ਪਾਰਟਲੀ ਜਿਹੀ ਮਾਫੀ ਮੰਗੀ ਹੋਈ ਹੈ ਕਿ ਟਰਾਂਸ ਐਟਲਾਂਟਿਕ ਸਲੇਵ ਟ੍ਰੇਡ ਦੇ, ਬਟ ਨੋ ਪੋਪ ਹੈਜ਼ ਐਵਰ ਪਬਲਿਕਲੀ ਐਕਨੋਲੇਜਡ much less apologized for the role that past popes themselves played in giving European sovereigns explicit authority to subjugate and enslave infidels। ਉਹ slaves ਨੂੰ ਕਾਫਰ ਕਹਿੰਦੇ ਸੀ। ਹੁਣ ਬਹੁਤ ਵਾਰੀ ਮੁਸਲਮਾਨਾਂ ਦੇ ਖਾਤੇ 'ਚ ਹੁੰਦਾ ਜੀ ਉਹ ਕਾਫਰ, ਇਹ ਪੋਪ ਦਾ ਸੀ ਕਿ ਇਹ ਕਾਫਰ ਨੇ, ਇਹਨਾਂ ਨੂੰ ਤੁਸੀਂ ਗੁਲਾਮ ਬਣਾ ਸਕਦੇ ਹੋ, ਇਹਨਾਂ ਨੂੰ ਕੁੱਟ ਸਕਦੇ ਹੋ, ਤੁਹਾਡੀ ਪ੍ਰਾਪਰਟੀ ਹੈ, ਇਹਨਾਂ ਨਾਲ ਤੁਸੀਂ ਜੋ ਮਰਜ਼ੀ ਸਲੂਕ ਕਰੋ। ਔਰ ਇਸ ਦੇ ਉੱਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਭਾਈ ਇਹ ਜਿਹੜੀ ਹੈ ਅਸੀਂ ਇਸ ਦੇ ਲਈ ਮਾਫੀ ਚਾਹੁੰਦੇ ਹਾਂ। ਵੈਟੀਕਨ ਜਿਹੜਾ ਉਹ ਇਨਸਿਸਟ ਕਰਦਾ ਵੀ ਅਸੀਂ 15ਵੀਂ ਸਦੀ ਦੇ ਵਿੱਚ ਜਿਹੜੇ ਡਾਇਰੈਕਟਿਵ ਵੈਟੀਕਨ ਨੇ ਦਿੱਤੇ, ਜਿਹਦੇ 'ਚ ਉਹਨਾਂ ਨੇ ਆਥੋਰਾਈਜ਼ ਕੀਤਾ ਪੋਰਤੁਗੀਜ਼ ਸੋਵਰਨਸ ਨੂੰ ਕਿ ਤੁਸੀਂ ਕੰਕਰ ਕਰੋ ਅਫਰੀਕਾ ਤੇ ਅਮਰੀਕਾਜ਼ ਨੂੰ ਔਰ ਨਾਨ ਕ੍ਰਿਸਚਨਸ ਨੂੰ ਸਲੇਵ ਬਣਾਓ। ਇਹ 15ਵੀਂ ਸਦੀ ਦੇ ਇਹਨਾਂ ਦੇ ਹੁਕਮਨਾਮੇ ਨੇ, ਐਡਿਕਟ ਨੇ ਉਹਨਾਂ ਦੇ। 1452 ਦੇ ਵਿੱਚ ਪੋਪ ਨਿਕੋਲਸ 5 ਨੇ ਇਹ ਪੈਪਲ ਬੁਲਡਮ ਡਾਈਵਰਸ ਜਿਹੜਾ ਇਸ਼ੂ ਕੀਤਾ, ਵਿੱਚ ਗੇਵ ਦਾ ਪੋਰਤੁਗੀਜ਼ ਕਿੰਗ ਐਂਡ ਹਿਸ ਸਕਸੈਸਰ ਦਾ ਰਾਈਟ ਟੂ ਇਨਵੇਡ, ਕੰਕਰ, ਫਾਈਟ ਐਂਡ ਸਬਜੂਗੇਟ, ਕਿ ਵੀ ਤੁਸੀਂ ਹਮਲਾ ਕਰ ਸਕਦੇ ਹੋ, ਫਤਹ ਕਰੋ, ਜਿੱਤੋ ਔਰ ਗੁਲਾਮ ਬਣਾਓ। ਇਹ 15ਵੀਂ ਸਦੀ ਦੀ ਗੱਲ ਹੈ। ਹੁਣ ਇਹ 1452 ਦੀ ਗੱਲ ਹੈ। ਹੁਣ 1469 'ਚ ਗੁਰੂ ਨਾਨਕ ਪਾਤਸ਼ਾਹ ਪ੍ਰਕਾਸ਼ਮਾਨ ਹੁੰਦੇ ਨੇ ਔਰ ਕਿੱਥੇ ਇਨਸਾਨੀਅਤ ਦਾ ਪਿਆਰ ਔਰ ਹਰ ਇੱਕ ਨੂੰ ਜਿਹੜਾ ਇੱਕ ਬਰਾਬਰ ਦੀ ਗੱਲ, ਤੇ 15ਵੀਂ ਸਦੀ ਦੇ ਵਿੱਚ ਕ੍ਰਿਸਚੀਅਨਿਟੀ ਜਿਹੜੀ ਹੈ ਉਹ ਜਸਟੀਫਾਈ ਕਰ ਰਹੀ ਹੈ ਕਿ ਜੋ ਮਰਜ਼ੀ ਕਰੋ, ਤੁਹਾਡਾ ਹੱਕ ਹੈ, ਬਾਈਬਲ ਤੁਹਾਨੂੰ ਹੱਕ ਦਿੰਦੀ ਹੈ। ਫਿਰ ਇਸੇ ਤਰ੍ਹਾਂ ਜਿਹੜਾ ਪੋਰਤੁਗੀਜ਼ ਨੂੰ ਪਰਮਿਸ਼ਨ ਦਿੱਤੀ ਕਿ ਬਈ ਟੂ ਰਿਡਿਊਸ देयर ਪਰਸਨਸ ਟੂ ਪਰਪੈਚੁਅਲ ਸਲੇਵਰੀ। ਫਿਰ ਪੋਪ ਨਿਕੋਲਸ 5ਵੇਂ ਨੇ ਪਰਮਿਸ਼ਨ ਪੋਰਤੁਗੀਜ਼ ਨੂੰ ਦਿੱਤੀ 1456 'ਚ, ਫਿਰ 1481 'ਚ
ਔਰ ਇਹ ਸਾਰੇ ਦੇ ਉੱਤੇ ਕਿ ਆਲ ਆਪਰੇਸ਼ਨ ਸ਼ੈਲ ਸੀਜ਼, ਇਹ ਹਿਸਟਰੀ ਆਫ ਇਹ ਉਹਨਾਂ ਨੇ ਕੋਟ ਕੀਤਾ ਵੀ ਇਸ ਦੇ ਵਿੱਚ ਇਹ ਆਉਂਦਾ ਹੈ। ਔਰ ਉਹਦੇ ਚ ਪੋਪ ਨੇ ਕਿਹਾ ਕਿ ਭਾਈ ਅਸੀਂ ਭਾਵੇਂ ਲੇਟ ਮਾਫੀ ਮੰਗ ਰਹੇ ਹਾਂ ਪਰ ਜੋ ਕੁਝ ਹੋਇਆ ਉਹਦੇ ਲਈ ਸਾਨੂੰ ਮਾਫ ਕਰੋ, ਅਸੀਂ ਜਿਹੜਾ ਉਹ ਇਹ ਸਾਡੇ ਤੋਂ ਜਿਹੜਾ ਵੱਡੇ ਗੁਨਾਹ ਹੋਏ ਨੇ। ਪੋਪ ਸੈਡ ਦਾ ਚਰਚ ਹੈਜ਼ ਲੌਂਗ ਅਫਰਮਡ the dignity of every human being as the basis of its doctrine, even if it took 18 centuries for its full incompatibility with slavery to be explicitly recognized। ਉਹਨੇ ਕਿਹਾ ਜੀ 18 ਸਦੀਆਂ ਅਸੀਂ ਵੀ ਗੁਲਾਮੀ ਨੂੰ ਜਿਹੜਾ ਪਰਪੈਚੁਏਟ ਕਰਦੇ ਰਹੇ ਔਰ ਇਹ ਜਿਹੜਾ this constitutes a wound in Christian memory, one from which we cannot consider ourselves detached। ਕਿ ਇਹ ਸਾਡੀ ਈਸਾਈਅਤ ਯਾਦਾਸ਼ਤ 1800 ਸਾਲ ਦੀ ਹਿਸਟਰੀ 'ਚ ਅਸੀਂ ਇਹਨੂੰ ਜਸਟੀਫਾਈ ਕੀਤਾ ਹੋਇਆ। ਸੋ ਮੈਂ ਜਦੋਂ ਦੇਖਿਆ ਮੈਨੂੰ ਲੱਗਿਆ ਵੀ ਇਹ ਵੱਡਾਪਨ ਵੀ ਹੈ ਔਰ ਇਸ ਵੇਲੇ ਜਿਹੜੇ ਈਸਾਈ ਮਜ਼ਹਬ ਦੇ ਵਿੱਚ ਕੈਥੋਲਿਕਸ ਦੀ ਗਿਣਤੀ ਤੇਜ਼ੀ ਨਾਲ ਵੱਧ ਵੀ ਰਹੀ ਹੈ। ਹਾਲਾਂ ਇਨ ਸਪਾਈਟ ਆਫ ਕਿ ਵੀ ਇੱਕ ਸਟੇਜ ਸੀ ਕਿ ਯੂਰਪ ਇਹਨਾਂ ਤੋਂ ਬਾਗੀ ਸੀ ਪ੍ਰੋਟੈਸਟੈਂਟ ਚਰਚ ਦੇ ਥੱਲੇ, ਤਾਂ ਮੇਰੇ ਮਨ 'ਚ ਖਿਆਲ ਆਇਆ, ਮੈਂ ਕਿਹਾ ਵੀ ਵੈਸੇ ਜਿਹੜੇ ਜ਼ੁਲਮ ਕਰਨ ਵਾਲੇ ਨੇ ਇਹ ਤਾਂ ਹੁਣ 15ਵੀਂ ਸਦੀ ਜਾਂ 18 ਸਦੀਆਂ ਦੀ ਹਿਸਟਰੀ ਪੋਪ ਸੁਣਾ ਰਿਹਾ ਵੀ ਅਸੀਂ ਕੀ ਕੀਤਾ। ਅਸੀਂ ਤਾਂ 80 ਸਾਲਾਂ ਤੋਂ ਜਿਸ ਰਜੀਮ ਨੇ ਸਾਡੇ ਨਾਲ ਜੋ ਜ਼ੁਲਮ ਕੀਤੇ ਨੇ, 42 ਸਾਲ ਪਹਿਲਾਂ ਉਹਨਾਂ ਨੇ ਘੱਲੂਘਾਰਾ 84 ਵਰਤਾਇਆ, ਅੱਜ ਉਹ ਸਾਡੇ ਨਾਲ ਕੀ ਕਰ ਰਹੇ ਨੇ। ਤੇ ਜੇ ਸੱਚਮੁੱਚ ਸਿਨਸੈਰਿਟੀ ਹੋਏ, ਇਮਾਨਦਾਰੀ ਹੋਏ, ਦਿੱਲੀ ਦੇ ਹਾਕਮ ਜਿਹੜੇ ਨੇ ਉਹ ਸਿੱਖ ਕੌਮ ਤੋਂ ਮਾਫੀ ਮੰਗ ਸਕਦੇ ਨੇ ਕਿ ਭਾਈ ਅਸੀਂ ਜਿਹੜਾ ਤੁਹਾਡੇ ਤੇ ਤੁਸੀਂ ਤੀਸਰੀ ਧਿਰ ਸੀ, ਤੁਸੀਂ ਵਿਸ਼ਵਾਸ ਕਰਕੇ ਸਾਡੇ ਨਾਲ ਆਪਣੀ ਕਿਸਮਤ 47 'ਚ ਜੋੜੀ ਸੀ, ਅਸੀਂ ਤੁਹਾਡੇ ਨਾਲ ਧੋਖਾ ਕੀਤਾ ਹੈ, ਤੁਹਾਡੇ ਨਾਲ ਬੀਤੇ ਵਾਲਿਆਂ ਨੇ ਬੜੇ ਜ਼ੁਲਮ ਕੀਤੇ ਨੇ, ਅਸੀਂ ਵੀ ਉਸ ਜ਼ੁਲਮ ਨੂੰ ਕੰਟੀਨਿਊ ਕੀਤਾ, ਅਸੀਂ ਉਹਨੂੰ ਬੰਦ ਕਰਦੇ ਹਾਂ, ਸਾਨੂੰ ਮਾਫ ਕਰੋ, ਅਸੀਂ ਤੁਹਾਡੇ ਹੱਕ ਤੁਹਾਨੂੰ ਦਿੰਦੇ ਹਾਂ, ਤੁਸੀਂ ਇੱਜ਼ਤ ਆਜ਼ਾਦੀ ਦੇ ਨਾਲ ਜਿਹੜਾ ਉਹ ਆਪਣੇ ਮੁਲਕ ਦੇ ਵਿੱਚ ਜਿਹੜਾ ਉਸ ਨੂੰ ਅੱਗੇ ਲੈ ਕੇ ਜਾਓ, ਤੁਸੀਂ ਸਾਡੇ ਗੁਆਂਢੀ ਹੋ, ਅਸੀਂ ਜਮਨਾ ਪਾਰ ਤੁਹਾਡਾ ਸਾਥ ਜਿਹੜਾ ਤੁਹਾਡੇ ਗੁਆਂਢ 'ਚ ਹੋਵਾਂਗੇ। ਕਿੰਨਾ ਔਖਾ ਕੰਮ ਹੈ, ਪਰ ਇਹਨਾਂ 'ਚ ਤਾਂ ਈਵਨ ਜੇ ਇਹ ਹੁੰਦਾ ਜੀ ਮਾਫੀ, ਮਨਮੋਹਨ ਸਿੰਘ ਉਹਨੂੰ ਅੱਗੇ ਕੀਤਾ ਕਿ ਜੀ ਉਹਦੇ 'ਚ ਵੀ ਉਹਨਾਂ ਜੋ ਹੁਆ ਘਟਨਾਵਾਂ ਹੋਈ, ਇਧਰ ਹੁਆ ਉਧਰ, ਅੱਜ ਤੱਕ ਵੀ ਨਾ ਜੂਨ 84 ਨਾ ਨਵੰਬਰ 84। ਹੁਣ ਜੇ ਕੋਈ ਇਹ ਕਹੇ ਜੀ ਦੇਖੋ ਜੀ ਉਹ ਮਾਫੀ ਮੰਗ ਲੈਣਗੇ ਤੇ ਹਾਲਾਤ ਨਾਰਮਲ, ਹੁਣ ਇਹ ਨਹੀਂ, ਹੁਣ ਇਹਨਾਂ ਦੇ ਨਾਲ ਰਹਿਣਾ ਨਹੀਂ ਹੈ ਸਿੱਖਾਂ ਨੇ, ਪਰ ਘੱਟੋ ਘੱਟ ਜੇ ਸਦੀਆਂ ਬਾਅਦ ਪੋਪ ਵਰਗੇ ਜਿਹੜੇ ਨੇ ਉਹ ਬੀਤੇ ਨੂੰ ਜਿਹੜਾ ਉਹ ਕਲੰਕ ਆਪਣਾ ਧੋਣਾ ਚਾਹੁੰਦੇ ਨੇ, ਤੇ ਘੱਟੋ ਘੱਟ ਭਾਰਤ ਦੇ ਹਾਕਮ ਜਿਹੜੇ ਨੇ, ਬਾਕੀ ਮੁਲਕ ਕਿੰਨਾ ਇਹਨਾਂ ਕੋਲ ਬਚ ਜਾਂਦਾ। ਤੁਸੀਂ ਜਾ ਕੇ ਜਮਨਾ ਪਾਰ ਆਪਣਾ ਜਿਹੜਾ ਉਹ ਭਾਵੇਂ ਗਣੇਸ਼ ਦੀ ਪੂਜਾ ਕਰੋ, ਭਾਵੇਂ ਸੱਪਾਂ ਨੂੰ ਦੁੱਧ ਪਿਆਓ, ਭਾਵੇਂ ਹਾਥੀ ਦੀ ਸੁੰਡ ਦੇ ਉੱਤੇ ਹਾਰ ਰੱਖ ਕੇ ਜਿਹੜਾ ਉਹਦੀ ਪੂਜਾ ਕਰੋ, ਕੌਣ ਰੋਕਦਾ? ਸਾਨੂੰ ਤੁਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਮੁਲਕ ਹੈ ਉਹਨੂੰ ਮਾਫੀ ਮੰਗੋ ਸਿੱਖ ਕੌਮ ਤੋਂ, ਉਹਨੂੰ ਲਿਬਰੇਸ਼ਨ ਦਿਓ, ਤਾਂ ਕਿ ਨੈਕਸਟ ਡੋਰ ਕੱਲ੍ਹ ਨੂੰ ਜਦੋਂ ਤੁਸੀਂ ਭੁੱਖੇ ਮਰ ਰਹੇ ਹੋਣਾ, ਸਿੱਖਾਂ ਨੇ ਹੀ ਆ ਕੇ ਤੁਹਾਡੇ ਲਈ ਲੰਗਰ ਲਾਉਣੇ ਨੇ, ਪਰ ਘੱਟੋ ਘੱਟ ਇੰਨਾ ਕੁ ਜੇਰਾ ਦਿਖਾਓ ਕਿ ਭਾਈ ਸਿੱਖਾਂ ਨੂੰ ਜਿਹੜਾ ਉਹਨਾਂ ਦਾ ਮੁੱਢਲਾ ਹੱਕ ਹੈ ਆਜ਼ਾਦੀ ਦਾ ਉਹ ਦਿਓ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਾਰ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤਨੇ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸੂਰਾ ਸੋਈ ਜੋ ਨਰ ਦੀਨ ਕੇ ਹੇਤ ਸੂਰਾ। 6 ਜੂਨ ਨੂੰ ਸਨ ਫਰਾਂਸਿਸਕੋ ਵਿੱਚ ਹੋਣ ਜਾ ਰਹੀ ਹੈ ਸਿੱਖ ਫਰੀडम ਮਾਰਚ ਅਤੇ ਸੋਵਰੇਨਿਟੀ ਰੈਲੀ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਇਹ ਫਰੀडम ਮਾਰਚ ਸਵੇਰੇ 10 ਵਜੇ 88 2nd ਸਟਰੀਟ ਤੋਂ ਸ਼ੁਰੂ ਹੋ ਕੇ ਸਿਵਿਕ ਸੈਂਟਰ ਪਲਾਜ਼ਾ ਤੱਕ ਪਹੁੰਚੇਗਾ। ਆਓ ਸਾਰੇ ਇਕੱਠੇ ਹੋ ਕੇ ਸ਼ਹੀਦਾਂ ਨੂੰ ਸਤਿਕਾਰ ਭੇਟ ਕਰੀਏ ਅਤੇ ਕੌਮੀ ਏਕਤਾ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਈਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ ਗੁਰਬਾਣੀ ਕੁਰਬਾਨੀ ਤੇ ਮਿਹਰਬਾਨੀ ਦੇ ਪੁੰਜ ਭਾਣੇ ਦੀ ਮੂਰਤ ਧੰਨ 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 ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਦਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲੈਸਿੰਗ ਤੇ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਰਲ ਮਿਲ ਕਰਕੇ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 13 ਜੂਨ ਦਿਨ ਸ਼ਨੀਚਰਵਾਰ ਨੂੰ ਗੁਰਦੁਆਰਾ ਸਾਹਿਬ ਕਲੀਨ ਵਿਲੇਜ ਵਿਖੇ 11 ਵਜੇ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਅੰਦਰ ਸਮੇਂ ਅਨੁਸਾਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਸਤਿਕਾਰਯੋਗ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੀਆਂ ਦਸਤਾਰਾਂ ਸਜਾ ਕੇ ਆਉਣ। ਸਤਿਕਾਰਯੋਗ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਸਿਰਾਂ ਤੇ ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਆਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਕਿਵੇਂ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆਂ ਨੂੰ ਮਲਿਆਮੇਟ ਕੀਤਾ ਜਾ ਰਿਹਾ ਹੈ। ਇਸ ਦੀ 42 ਸਾਲ ਪਹਿਲਾਂ ਹਰਿਦੁਆਰ ਵਿਚਾਲੇ ਗੁਰੂ ਨਾਨਕ ਸਾਹਿਬ ਜੀ ਦੇ ਗਿਆਨ ਗੋਦਰੀ ਗੁਰਦੁਆਰੇ ਨੂੰ ਤਬਾਹ ਕਰਨ ਦੀ ਉਦਾਹਰਨ ਸਾਹਮਣੇ ਹੈ। ਸੋ ਉਸ ਥਾਂ ਤੇ ਦੁਬਾਰਾ ਗੁਰਦੁਆਰਾ ਉਸਾਰਨ ਨਹੀਂ ਦਿੱਤਾ ਗਿਆ, ਪਰ 2003 ਵਿੱਚ ਸਿੱਖਾਂ ਨਾਲ ਇਹ ਸਮਝੌਤਾ ਕੀਤਾ ਗਿਆ ਕਿ ਉਹਨਾਂ ਨੂੰ ਗੰਗਾ ਦੇ ਕੰਢੇ ਤੇ ਗੁਰਦੁਆਰਾ ਬਣਾਉਣ ਲਈ ਕੋਈ ਹੋਰ ਥਾਂ ਦਿੱਤੀ ਜਾਵੇਗੀ। ਪਿਛਲੇ ਜਿਹੜੇ ਹੈਗੇ ਨੇ 23 ਸਾਲਾਂ ਤੋਂ ਕਿਵੇਂ ਇਸ ਨੂੰ ਲਟਕਾਇਆ ਜਾ ਰਿਹਾ, ਇਸ ਦਾ ਵੇਰਵਾ ਭਾਰਤੀ ਦੁਮਸ਼ੱਲੇ ਤਰਲੋਚਨ ਸਿੰਘ ਨੇ ਖੁਦ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੰਟਰਾਸਟ ਇਹ ਹੈ ਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਵਿੱਚ ਜਿਹੜਾ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਹੈ, ਉਹ ਉਹਨਾਂ ਇਤਿਹਾਸਕ ਗੁਰਦੁਆਰਿਆਂ ਨੂੰ ਜਿਹੜੇ ਬਿਲਕੁਲ ਬੰਦ ਪਏ ਸੀ ਲੰਬਾ ਸਮਾਂ, ਉਹਨਾਂ ਦੀ ਹਾਲਤ ਵੀ ਕਈਆਂ ਦੀ ਖਸਤਾ ਸੀ, ਉਹਨਾਂ ਨੂੰ ਰੈਨੋਵੇਟ ਕਰਕੇ ਸੰਗਤ ਦੇ ਲਈ ਖੋਲ੍ਹ ਰਹੇ ਨੇ। ਇਸ ਵੇਲੇ 18 ਤੋਂ ਜ਼ਿਆਦਾ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹਨਾਂ ਦੇ ਵਿੱਚ ਪ੍ਰਕਾਸ਼ ਹੈ, ਔਰ ਹੋਰ 20-22 ਜਿਹੜੇ ਨੇ ਹੋਰ ਆਇਡੈਂਟੀਫਾਈ ਕੀਤੇ ਨੇ। ਔਰ ਕੁੱਲ ਜਿਹੜਾ ਹੈ ਉਹ ਅਸੀਂ ਦੇਖ ਰਹੇ ਹਾਂ ਵੀ ਆਉਣ ਵਾਲੇ ਸਮੇਂ 'ਚ ਪਾਕਿਸਤਾਨੀ ਹਕੂਮਤ ਦੀ ਜਿਹੜੀ ਪਾਲਿਸੀ ਹੈ ਉਹ ਸਿੱਖਾਂ ਦੇ ਇਤਿਹਾਸਕ ਔਰ ਸੱਭਿਆਚਾਰਕ ਵਿਰਸੇ ਨੂੰ ਉਜਾਗਰ ਕਰਨ ਦੀ ਹੈ। ਬੇਸ਼ੱਕ ਉਹਨਾਂ ਦਾ ਆਪਣਾ ਇੰਟਰਸਟ ਵੀ ਹੈ ਕਿ ਵੀ ਰਿਲੀਜੀਅਸ ਟੂਰਿਜ਼ਮ, ਕਿ ਵੀ ਸਿੱਖ ਵੱਡੀ ਗਿਣਤੀ 'ਚ ਆਉਣਗੇ, ਪਾਕਿਸਤਾਨ ਦੀ ਵੀ ਪ੍ਰੋਸਪੈਰਿਟੀ ਦੇ ਵਿੱਚ ਹਿੱਸਾ ਪਾਉਣਗੇ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਚੰਗਾ ਜੈਸਚਰ ਹੈ ਕਿ ਉਹਨਾਂ ਨੇ ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, ਕਰਤਾਰਪੁਰ ਸਾਹਿਬ ਕੰਪਲੈਕਸ ਨੂੰ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਡਿਵੈਲਪ ਕੀਤਾ, ਹੁਣ ਆਪਣੇ ਜਿਹੜੇ ਨੇ ਉੱਥੇ ਜਦੋਂ ਜਾਂਦੇ ਨੇ ਉਹਦੇ 'ਚ ਕੋਈ ਇੱਕ ਅੱਧੀ ਚੀਜ਼ ਉਹ ਭਾਵੇਂ ਮਰਿਆਦਾ ਦੀ ਕਮੀ ਨਜ਼ਰ ਆਏ ਜਾਂ ਦੂਜਾ ਇੱਧਰ ਆ ਕੇ ਚੀਕ ਚਿਹਾੜਾ ਪਾ ਦਿੰਦੇ ਨੇ। ਔਰ ਉਹਨਾਂ ਨੂੰ ਇੰਡੀਅਨ ਮੀਡੀਆ ਵੀ ਚੁੱਕ ਰਿਹਾ ਹੁੰਦਾ ਜੀ ਪਾਕਿਸਤਾਨ 'ਚ ਇਹ ਹੋ ਗਿਆ ਉਹ ਹੋ ਗਿਆ। ਇਸੇ ਤਰ੍ਹਾਂ ਕੁਝ ਹੋਰ ਮੁੱਦੇ ਵੀ ਨੇ ਜਿਹੜੇ ਆਫਕੋਰਸ ਸੀਰੀਅਸ ਮੁੱਦੇ ਨੇ, ਉਹਨਾਂ ਨੂੰ ਸੀਰੀਅਸਨੈਸ ਦੇ ਨਾਲ ਹੀ ਡਿਸਕਸ ਕੀਤਾ ਜਾ ਸਕਦਾ, ਪਰ ਉਹਨੂੰ ਐਂਟੀ ਮੁਸਲਮਾਨ ਜਾਂ ਐਂਟੀ ਪਾਕਿਸਤਾਨੀ ਬਣਾ ਕੇ ਨਹੀਂ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਇਸ ਕਿਸਮ ਦੇ ਲੋਕਾਂ ਦੀ, ਉਹ ਮਨਜਿੰਦਰ ਸਿਰਸੇ ਵਰਗੇ ਦੁਮਛੱਲੇ ਹੋਣ, ਤਰਲੋਚਨ ਸਿੰਘ ਜਿਹੜਾ ਮਾਈਨੋਰਿਟੀ ਕਮਿਸ਼ਨ ਦਾ ਚੇਅਰਮੈਨ ਰਿਹਾ, ਦਲਾਲ ਸੀ ਜ਼ੈਲ ਸਿੰਘ ਦਾ, ਕੀ ਕਰਦਾ ਰਿਹਾ ਜ਼ੈਲ ਸਿੰਘ ਲਈ ਮੈਂ ਇਸ ਪਲੇਟਫਾਰਮ ਤੋਂ ਕਹਿ ਨਹੀਂ ਸਕਦਾ। ਚੀਫ ਮਿਨਿਸਟਰ ਹੁੰਦਿਆਂ ਵੀ ਉਹਦਾ PR ਇੰਚਾਰਜ ਸੀ, ਪ੍ਰੈਜ਼ੀਡੈਂਟ ਹੁੰਦੇ ਝੂਠ ਬੋਲਦਾ ਹੈ, ਹੁਣ ਬੁੱਢਾ ਹੈ, ਉਹ ਭੁੱਖਾ ਹੈ, ਅਜੇ ਵੀ ਲੱਗਦਾ ਵੀ BJP ਕੋ ਹੱਡੀ ਮੂੰਹ 'ਚ ਪਾ ਦੇ। ਸੋ ਉਸ ਕਿਸਮ ਦੇ ਲੋਕ ਬਹਿ ਕੇ ਜਿਹੜੇ ਨੇ ਉਹ ਅੱਡ-ਅੱਡ ਪਲੇਟਫਾਰਮ ਤੇ ਜਸਟੀਫਾਈ ਕਰ ਰਹੇ ਹੁੰਦੇ ਨੇ ਕਿ 47 'ਚ ਅਸੀਂ ਕਿਉਂ ਨਹੀਂ ਜਿਹੜਾ ਉਹ ਸਾਨੂੰ ਮਿਲਦਾ ਕੁਛ ਨਹੀਂ ਸੀ, ਅਸੀਂ ਤਾਂ ਇਹ ਕਰਤਾ ਤੇ ਉਹ ਕਰਤਾ, ਜਿਹੜਾ ਝੂਠ ਬਿਲਕੁਲ ਉਸ ਕਿਸਮ ਦਾ ਪਾਰਟ। ਲੇਕਿਨ ਕਿਵੇਂ ਭਾਰਤ ਦੇ ਵਿੱਚ ਇੱਕ ਪਾਸੇ ਤਾਂ ਹਿੰਦੂਕਰਨ ਸਾਡੇ ਗੁਰਦੁਆਰਿਆਂ ਦਾ RSS ਰਾਹੀਂ ਹੋ ਰਿਹਾ ਹੈ, ਪਟਨਾ ਸਾਹਿਬ ਕਮੇਟੀ, ਹਜ਼ੂਰ ਸਾਹਿਬ ਕਮੇਟੀ, ਦਿੱਲੀ ਕਮੇਟੀ, ਹਰਿਆਣਾ ਕਮੇਟੀ, ਔਰ ਈਵਨ ਹੁਣ ਉਹਨੇ ਮਾਫੀ ਮੰਗੀ ਹੈ ਗੁਰਦੁਆਰੇ ਆ ਕੇ ਪੰਜੋਖਰਾ ਸਾਹਿਬ
बीजेपी ਦਾ ਲੀਡਰ ਜਿਹੜਾ ਹਨੂਮਾਨ ਜੀ ਕਾ ਖਾਲਸਾ ਹਨੂਮਾਨ ਜੀ ਕੀ ਫਤਿਹ ਕਰ ਰਿਹਾ ਸੀ 2 ਹਫ਼ਤੇ ਪਹਿਲਾਂ ਇਸ਼ਤਿਹਾਰਾਂ ਦੇ ਵਿੱਚ ਇਹ ਦਿੱਤਾ ਹੈ। ਔਰ ਕਿਵੇਂ ਜਿਹੜਾ ਉਹ ਸਨਾਤਨੀ ਨਾਂ ਦੇ ਥੱਲੇ ਕਿਸ ਕਿਸਮ ਦਾ ਪ੍ਰੋਪੇਗੈਂਡਾ ਚੱਲ ਰਿਹਾ, ਪਰ ਸਾਇਲੈਂਟਲੀ ਉਹ ਹਿੰਦੂਆਂ ਦੇ ਉਹਨਾਂ ਧਾਰਮਿਕ ਸਥਾਨਾਂ ਤੋਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਸਿੱਖ ਗੁਰੂ ਸਾਹਿਬਾਨ ਨੇ ਜਾ ਕੇ ਇਹਨਾਂ ਦੇ ਕਰਮਕਾਂਡ ਨੂੰ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ, ਉਹਨਾਂ ਗੁਰਦੁਆਰਿਆਂ ਨੂੰ ਸਲੋਲੀ ਜਿਹੜਾ ਹੈ ਉਹ ਮਿਟਾ ਰਹੇ ਨੇ। ਔਰ ਉਹਦੀ ਪਹਿਲੀ ਉਦਾਹਰਣ ਤਾਂ ਗੁਰਦੁਆਰਾ ਗਿਆਨ ਗੋਦੜੀ ਜਿਹੜਾ ਗੰਗਾ ਦੇ ਕੰਢੇ ਹਰਿਦੁਆਰ ਦੇ ਵਿੱਚ, ਔਰ ਮੈਨੂੰ ਯਾਦ ਹੈ ਕਿ ਆਪਣਾ ਸਕੂਲ ਡੇਜ਼ ਦੇ ਵਿੱਚ ਮੈਂ ਸ਼ਾਇਦ 9ਵੀਂ ਜਾਂ 10ਵੀਂ 'ਚ ਪੜ੍ਹਦਾ ਸੀ, ਜਦੋਂ ਮੈਂ ਆਪਣੇ ਪਿਤਾ ਜੀ ਦੇ ਨਾਲ ਇਹ ਸਾਰੇ ਅਸੀਂ ਖਿੱਤੇ ਦੇ ਟੂਰ ਤੇ ਗਏ ਤੇ ਹਰਿਦੁਆਰ ਵੀ ਦੇਖਣ ਦਾ ਮੌਕਾ ਬਣਿਆ। ਔਰ ਉਸ ਪੀਰੀਅਡ 'ਚ ਉਸ ਗੰਗਾ ਘਾਟ ਤੋਂ ਮੇਨ ਘਾਟ ਤੋਂ ਥੋੜੀ ਦੂਰੀ ਦੇ ਉੱਤੇ ਛੋਟਾ ਜਿਹਾ 2 ਕਮਰੇ, ਉੱਥੇ ਇੱਕ ਸਿੰਧੀ ਮਾਤਾ ਸੀ ਔਰ ਸ਼ਾਮ ਨੂੰ ਲੰਗਰ ਲੱਗਦਾ ਸੀ। ਬਹੁਤ ਸਾਰੇ ਭੁੱਖੇ ਜਿਹੜੇ ਨੇ ਉਹ ਜਿਹੜੇ ਨੇ ਉੱਥੇ ਹੁੰਦੇ ਸੀ, ਉਸ ਗੁਰਦੁਆਰੇ ਦੇ ਬਾਹਰ ਲੰਬੀਆਂ ਲਾਈਨਾਂ ਲਗਾ ਕੇ ਉਹਨਾਂ ਨੂੰ ਵੰਡਿਆ ਜਾਂਦਾ ਸੀ। ਔਰ ਇਹ ਉਹ ਥਾਂ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਸੂਰਜ ਗ੍ਰਹਿਣ ਦੇ ਮੌਕੇ ਦੇ ਉੱਤੇ ਪਾਣੀ ਪੱਛਮ ਨੂੰ ਦਿੱਤਾ। ਪੰਡਤਾਂ ਨੇ ਇਤਰਾਜ਼ ਕੀਤਾ, ਉਹਨਾਂ ਨੇ ਕਿਹਾ ਜੀ ਤੁਸੀਂ ਕੀ ਕਰ ਰਹੇ ਹੋ ਕਿ ਸੂਰਜ ਗ੍ਰਹਿਣ ਦੇ ਮੌਕੇ ਸੂਰਜ ਨੂੰ ਪਾਣੀ ਦਿੰਦੇ ਨੇ ਜੀ, ਪਿੱਤਰਾਂ ਨੂੰ ਪਹੁੰਚ ਰਿਹਾ। ਅੱਛਾ। ਤੇ ਗੁਰੂ ਸਾਹਿਬ ਨੇ ਕਿਹਾ ਵੀ ਜੇ ਮੇਰਾ ਪਾਣੀ ਜਿਹੜਾ ਇੱਥੇ ਮੇਰੇ ਖੇਤਾਂ ਨੂੰ ਨਹੀਂ ਪਹੁੰਚ ਸਕਦਾ ਨਨਕਾਣਾ ਸਾਹਿਬ ਜਾਂ ਸੁਲਤਾਨਪੁਰ ਲੋਧੀ, ਤੇ ਤੁਹਾਡਾ ਪਾਣੀ ਤੁਹਾਡੇ ਪਿੱਤਰਾਂ ਨੂੰ ਸੂਰਜ ਕੋਲ ਕਿਵੇਂ ਪਹੁੰਚੇਗਾ। ਸੋ ਉਸ ਦਾ ਨਾਂ ਹੀ ਗੁਰਦੁਆਰਾ ਗਿਆਨ ਗੋਦੜੀ ਸੀ ਕਿ ਬਈ ਇਹ ਇੱਕ ਗਿਆਨ ਦੀ ਗੋਦੜੀ ਦੇ ਰੂਪ ਦੇ ਵਿੱਚ ਇੱਕ ਟਰੂ ਜਿਹੜਾ ਉਸ ਨੌਲੇਜ ਨੂੰ ਗੁਰੂ ਸਾਹਿਬ ਨੇ ਉੱਥੇ ਦਿੱਤਾ। ਹੁਣ ਇਹ ਰੜਕਦਾ ਸੀ ਬ੍ਰਾਹਮਣਾਂ ਨੂੰ ਆਉਂਦੇ ਜਾਂਦੇ ਵੀ। ਮੈਂ ਉਹਨਾਂ ਜ਼ਮਾਨੇ 'ਚ ਹਾਲਾਂਕਿ ਐਜ਼ ਅ ਚਾਈਲਡ ਤੁਸੀਂ ਬਹੁਤ ਵਾਰ ਡਿਫਰੈਂਟ ਹੀ ਦੇਖਦੇ ਹੋ ਸਿਚੁਏਸ਼ਨ ਕਿ ਵੀ ਇਹ ਉਹਨਾਂ ਦੇ ਉਹ ਸਾਰੇ ਕਰਮਕਾਂਡ ਜਿੱਥੇ ਅੱਜ ਵੀ ਉਹ ਹੱਡੀਆਂ ਵੀ ਲੈ ਕੇ ਪਾਣੀ ਦੇ ਵਿੱਚ ਸੁੱਟਣ ਤੋਂ ਪਹਿਲਾਂ ਉਹਨਾਂ ਦੇ ਅਰਜ਼ਾ ਪੂਜਾ ਕਰਾ ਰਹੇ ਹੁੰਦੇ ਨੇ, ਪੈਸੇ ਲੈ ਰਹੇ ਹੁੰਦੇ ਨੇ ਔਰ ਮੰਤਰ ਪੜ੍ਹ ਰਹੇ ਹੁੰਦੇ ਨੇ ਕਈ ਕੁਛ, ਤੇ ਉਹ ਵਿਚਾਲੇ ਗੁਰਦੁਆਰੇ। ਸੋ 84 ਦੇ ਪੀਰੀਅਡ 'ਚ ਇਹਨਾਂ ਨੇ ਉਹਨੂੰ ਆਨੇ ਬਹਾਨੇ ਢਾਹ ਦਿੱਤਾ। ਮਾਤਾ ਵੀ ਸ਼ਾਇਦ ਉਹਦੀ ਡੈਥ ਹੋ ਗਈ ਸੀ, ਕੀ ਮੁੜ ਕੇ ਨਹੀਂ। ਹੁਣ ਇਹ ਕ੍ਰੈਡਿਟ ਦਿੱਲੀ ਬੇਸਦਾਰ ਗੁਰਚਰਨ ਸਿੰਘ ਬੱਬਰ ਨੂੰ ਜਾਂਦਾ ਹੈ ਕਿ ਉਹਨਾਂ ਨੇ ਮੋਰਚਾ ਲਾਇਆ। ਹਰ ਸਾਲ ਉਹ ਗ੍ਰਿਫਤਾਰੀ ਦੇ ਲਈ ਜਾਂਦੇ ਨੇ ਵੀ ਇੱਥੇ ਹੀ ਅਸੀਂ ਗੁਰਦੁਆਰਾ ਬਣਾਉਣਾ ਗਿਆਨ ਗੋਦੜੀ, ਤੁਸੀਂ ਸਾਡਾ ਜਿਹੜਾ ਇਤਿਹਾਸ ਨੂੰ। ਤੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਜੇ ਤੁਸੀਂ ਕਿਤੇ ਹੋਰ ਤੁਹਾਨੂੰ ਥਾਂ ਦੇ ਦਿੰਦੇ ਆ ਦੂਜਾ, ਉਹ ਕਹਿੰਦੇ ਨੇ ਜੇ ਤੁਸੀਂ ਇਹ ਰੌਲਾ ਪਾਇਆ 5 ਸਦੀਆਂ ਬਾਅਦ ਉੱਥੇ ਬਾਬਰੀ ਮਸਜਿਦ ਤੇ ਮੰਦਿਰ ਸੀ ਕਿ ਨਹੀਂ, ਕਿ ਮੰਦਿਰ ਵਹੀਂ ਬਣਾਏਂਗੇ ਤੇ ਸਾਨੂੰ ਤੁਸੀਂ ਗਿਆਨ ਗੋਦੜੀ ਤੋਂ ਕਿਉਂ ਉਜਾੜ ਰਹੇ ਹੋ ਕਿ ਵੀ ਤੁਹਾਨੂੰ ਕਿਤੇ ਹੋਰ ਦੇ ਦਿੰਦੇ। ਹੁਣ ਉੱਥੇ ਤਾਂ ਉਹਨਾਂ ਨੇ ਉੱਥੇ ਤਾਂ ਸਕਾਊਟ ਦਾ ਦਫ਼ਤਰ ਬਣਾ ਦਿੱਤਾ ਉਹਨਾਂ ਨੇ, ਇਹ ਕਹਿ ਕੇ ਕਿ ਜੀ ਅਸੀਂ ਜਦੋਂ ਮੇਲਾ ਹੁੰਦਾ ਸੂਰਜ ਗ੍ਰਹਿਣ ਦਾ ਜਾਂ ਦੂਜੇ ਜਿਹੜੇ ਨੇ ਉਹ ਕੁੰਭ ਦਾ ਤੇ ਫਲਾਣਾ ਤੇ ਮੈਨੇਜਮੈਂਟ ਔਰ ਫਲਾਣੇ ਦੇ ਲਈ ਚਾਹੀਦਾ, ਉਹ ਉਹਨਾਂ ਨੇ ਉਹਨੂੰ ਯਾਦ ਨੂੰ ਮਿਟਾ ਦਿੱਤਾ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਮਟਨ ਕਸ਼ਮੀਰ ਦੇ ਵਿੱਚ ਉਹਨਾਂ ਨੇ ਗੁਰਦੁਆਰੇ ਦੇ ਨਾਲ ਮੰਦਿਰ ਬਣਾ ਕੇ ਹੌਲੀ ਹੌਲੀ ਕਲੇਮ ਕਰਨਾ ਸ਼ੁਰੂ ਕੀਤਾ। ਡੋਂਗਮੌਰ ਸਿੱਕਮ ਦੇ ਵਿੱਚ, ਫਿਰ ਜਗਨਨਾਥਪੁਰੀ ਜਿਹੜੀ ਇਹਨਾਂ ਦੀਆਂ ਪੁਰੀਆਂ ਚੋਂ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੀ ਸੋ ਕਾਲਡ ਆਰਤੀ ਜਿਹੜੀ ਸ਼ਾਮ ਨੂੰ ਭਗਵਾਨ ਦੀ ਕਰਦੇ ਨੇ ਜਗਨਨਾਥ ਦੀ, ਉਹਦੇ ਬਰਾਬਰ ਗਗਨ ਮੈਂ ਥਾਲ ਰਵ ਚੰਦ ਦੇ ਨਾਲ ਇਹ ਦੱਸਿਆ ਕਿ ਭਾਈ ਤੁਹਾਡਾ ਮੰਗੂ ਮੱਠ ਜਿੱਥੇ ਗੁਰੂ ਸਾਹਿਬ ਰੁਕੇ ਉਹਨੂੰ ਐਲੀਮੀਨੇਟ ਕਰਤਾ ਇਹਨਾਂ ਨੇ। ਹੁਣ ਇੱਕ ਪਾਸੇ ਤਾਂ ਇਹ ਲਹਿਰ ਹੈ ਓਰੀਜਨਲ ਵੀ ਅਸੀਂ ਉੱਥੇ ਬਣਾਵਾਂਗੇ ਜਿੱਥੇ ਸਾਡਾ ਗਿਆਨ ਗੋਦੜੀ ਗੁਰਦੁਆਰਾ ਸੀ। ਉਹ ਹਰ ਸਾਲ ਜਾਂਦੇ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ, 2 ਦਿਨ ਬਾਅਦ ਛੱਡ ਦਿੰਦੇ ਨੇ, ਪਰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ ਹੋਇਆ ਕਿ ਵੀ ਅਸੀਂ ਇਸ ਇਤਿਹਾਸਕ ਥਾਂ ਨੂੰ ਜਿਹੜਾ ਉਹ ਛੱਡਣਾ ਨਹੀਂ ਹੈ। ਹੁਣ ਦੂਸਰੇ ਪਾਸੇ ਜਿਹੜੇ ਦਲਾਲ ਸੀ ਤਰਲੋਚਨ ਸਿੰਘ ਵਰਗੇ ਰੈਂਟਾ ਸਿੱਖ, ਇਹਨਾਂ ਨੇ ਜਦੋਂ ਇਹ ਰੌਲਾ ਕਾਫੀ ਪਿਆ 2002-3 ਦੇ ਨੇੜੇ ਨੇ, ਇਹ ਮਾਈਨੋਰਟੀ ਕਮਿਸ਼ਨ 'ਚ ਵੀ ਸੀ ਜਾਂ ਦੂਜੇ, ਇਹਨੇ ਕਿਹਾ ਜੀ ਕੋਈ ਗੱਲ ਨਹੀਂ ਹੈ ਜੇ ਉੱਥੇ ਨਹੀਂ ਵੀ ਸਾਨੂੰ ਤੁਸੀਂ ਹੁਣ ਬਣ ਗਿਆ ਤੁਸੀਂ ਇੱਥੇ ਤਾਂ ਬਣ ਨਹੀਂ ਦੇਣਾ ਜਾਂ ਨਹੀਂ ਹੈ, ਸਾਨੂੰ ਥਾਂ ਦੇ ਦਿਓ ਕਿਤੇ ਤੇ ਅਸੀਂ ਗੰਗਾ ਦੇ ਕੰਢੇ ਹੀ ਥੋੜੀ ਦੂਰ ਕੁਛ ਮੀਲਾਂ ਤੇ ਉੱਥੇ ਅਸੀਂ ਬਣਾ ਲਾਂਗੇ। ਉਹਨਾਂ ਨੇ ਕਿਹਾ ਜੀ ਠੀਕ ਹੈ। ਹੁਣ ਉਹ 2003 ਦੇ ਸਮਝੌਤੇ ਦਾ ਕੀ ਹੋਇਆ, ਉਹ ਹੁਣ ਇਹਦੀ ਦਲਾਲ ਤਰਲੋਚਨ ਸਿੰਘ ਦੀ ਜ਼ਬਾਨੀ, ਕਿਉਂਕਿ ਇੱਕ ਹਰਜੀਤ ਸਿੰਘ ਦੂਆ ਨਾਂ ਦੇ ਸੱਜਣ ਜਿਹੜੇ ਹਰਿਦੁਆਰ 'ਚ ਰਹਿੰਦੇ ਸੀ, ਜਿਨ੍ਹਾਂ ਦੇ ਰਾਹੀਂ ਇਹ ਸਮਝੌਤਾ ਹੋਇਆ ਕਿ ਜੀ ਗਿਆਨ ਗੋਦੜੀ ਦੇ ਏਵਜ਼ ਦੇ ਵਿੱਚ ਗੰਗਾ ਕੰਢੇ ਤੁਹਾਨੂੰ ਥਾਂ ਦੇ ਦਿੰਦੇ ਆ, ਉੱਥੇ ਤੁਸੀਂ ਬਣਾ ਲਓ। ਉਹਨਾਂ ਦੀ 90 ਸਾਲ ਦੀ ਉਮਰ ਦੇ ਵਿੱਚ ਡੈਥ ਹੋ ਗਈ। ਹੁਣ ਉਹਨਾਂ ਦੀ ਡੈਥ ਦੇ ਉੱਤੇ ਜਿਹੜਾ ਸੱਚ ਹੁੰਦਾ ਉਹ ਬਾਹਰ ਨਿਕਲਦਾ ਹੈ। ਹੁਣ ਇਹ ਜਿਹੜਾ ਦਲਾਲ ਹੈ, ਏਜੰਟ ਹੈ ਏਜੰਸੀਆਂ ਦਾ, ਤਰਲੋਚਨ ਸਿੰਘ, ਉਹਨੇ ਪੋਸਟ ਲਿਖੀ ਕਿ ਜੀ 90 ਸਾਲ ਦੇ ਜਿਹੜੇ ਨੇ ਉਹ ਹਰਜੋਤ ਸਿੰਘ ਦੂਆ
ਹਰਜੀਤ ਸਿੰਘ ਦੂਆ ਚੜ੍ਹਾਈ ਕਰ ਗਏ ਨੇ ਔਰ ਉਹਨਾਂ ਦੀ ਜਿਹੜੀ ਹੈ ਗਿਆਨ ਗੋਦੜੀ ਗੁਰਦੁਆਰਾ ਹਰਿਦੁਆਰ ਦੇ ਉਸ ਇਨੀਸ਼ੀਏਸ਼ਨ ਦੇ ਨਾਲ ਬਹੁਤ ਵੱਡਾ ਉਹਨਾਂ ਦਾ ਜੁੜਾਵ ਰਿਹਾ। ਉਹ ਸਰਗੋਧੇ ਦੇ ਰਹਿਣ ਵਾਲੇ ਸੀ, ਪਾਕਿਸਤਾਨ ਤੋਂ ਸਹਾਰਨਪੁਰ ਆਏ ਔਰ ਫਿਰ ਹਰਿਦੁਆਰ ਦੇ ਵਿੱਚ ਹੋਏ, ਪਹਿਲੇ ਬਿਜ਼ਨਸਮੈਨ ਸੀ। ਹਰਿਦੁਆਰ ਦੇ ਵਿੱਚ ਕੁਝ 100 ਅੰਗਰੇਜ਼ੀ 'ਚ ਹੈ, ਮੈਂ ਪੰਜਾਬੀ ਕਰਕੇ ਪੜ੍ਹ ਰਿਹਾ। ਹਰਿਦੁਆਰ ਦੇ ਵਿੱਚ ਕੁਝ 100 ਹੀ ਸਿੱਖ ਰਹਿੰਦੇ ਨੇ ਔਰ ਇਹ ਹਰਜੀਤ ਸਿੰਘ ਜਿਹੜੇ ਨੇ ਇਹ ਗੁਰਦੁਆਰਾ ਸਿੰਘ ਸਭਾ ਹਰਿਦੁਆਰ ਦੇ ਪ੍ਰੈਜ਼ੀਡੈਂਟ ਸਨ ਜੀ। ਉਹਨਾਂ ਨੇ ਹੀ ਹੈਜ਼ ਬੀਨ ਨੈਗੋਸ਼ੀਏਟਿੰਗ ਵਿਦ ਮੰਦਰ ਅਥਾਰਟੀਜ਼ ਐਂਡ ਦਾ ਗਵਰਨਮੈਂਟ ਟੂ ਹੈਵ ਏ ਗੁਰਦੁਆਰਾ। ਉਹਨਾਂ ਨੇ ਕਿਹਾ ਕਿ ਗਿਆਨ ਗੋਦੜੀ ਤੁਸੀਂ ਮਲੀਆਮੇਟ ਕਰਤਾ, ਉਹ ਨੈਗੋਸ਼ੀਏਟ ਕਰ ਰਹੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੀ ਹਰਿਦੁਆਰ ਵਿਜ਼ਿਟ ਦੀ ਯਾਦ ਦੇ ਵਿੱਚ ਤਾਂ ਕੋਈ ਗੁਰਦੁਆਰਾ ਹੋਣਾ ਚਾਹੀਦਾ। The authorities never agreed to have any structure on the ਹਰ ਕੀ ਪੌੜੀ in front of the temple, ਕਿਉਂਕਿ ਇਹ ਜਿਹੜਾ ਗਿਆਨ ਗੋਦੜੀ ਸੀ ਹਰ ਕੀ ਪੌੜੀ ਦੇ ਬਿਲਕੁਲ ਸਾਹਮਣੇ ਬਣਿਆ ਸੀ। ਉਹਨਾਂ ਨੇ ਇਹ ਤਰਲੋਚਨ ਸਿੰਘ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਹਰ ਕੀ ਪੌੜੀ ਦੇ ਸਾਹਮਣੇ ਤਾਂ ਤੁਹਾਨੂੰ ਕਦੇ ਨਹੀਂ ਬਣਾਉਣ ਦੇਣਾ ਕੁਝ ਵੀ। ਆਈ ਰਿਮੈਂਬਰ ਵੈਨ ਸਰਦਾਰ ਸੁਰਜੀਤ ਸਿੰਘ ਬਰਨਾਲਾ ਬਿਕੇਮ ਗਵਰਨਰ ਉੱਤਰਾਖੰਡ। ਹੁਣ ਜਿਹੜਾ ਹਰਿਦੁਆਰ ਜ਼ਿਲ੍ਹਾ ਹੈ ਇਹ ਉੱਤਰਾਖੰਡ ਦੇ ਵਿੱਚ ਹੈ, ਯੂਪੀ ਚੋਂ ਹੀ ਤੋੜ ਕੇ ਉੱਤਰਾਖੰਡ ਸੂਬਾ ਬਣਿਆ। ਔਰ ਇਹ ਕਹਿੰਦਾ ਵੀ ਜਦੋਂ ਸੁਰਜੀਤ ਸਿੰਘ ਬਰਨਾਲਾ ਉੱਤਰਾਖੰਡ ਦਾ ਗਵਰਨਰ ਬਣਿਆ ਤੇ ਮੈਂ ਚੇਅਰਮੈਨ ਸੀ ਨੈਸ਼ਨਲ ਮਾਈਨੋਰਿਟੀ ਕਮਿਸ਼ਨ ਦਾ, ਮੈਨੂੰ ਬਰਨਾਲੇ ਨੇ ਕਿਹਾ ਵੀ ਇਸ ਇਸ਼ੂ ਨੂੰ ਤੁਸੀਂ ਚੁੱਕੋ। ਆਫਟਰ ਮੈਨੀ ਮੀਟਿੰਗਸ ਵਿਦ ਦਾ ਸਿੱਖਸ ਐਂਡ ਚੀਫ ਸੈਕਟਰੀ ਐਂਡ ਅਦਰਸ ਕੰਸਰਨਡ, a final meeting was held in my office in Delhi and an agreement was reached to have a gurdwara near the temple on the river Ganga। ਉਹਨਾਂ ਨੇ ਕਿਹਾ ਜੀ ਠੀਕ ਹੈ, ਉੱਥੇ ਨਹੀਂ ਹਰ ਕੀ ਪੌੜੀ ਦੇ ਸਾਹਮਣੇ, ਪਰ ਥੋੜੀ ਦੂਰ ਹੀ ਜਿਹੜੀ ਹੈ ਗੰਗਾ ਦੇ ਕੰਢੇ ਹੀ ਗੁਰਦੁਆਰੇ ਦੇ ਲਈ ਜਿਹੜਾ ਅਸੀਂ ਗੁਰਦੁਆਰਾ ਬਣਾ ਲਾਂਗੇ। ਇਹ place was selected jointly on the canal bank and all parties signed the agreement ਕਿ ਅਸੀਂ ਸਮਝੌਤੇ ਤੇ ਦਸਤਖਤ ਕੀਤੇ ਉਸ ਕੈਨਾਲ ਦੇ ਕੰਢੇ ਦੇ ਉੱਤੇ ਜਿਹੜਾ ਉਹ ਥਾਂ ਜਿਹੜੀ ਹੈ ਉਹ ਸਿਲੈਕਟ ਕੀਤੀ ਔਰ ਇਹ ਪਲੇਸ ਵਾਸ ਸਿਲੈਕਟਡ ਜੁਆਇੰਟਲੀ ਔਨ ਦਾ ਕੈਨਾਲ ਬੈਂਕ। ਆਲ ਪਾਰਟੀ ਸਾਈਨਡ ਦਾ ਐਗਰੀਮੈਂਟ ਸਿੰਸ that canal land was the government of UP property. The chief secretary wrote to UP government to hand over that piece of land to the Sikhs। ਉਹਨੇ ਕਿਹਾ ਵੀ ਕਿਉਂਕਿ ਉਹ ਜਿਹੜੀ ਕੈਨਾਲ ਦੀ ਲੈਂਡ ਸੀ ਉਹ ਯੂਪੀ ਸਰਕਾਰ ਦੀ ਸੀ, ਭਾਵੇਂ ਪੈਂਦਾ ਉੱਤਰਾਖੰਡ 'ਚ ਹੈ, ਇਸ ਲਈ ਉਹਨਾਂ ਨੂੰ ਲਿਖਿਆ ਗਿਆ ਕਿ ਬਈ ਇਹ ਤੁਸੀਂ ਸਿੱਖਾਂ ਨੂੰ ਇਹ ਜ਼ਮੀਨ ਦੇ ਦਿਓ। The land was occupied by the Sikhs and temporary shed with Sikh flag was constructed which is still existing। ਸਿੱਖਾਂ ਨੇ ਉਸ ਜ਼ਮੀਨ ਦੇ ਉੱਤੇ ਜਾ ਕੇ ਆਪਣਾ ਸ਼ੈੱਡ ਬਣਾ ਲਿਆ ਤੇ ਨਿਸ਼ਾਨ ਸਾਹਿਬ ਗੱਡ ਦਿੱਤਾ। But till today UP government has not officially sent any paper making the land, marking the land or making the land permanently to the ਗੁਰਦੁਆਰਾ। ਪਰ 23 ਸਾਲ ਬੀਤਣ ਬਾਅਦ ਵੀ ਯੂਪੀ ਸਰਕਾਰ ਨੇ ਕੋਈ ਪੇਪਰ ਨਹੀਂ ਦਿੱਤਾ ਕਿ ਇਹ ਥਾਂ ਅਸੀਂ ਗੁਰਦੁਆਰੇ ਨੂੰ ਦਿੱਤੀ ਹੈ। ਉੱਤਰਾਖੰਡ ਹੈਜ਼ ਅਨਦਰ ਸਿੱਖ ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਫॉर ਲਾਸਟ 5 ਇਅਰਸ। ਪਿਛਲੇ 5 ਸਾਲਾਂ ਤੋਂ ਇੱਕ ਹੋਰ ਸਿੱਖ ਗਵਰਨਰ ਬਣਿਆ ਉੱਤਰਾਖੰਡ ਦਾ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ। But he has also not been able to get this sanction। ਲੈਫਟੀਨੈਂਟ ਗਵਰਨਰ ਜਿਹੜਾ ਹੈ ਲੈਫਟੀਨੈਂਟ ਜਨਰਲ ਉੱਥੋਂ ਦਾ ਗਵਰਨਰ, ਉਹ ਵੀ ਇਸ ਦੀ ਕੋਈ ਆਗਿਆ ਨਹੀਂ ਲੈ ਸਕਿਆ। I remember that Sardar Dua represented Uttarakhand Sikhs in the meeting during Prime Minister Modi had dialogue with the Sikhs। ਹੁਣ ਮੋਦੀ ਨੇ ਪਿੱਛੇ ਜਿਹਾ ਇੱਕ ਨੋਟੰਕੀ ਕੀਤੀ ਸੀ, ਜੇ ਸਿੱਖ ਆਏ ਉਹਨਾਂ ਨਾਲ ਗੱਲਬਾਤ, ਇਹ ਜਿਹੜੇ ਡੈਥ ਹੋਈ ਅਜੀਤ ਸਿੰਘ ਦੂਆ ਦੀ, ਇਹ ਉੱਤਰਾਖੰਡ ਦੇ ਸਿੱਖਾਂ ਨੂੰ ਲੀਡ ਕਰ ਰਿਹਾ ਸੀ। ਦਾ ਮਤਲਬ ਮੋਦੀ ਨੇ ਵੀ ਕੋਈ ਉਹਦੇ 'ਚ ਇੰਟਰਵੀਨ ਨਹੀਂ ਕੀਤਾ। The local Sikhs always feel that it is not possible to build a Gurdwara at Har Ki Pauri। ਕਿ ਲੋਕਲ ਸਿੱਖ ਮਹਿਸੂਸ ਕਰਦੇ ਨੇ ਵੀ ਹਰ ਕੀ ਪੌੜੀ ਤਾਂ ਸਾਨੂੰ ਬਣਾਉਣ ਹੀ ਨਹੀਂ ਦੇਣਾ। ਬਟ ਸ਼ੁੱਡ ਹੈਵ ਏ ਬਿਊਟੀਫੁਲ ਗੁਰਦੁਆਰਾ ਐਟ ਦਾ ਕਨਾਲ ਸਾਈਡ, ਕਿ ਜਿਹੜੀ ਥਾਂ ਦਿੱਤੀ ਹੈ ਜਾਂ ਇਹਨਾਂ ਨੇ ਕਿਹਾ ਕਿ ਵੀ ਤੁਸੀਂ ਇੱਥੇ ਅਸੀਂ ਇੱਕ ਸੋਹਣਾ ਗੁਰਦੁਆਰਾ ਬਣਾਏ। ਆਈ ਐਮ ਵਰੀਡ that with passing away of Sardar Dua we may not lose the possession of existing ਗੁਰਦੁਆਰਾ। ਕਿ ਚਲਾ ਗਿਆ ਇਹ ਬੰਦਾ ਜਿਹੜਾ ਇੰਟਰਮੀਡੀਏਟਰੀ ਸੀ, ਕਿ ਜਿਹੜੀ ਜਿੱਥੇ ਝੰਡਾ ਲਾਇਆ ਜਾਂ ਸ਼ੈੱਡ ਬਣਾਇਆ ਉਹ ਵੀ ਜਾਂਦਾ ਲੱਗੇ। I make an appeal to Uttarakhand government and UP government to honor the agreement reached in 2003। ਹੁਣ ਇਹ ਰੈਂਟਾ ਸਿੱਖ ਤਰਲੋਚਨ ਸਿੰਘ ਅਪੀਲ ਕਰ ਰਿਹਾ ਹੈ, ਜਿਹਨੂੰ ਸੁਰਜੀਤ ਸਿੰਘ ਬਰਨਾਲਾ ਐਜ਼ ਏ ਗਵਰਨਰ ਨਹੀਂ ਲੈ ਕੇ ਦੇ ਸਕਿਆ, ਗੁਰਮੀਤ ਸਿੰਘ ਲੈਫਟੀਨੈਂਟ ਜਨਰਲ ਨਹੀਂ। ਹੁਣ ਇਹਦੀ ਅਪੀਲ ਇਹਦੇ ਸੋਸ਼ਲ ਮੀਡੀਆ ਤੇ ਕਿ ਜੀ
ਜਿਹੜਾ 2003 ਦਾ ਤੁਸੀਂ ਐਗਰੀਮੈਂਟ ਕੀਤਾ ਸੀ ਸਿੱਖਾਂ ਨੂੰ ਥਾਂ ਦਿਓ। ਇਹ ਹੈ ਸਿੱਖਾਂ ਦੀ ਅਸਲ ਹਾਲਤ। ਬਿਲਕੁਲ। ਔਰ ਜਦੋਂ ਇਸ ਕਿਸਮ ਦੇ ਜਿਹੜੇ ਇਹ ਵਿਖੇ ਹੋਏ ਸਿੱਖ ਜਿਹੜੇ ਨੇ ਦੁਮਛੱਲੇ ਇਹ ਕਹਿੰਦੇ ਨੇ, ਫਿਰ ਤਾਂ ਘੱਟੋ ਘੱਟ ਹਰ ਤਬਕੇ ਨੂੰ ਸਮਝ ਆਣੀ ਚਾਹੀਦੀ ਹੈ ਕਿ ਭਾਈ ਭਾਰਤ ਦੇ ਵਿੱਚ ਸਾਡਾ ਕੀ ਹੈ ਜਾਂ ਸਾਡਾ ਕਿੰਨਾ ਕੁ ਇਨਫਲੂਐਂਸ ਹੈ, ਜਾਂ ਸਾਨੂੰ ਸਮਝਦੇ ਕੀ ਨੇ ਉਹ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਸਕੇ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ, ਉਹਨਾਂ ਦਾ ਨਾਮ ਠੀਕ ਹੈ ਜਸਕੀਰਤ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਗੁਸਕੇ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜ਼ਿੰਦਾਬਾਦ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਦਾਊਦ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਸ਼ਿੰਦਾ ਗਿੱਲ ਜੀ ਵੀ। ਇਹ ਕਹਿੰਦੇ TV 84 ਜੀ ਯੂ ਆਰ ਡੂਇੰਗ ਗ੍ਰੇਟ ਜੌਬ, ਥੈਂਕ ਯੂ ਸੋ ਮਚ, ਕੀਪ ਇਟ ਅਪ, ਪੰਜਾਬ ਗੈਟਿੰਗ ਫ੍ਰੀ pretty soon, ਮੇਕ ਓਨ ਕੰਟਰੀ, ਖਾਲਸਾ ਜ਼ਿੰਦਾਬਾਦ ਕਹਿੰਦੇ ਉਸ ਨੇ। ਤੋਂ ਪਹਿਲਾਂ ਇੱਕ ਸੱਜਣ ਹਰਮਨ ਨੇ, ਉਹਨਾਂ ਨੂੰ ਬੜੀ ਇਹ ਹੈ ਕਿ ਜੀ ਅਸੀਂ ਗਰੂਮਿੰਗ ਤੇ ਗੱਲ ਕਿਉਂ ਨਹੀਂ ਕਰਦੇ। ਬਹੁਤ ਸਾਰੇ ਗੱਲ ਕਰਦੇ ਨੇ, ਤੁਸੀਂ ਕਰ ਲਿਆ ਕਰੋ ਜੋ ਅਸੀਂ ਗੱਲ ਕਰਦੇ ਹਾਂ, ਸਾਨੂੰ ਕਰਦੇ ਰਹਿਣ ਦਿਓ। ਬਹੁਤ ਸਾਰੇ ਚੈਲੰਜਸ ਨੇ, ਪਹਿਲਾਂ ਆਪਣੀਆਂ ਪੀੜ੍ਹੀਆਂ ਥੱਲੇ ਅਸੀਂ ਛੋਟਾ ਫੇਰੀਏ ਵੀ ਅਸੀਂ ਕੀ ਸੀ, ਕਿਉਂ ਜਿਹਾ ਸਾਡੇ ਨਾਲ ਵਰਤਾਰਾ ਜਿਹੜਾ ਹੈ ਉਹ ਵਿਦਨ ਹੈ, ਔਰ ਅਸੀਂ ਉਹਨਾਂ ਇਸ਼ੂਜ਼ ਨੂੰ ਜਿਨ੍ਹਾਂ ਦੇ ਉੱਤੇ ਦੁਸ਼ਮਣ ਜਿਹੜਾ ਉਹ ਆ ਕੇ ਹਾਵੀ ਹੋ ਕੇ ਔਰ ਫਿਰ ਜਿਹੜਾ ਉਸ ਨੂੰ ਕੋਈ ਹੋਰ ਸ਼ਕਲ ਦਿੰਦਾ, ਅਸੀਂ ਉਹਨਾਂ 'ਚ ਉਲਝ ਕੇ ਬੜਾ ਖੁਸ਼ ਹੁੰਦੇ ਹਾਂ। ਜਿਹੜਾ ਤੁਹਾਨੂੰ 1.5 ਘੰਟੇ ਦੀ ਡਿਸਕਸ਼ਨ 'ਚ ਰੋਜ਼ਾਨਾ ਬਾਕੀ ਨਜ਼ਰ ਆਉਂਦਾ, ਇਹਦੇ 'ਚ ਤੁਹਾਨੂੰ ਕੋਈ ਨਜ਼ਰ ਨਹੀਂ ਆਉਂਦਾ। ਤੁਹਾਡੇ ਲਈ ਫਿਕਸੇਸ਼ਨ ਉੱਥੇ, ਸਾਡੇ ਲਈ ਵੀ ਇੰਪੋਰਟੈਂਟ ਹੈ, ਪਰ ਤੁਹਾਡੇ ਵਾਂਗ ਅਸੀਂ ਜਿਹੜਾ ਇਹਨੂੰ ਕੋਈ ਨੈਗੇਟਿਵ ਬਣਾ ਕੇ ਜਿਹੜਾ ਕਿਸੇ ਤੇ ਮਗਰ ਡਾਂਗ ਲੈ ਕੇ ਨਹੀਂ ਛੱਡਦੇ ਹਾਂ। ਨਾਸਰ ਚੌਧਰੀ ਜੀ ਖਾਲਸਾ ਜ਼ਿੰਦਾਬਾਦ। ਫਿਰ ਜਿਹੜਾ ਇੱਕ ਤੁਸੀਂ ਵਿੱਚੋਂ ਮਿਸ ਕੀਤਾ ਔਰ ਉਹਦੇ 'ਚ ਉਹਨਾਂ ਨੇ ਸਰਬੱਤ ਦਾ ਭਲਾ ਦੇ ਥੱਲੇ ਹੈ ਕਿ ਉਹਨਾਂ ਨੇ ਕਿਹਾ ਕਿ ਵੀ ਪਲੀਜ਼ ਟਰਾਈ ਟੂ ਸਟਾਰਟ ਏ 15-minute ਸੈਗਮੈਂਟ ਆਫ ਦਾ ਕਾਲ। ਸਰਬੱਤ ਦਾ ਭਲਾ ਜੀ ਅਸੀਂ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਇਹ ਵੀ ਕਿਹਾ ਸੀ ਕਿ ਭਾਈ WhatsApp ਦੇ ਉੱਤੇ ਆਪਣੇ ਮੈਸੇਜ ਭੇਜੋ, ਡਿਸਕਸ ਕਰਾਂਗੇ, ਪਰ ਉਹਦਾ ਕੋਈ ਬਹੁਤਾ ਰਿਸਪੌਂਸ ਨਹੀਂ ਸੀ ਮਿਲਿਆ। ਪਰ ਆਉਣ ਵਾਲੇ ਦਿਨਾਂ 'ਚ ਅਸੀਂ ਫਿਰ ਇੱਕ ਵਾਰੀ ਟਰਾਈ ਕਰਕੇ ਦੇਖਾਂਗੇ। ਬਿਲਕੁਲ। ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਇੰਦਰਪ੍ਰੀਤ ਸਿੰਘ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ, ਔਰ ਭੁਪਿੰਦਰ ਕੌਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਨਾਸਰ ਚੌਧਰੀ ਜੀ ਕਹਿੰਦੇ ਨੇ ਕਿ ਪਾਕਿਸਤਾਨ ਨੇ ਆਪਣੇ ਪਾਣੀਆਂ ਦੀ ਰਾਖੀ ਲਈ ਫਤਿਹ ਮਿਜ਼ਾਈਲਾਂ ਬਣਾਈਆਂ ਹਨ ਅਤੇ ਪਾਕਿਸਤਾਨ ਖਾਲਿਸਤਾਨੀ ਭਰਾਵਾਂ ਨੂੰ ਵੀ ਫਤਿਹ ਮਿਜ਼ਾਈਲਾਂ ਦੇਵੇਗਾ ਇਨਸ਼ਾਅੱਲਾ। ਬਹੁਤ ਸ਼ੁਕਰੀਆ। ਔਰ ਮੁਹੰਮਦ ਯਾਕੂਬ ਜਿਹੜੇ ਮੈਂ ਖਿਆਲ ਲੇਟ ਉਹਨਾਂ ਜੁਆਇਨ ਕੀਤਾ ਹੈ, ਕਹਿੰਦੇ ਨੇ ਆਵਾਜ਼ ਨਹੀਂ ਆ ਰਹੀ, ਔਰ ਗੁਸਕੇ ਕਹਿੰਦੇ ਕਿ ਤੁਸੀਂ ਆਪਣੀ ਜਿਹੜੀ ਹੈ ਡਿਵਾਈਸ ਉਹਨੂੰ ਉਹਦੇ ਵਿੱਚ ਕੋਈ ਪ੍ਰੋਬਲਮ ਹੋਣੀ ਉਹਨੂੰ ਚੈੱਕ ਕਰੋ। ਥੈਂਕ ਯੂ ਸੋ ਮਚ। ਹੁਣ ਆਪਾਂ ਆਪਣੇ TV 84 USA ਵਾਲੇ ਚੈਨਲ ਤੇ ਚੱਲਦੇ ਹਾਂ। ਉੱਥੇ ਸਾਡੇ ਵਿਊਅਰਸ ਜਿਹੜੇ ਸਾਨੂੰ ਉਹਨਾਂ ਨੇ ਮੈਸੇਜ ਜਿਹੜੇ ਨੇ ਭੇਜੇ ਨੇ, ਔਰ ਧਰਮ ਸਿੰਘ ਜਿਹੜੇ ਨੇ ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ ਬੁਲਾਉਂਦੇ ਨੇ। ਸੁਖਜੀਵਨ ਬੱਚੂ ਜੀ ਥੈਂਕਸ ਕਹਿੰਦੇ ਨੇ। ਉਪਸ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਟੋਨੀ ਢੀਂਡਸਾ ਜੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਅਮਰਜੀਤ ਸੈਣੀ ਜੀ ਵੀ ਹੈ, ਜਗਪਾਲ ਜੀ ਵੀ, ਔਰ ਫਿਰ ਇਸ ਤਰ੍ਹਾਂ ਮਲਕੀਸ ਜਿਹੜੇ ਨੇ ਉਹ ਵੀ ਕਹਿੰਦੇ ਚੜ੍ਹਦਾ ਪੰਜਾਬ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ। ਔਰ ਫਿਰ ਕਹਿੰਦੇ ਨੇ ਕਿ ਫਿਰ ਸਾਡੇ ਕੋਲ ਹੈਗਾ ਜਗਦੇਵ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸ ਤਰ੍ਹਾਂ ਮਾਈ ਪਲਵਿੰਦਰ ਸਿੰਘ ਜੀ ਵੀ ਉਹ ਵੀ ਫਤਿਹ ਬੁਲਾਉਂਦੇ ਨੇ। ਗੁਰਜੀਤ ਸਿੰਘ ਜੀ ਵੀ, ਮਿਸ਼ਰਾ ਸਿੰਘ ਜੀ ਵੀ, ਅਮਰਜੀਤ ਸੈਣੀ ਜੀ ਵੀ, ਔਰ ਬ੍ਰਹਮਲੀਨ ਭਿੰਦਰ ਜੀ ਵੀ, ਔਰ ਆਲ ਅਬਾਊਟ ਟਰੂਥ ਸਿੱਖਿਜ਼ਮ ਜੀ ਵੀ, ਔਰ ਰਾਜਵਿੰਦਰ ਕੌਰ ਜੀ ਵੀ, ਔਰ ਫਿਰ ਇਸ ਤਰ੍ਹਾਂ ਚਰਨਜੀਤ ਬਾਜਵਾ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਔਰ ਨੀਲਮ ਸਾਹਿਬਾ ਬਹੁਤ ਸ਼ੁਕਰੀਆ। ਔਰ ਗੁਰਵਿੰਦਰ ਮਾਨ ਜੀ ਵੀ, ਔਰ ਇਸੇ ਤਰ੍ਹਾਂ ਫਿਰ ਸਾਡੇ ਕੋਲ ਯਾਕੂਬ ਜੀ ਕਹਿੰਦੇ ਨੇ ਕਿ ਇੱਕੋ ਹਾਲ ਹੈ ਖਾਲਸਾ। ਔਰ ਕੁਲਦੀਪ ਸਿੰਘ ਜੀ ਵੀ ਜਿਹੜੇ ਨੇ ਉਹ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਅੰਧਿਆਂ ਨੂੰ ਚਿੱਤਰਾਂ ਦੀ ਕਮੀ ਹੈ ਜੀ, ਪਤਾ ਨਹੀਂ ਜਿਹੜਾ ਆਪਾਂ ਕੋਈ ਸੈਗਮੈਂਟ ਕੀਤਾ ਹੋਣਾ। ਔਰ ਫਿਰ ਮੁਹੰਮਦ ਯਾਕੂਬ ਜੀ ਕਹਿੰਦੇ ਇੰਡੀਆ ਗੈਟ ਆਊਟ ਫਰੋਮ ਖਾਲਿਸਤਾਨ ਐਂਡ ਕਸ਼ਮੀਰ ਐਂਡ ਤਾਮਿਲਨਾਡੂ। ਔਰ ਰਾਮ ਸਿੰਘ ਜੀ ਵੀ ਫਤਿਹ। ਔਰ ਕਹਿ ਰਹੇ ਨੇ ਕਿ ਮੁਹੰਮਦ ਯਾਕੂਬ ਜੀ ਕਹਿੰਦੇ ਚਾਚਾ ਜੂਨਿਸ ਨਹੀਂ ਆਇਆ। ਅੱਜ ਈਦ ਜਿਹੜੇ ਮਨਾ ਰਹੇ, ਸਭ ਨੂੰ ਈਦ ਦੀਆਂ ਬਹੁਤ ਬਹੁਤ ਆਪਣੇ ਜਿਹੜੇ ਮੁਸਲਮਾਨ ਵੀਰ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।